ਮੇਰੀ ਇਹ ਧੂਮ ਯਾਮਾਹਾ 2012 ਮਾਡਲ ਜੈਨ ਮਨਹਾਰ ਸ਼ਾਇਦ ਬਦਲੀ ਹੈ। ਜਨਰਲ ਚ ਬਦਲੀ ਹੈ। ਘੁੰਮ ਵੀ ਜਾਂਦਾ ਇੱਕ ਵਾਰੀ ਨੇ ਹੈਂਡਲ ਆਪਣੇ ਨੂੰ ਕੀਤਾ ਸੀ ਐ ਬੈਠਾ ਗੱਡੀ ਇਹ ਹੈਂਡ ਕੋਲ ਗੱਡੀ ਹੈ ਨਹੀਂ ਤੇ ਹੁਣ ਮੇਰੇ ਨਾਲ ਗੱਲ ਕਰਦੇ ਮੈਨੂੰ ਕਹੀ ਜਾ ਰਹੇ ਨੇ ਲੈ ਤੇ ਮੈਂ ਲੈ ਨਹੀਂ ਲੈ। ਅੱਛਾ ਪਿਓ ਦਾ ਹੱਕ ਬੜਾ ਪਿਓ ਮਾਰੇ ਜੱਬ ਤੇ ਆਪ ਜਾ ਕੇ ਬੰਦ ਕਰ ਦੇ ਗੱਲ ਫੜ ਆਹ ਤੋ ਸ਼ੂਟ ਬੜਾ ਡਾ ਸ਼ੇਖੂਪੁਰੇ ਦੇ ਕੋਲ ਬੰਦ। अस्सलाम वालेकुम जी नाज़रीन, टी टाइम में खुश आमदीद। कितना ਅੱਲਾ ਦਾ ਬੜਾ ਕਰਮ ਉਸਤਾਦ ਦੁਆਵਾਂ ਹੀ ਦੁਆਵਾਂ ਸ਼ੁਕਰ ਅਲਹਮਦੁਲਿਲਾ ਬਾਰਿਸ਼ਾਂ ਪੈਣ ਰਹੀਆਂ ਬਾਰਿਸ਼ਾਂ ਦਾ ਸੀਜ਼ਨ ਹੈ ਇਸ ਕਿਸਮ ਦੀ ਠੰਡ ਲੱਗਣੀ ਸਵੇਰੇ ਕੁਰਸੀ ਢਾ ਕੇ ਸੇਂ 'ਚ ਬੈਠੀ ਦਾ ਨਾਲ ਹਲਕਾ ਜਿਹਾ ਲਈਦਾ ਵਾ ਸ਼ਾਮੀ ਆਂਡਾ ਇੰਜੋਏ ਕਰੀਦਾ ਪੂਰਾ। ਸਾਜੋ ਮੰਗਾਏ ਨਹੀਂ ਤੁਸੀਂ ਯਾਰ ਕੀ ਅੰਬ ਬਾਰਸ਼ਾਂ ਪੈਣ ਡੀਆਂ ਨੇ ਅੱਲਾ ਇਹ ਤਾਂ ਕੀੜੀਆਂ ਚੁਗ ਗਈਆਂ ਅੰਬ ਤੈਨੂੰ ਪਤਾ ਹੀ ਨਹੀਂ। अंब मंगाए सी ਤੜਾ तड़ा अंब ਹਾਂਜੀ ਤੂੰ ਸਹੀ ਨਹੀਂ ਦੇਖਿਆ ਉਸਤਾਦ ਜੀ ਇੱਧਰ ਗੌਰ ਨਹੀਂ ਕਰ ਰਹੇ ਤੁਸੀਂ। 12 पेटियां आईयां सी 13ਵੀਂ ਦਫ਼ਤਰ ਚ ਖਾਣ ਲਈ ਲੈਦਾ दफ्तर वाले तो लैदा उदा लैदा ਸਟੇ ਨੂੰ ਕਿਉਂ ਨਹੀਂ ਦਿੱਤੀ ਉਸਤਾਦ ਜੀ? ये कितने सी तो है नहीं सी ले आए नहीं सी ये पता नहीं छुट्टियां तो ਆਇਆ ਸੀ ਬਾਦੀਆਂ ਛੁੱਟੀਆਂ ਛੁੱਟੀਆਂ ਤੇ चलो कोई गल नहीं। ਉਸਤਾਦ ਜੀ ਇੱਧਰ ਪਰਸਨੈਲਿਟੀ ਤੇ ਨਹੀਂ ਗੌਰ ਕਰ ਰਹੇ ਹਰ ਸ਼ੈ ਯੈਸ ਐਕੂਰੇਟ ਕਰਕੇ ਬੈਠੇ ਆ। हाँ है अच्छी गल ठीक है। ਨਹੀਂ ਉਸਤਾਦ ਜੀ ਮਾਸ਼ਾਅੱਲਾ 70 ਸਾਲ ਉਮਰ ਹੋ ਚਲੀ ਐ ਚੂੜੀ ਵਾਲਾ ਟਰੋਜ਼ਰ ਪਾਉਣ ਦੀ ਉਮਰ ਹੈਗੀ ਇਹਨੂੰ ਚਾਹੀਦਾ ਖੁੱਲੇ ਪਹੁੰਚਣ ਦੀ ਸਲਵਾਰ ਪਾਵੇ ਚਿੱਟੀ। ਮੇਰਾ ਸੱਪ ਬਣਨ ਚ ਘੰਟਾ ਰਹਿ ਗਿਆ ਬਸ। ਇੰਨੀ ਉਮਰ ਹੈ ਮੇਰੀ। ਤੂੰ ਆ ਚੂਚਾ ਵਾ ਤੂੰ ਬੱਚਾ ਵਾ ਤੂੰ ਉਹ ਮਿਲ ਜੋ ਨਾ ਸਲੈਂਟੀ ਲੈ ਕੇ ਆਵਾਂ ਭੱਜ ਕੇ ਜਾਵਾਂ ਮੈਂ। ਯਾਰ ਮੈਂ ਸਾਰਿਆਂ ਚੋਂ ਐਡਜਸਟ ਹੋ ਜਾਣਾ ਮੇਰੀ ਉਮਰ ਚੋਰ ਉਮਰ ਆ ਮੈਂ teen ਪਲੱਸ ਵੀ ਆ। ਤੂੰ ਆਪ ਵੀ ਚੋਰ ਆ ਉਮਰ ਹੀ ਨਹੀਂ ਕੱਲੀ। ਚਲੋ ਮੈਂ ਕਿਤੇ ਕਾਂਟਾ ਲਾ ਲਿਆ ਕਿ ਸਦਾ ਚੁੱਪ ਕਰ ਜਾ ਉਸਤਾਦ ਜੀ ਨੂੰ ਸ਼ੋਅ ਕਰਨ ਦੇ। ਜੀ ਮੈਂ ਤੁਹਾਨੂੰ ਇੱਕ ਸਹੀ ਵਾਕਿਆ ਸੁਣਾਉਂ सुना ਸੱਚੀ ਮੁੱਚੀ सुना सुना। ਕੱਲ ਦਫ਼ਤਰੋਂ ਨਿਕਲਿਆ ਖਜੂਰਾ ਕੰਮ ਤੇ ਭਾਈ ਮਿੱਠਾ ਦੇਖ ਕੇ ਕਹੇ ਆ ਮੈਨੂੰ ਖੁਸ਼ ਹੋ ਗਿਆ ਮੈਨੂੰ ਪਰੀ ਲੈ ਜਾ ਇੰਨਾ ਕੁ ਦੀਵਾਰ ਨਾਲ ਲੱਗਾ ਆ ਹੋਰ ਛੋਟਾ ਕਰ ਲੈ ਹੋਰ ਛੋਟਾ ਕਰ ਉਹਦੀ ਸਾਈਡ ਲਈ ਸਾਡੀ ਨਾ ਲਈ। ਹਲਕਾ ਜਿਹਾ ਇਹ ਵੀ ਨਹੀਂ ਕੋਈ ਜਾਂਦੇ ਯਾਰ ਉਹਨੂੰ ਉਹਨੂੰ ਪਰੇ ਕਰਦਾ ਯਾਰ ਕੰਨ ਖਜੂਰਾ ਕਿੰਨੀਆਂ ਲੱਤਾਂ ਲਾਵੀਂ ਐ ਉਹਦਾ ਮੈਨੂੰ ਹੈਗਾ ਫੋਬੀਆ ਮੈਨੂੰ ਵੇਖ ਕੇ ਨਾ ਉਹਦੀ ਨੀਂਹ ਫਿਰਦੀ ਉਹ ਫਿਰਦੀ ਮੇਰੇ ਲੋਕ ਕਿਹੜੇ ਖੜੇ ਮੈਂ ਕਰ ਪੁਰਕਰਾ ਮਾਰ ਉਹ ਮੈਨੂੰ ਵੇਖ ਕੇ ਨਹੀਂ ਉਹਨੂੰ ਮੈਂ ਵੇਖ ਕੇ। ਇਹਦੇ ਪਿੰਡੇ ਨੂੰ ਚਰਗ ਪੈਣ ਲੱਗ ਪੈਂਦੇ ਆ। ਹਾਂਜੀ ਕਿੱਥੋਂ ਨਿਕਲਿਆ ਸੀ ਉਹ ਬਾਲੀ ਤਾਰ ਕਿੰਨਾ ਕੁ ਸੀ? ਉਸਤਾਦ ਜੀ ਇੰਨਾ ਕੁ ਛੋਟਾ ਜਿਹਾ ਉਹ ਭਾਜੀ ਲਓ ਜੀ ਤੁਸੀਂ ਉਹਦੀ ਵੀਡੀਓ ਦੇਖ ਲਓ ਇਹ ਕਮ ਸੇ ਕਮ ਨਹੀਂ ਇੰਨਾ ਮੈਂ ਵੀ ਉੱਤੇ ਇੱਥੇ ਹੱਥ ਰੱਖਣਾ ਸੀ। ਚੀਚੀ ਉਂਗਲ ਤੋਂ ਵੀ ਘੱਟ ਉਸਤਾਦ ਜੀ ਔਰ ਉਹ ਕਨਫਰਮ ਵੀ ਨਹੀਂ ਸੀ ਕਿ ਕੰਨ ਖਜੂਰਾ ਵਾ ਉਹ ਕੁਛ ਮੈਨੂੰ ਹੋਰ ਹੀ ਲੱਗਣ ਸੀ। ਉਹ ਇੰਜ ਕਰਕੇ ਲਾ ਹੋਣਾ ਕੋਈ ਸੁੰਡੀ ਟੈਪ ਕੁਛ ਸੁੰਡੀ ਟੈਪ। ਚੁੰਡੀ ਟੈਪ ਨਹੀਂ ਸੀ ਬਾਦਸ਼ਾਹ ਕੰਨ ਖਜੂਰਾ ਸੀ ਤੁਹਾਨੂੰ ਕੀ ਪਤਾ ਸਾਨੂੰ ਤਾਂ ਪਛਾਣਾ ਸਾਡੇ ਤੇ ਨਿਕਲਦੇ ਆ। ਕੰਨ ਖਜੂਰਾ ਏਡਾ ਕੁ ਹੁੰਦਾ ਹੀ ਨਹੀਂ ਯਾਰ। ਅੱਖਾਂ ਯਾਰ ਜਿਹੜਾ ਉਹ ਘਰ ਨਹੀਂ ਸੀ ਆਪਣਾ ਉਹ ਕੋਠੀ ਬਹੁਤ ਨਿਕਲਦੇ ਸੀ ਅਸੀਂ ਉਹ ਡਰਦੇ ਬੜੀ ਸੀ ਪੁਰਾਣੀ ਉਹ ਤੇ ਥੱਲੇ ਜਿਹੜੀ ਤਹਿ ਹੈ ਨਾ ਜਿਹੜੀ ਜ਼ਮੀਨ ਦੇ ਮਨ ਵਿਹੜੇ ਜਿਹੜੀ ਮੇਨ ਘਰ ਦੀ ਥੱਲੇ ਹਾਂਜੀ ਉਹ ਮੇਰੇ ਖਿਆਲ ਥੱਲੇ ਪੂਰਾ ਉਹਨਾਂ ਦਾ ਹਿੱਸਾ ਹੈ ਸੀ। ਉਹ ਕਿੱਥੋਂ ਕਿੱਥੋਂ ਨਿਕਲਦੇ ਸੀ ਤੇ ਏਡੇ ਏਡੇ ਲੰਮੇ ਸਾਜੀ। ਤੁਸੀਂ ਉਹਨਾਂ ਦੀ ਪ੍ਰਾਪਰਟੀ 'ਚ ਚਲੇ ਗਏ ਸੀ ਉਹ ਉੱਥੇ ਹੀ ਸੀ। ਯਾਰ ਅਸੀਂ ਉੱਥੇ ਬਹਿ ਕੇ ਇਸ਼ਾਰਾ ਕਰੀਦੇ ਸੀ ਨਾ ਐ ਹੁਣ ਮੈਂ ਸ਼ੇਰ ਕਹਣਾ ਅਰਜ਼ ਕੀਤਾ ਤੇ ਮੈਂ ਕਹਣਾ ਇਹ ਕਿਤੇ ਸਾਜ ਨਹੀਂ ਕੀਤਾ ਕਿਵੇਂ ਹੈ ਉਹ ਉਸਤਾਦ ਜੀ ਰਿਪੋਰਟਰ ਵੀ ਪਤਾ ਕੁਝ ਪਾਇਆ ਉੱਥੇ ਦਵਾਈਆਂ ਨਹੀਂ ਨੂੰ ਬਹੁਤ ਸੀ ਉਹ ਜਿਹਦੇ ਵਾਸ਼ਰੂਮ 'ਚ ਜਿੱਥੋਂ ਥੱਲੇ ਨਹੀਂ ਹੁੰਦਾ ਜਿਹੜਾ ਉਹ ਟੀ ਪੈਪ ਜਿਹੜਾ ਹਾਂਜੀ ਪੀ ਟ੍ਰੈਪ ਪੀ ਟ੍ਰੈਪ ਪੀਟਰ ਉਹਦੇ 'ਚੋਂ ਸਾਜੀ ਨਿਕਲੀ ਆਉਂਦੇ ਸੀ ਔਰ ਲੰਬੇ ਲੰਬੇ ਉਹ 'ਚ ਮੈਂ ਤਜ਼ਾਬ ਉਹਦੇ 'ਚ ਮੈਂ ਪਤਾ ਨਹੀਂ ਕੀ ਭਰਿਆ ਨੂੰ ਲੇਕਿਨ ਉਹ ਨਹੀਂ ਉਹ ਕਿਤੇ ਥੱਲੇ ਨਾ ਪੂਰੀ ਤਹਿ ਸੀ ਨਿਜ਼ਾਮ। ਉਹਨਾਂ ਦਾ ਥੱਲੇ ਗੋਦਾਮ ਸੀ ਤੁਸੀਂ ਉੱਤੇ ਰਹਿائش ਕਰ ਲਈ। ਹਲੇ ਕੱਲ ਖਜੂਰਾ ਆਰਚਰ ਸੀਗਾ ਨਾ ਤੇ ਉਸਤਾਦ ਜੀ ਵਾਲ ਹੈ ਵੀ ਨਹੀਂ ਤੇ ਕਹਿੰਦਾ ਮੇਰੇ ਵਾਲ ਖਲੋਗੇ ਆ ਦੇਖੋ ਕਿੱਥੇ ਹੈ ਨਹੀਂ ਉਹ ਲੂ ਕੰਡੇ ਹੁੰਦੇ ਆ ਹਾਂ ਉਹ ਨਜ਼ਰ ਵੀ ਨਹੀਂ ਸੀ ਨਹੀਂ ਉਹ ਤੂੰ ਕਿਸੇ ਸਮੇਂ ਆਹ ਵਾਲ ਖਿਲਾਉਂਦੇ ਆ ਹਾਂਜੀ। ਨਹੀਂ ਲੂੰ ਕੰਡੇ ਖਲੋ ਉਹ ਹੋਰ ਮਸਾਮ ਹੁੰਦੇ ਅੰਦਰ। ਹੁਣ ਤੁਸੀਂ ਆਹ ਸਾਲ ਆ ਖਲੋ ਜਾਣਾ ਇਹ ਕੋ ਕਮੀਜ਼ ਨਾ ਪਵੇ ਇਹ ਕਮੀਜ਼ ਹਾਂ ਸਹੀ ਗੱਲ ਇਹਨੇ ਸਖਤ ਤੋਂ ਇਹ ਨੂੰ ਕੱਢੇ ਮਸਾਮ ਸਾਜੀ ਮਿੱਠੇ ਤੇ ਲੂੰ ਕੰਡੇ ਖਲੋਣੇ ਸੀ ਤੇ ਲੂੰ ਕੱਲੇ ਖਲੋਤੇ ਕੰਡੇ ਬੈਠੇ ਹੀ ਰਹੇ। ਇਹ ਜਿੱਦਣ ਖਲੋਤੇ ਨਹੀਂ ਸ਼ੈਂਪੂ ਕਰਨਾ ਇਹਨਾਂ ਵਾਲਾਂ ਨੂੰ। ਆਜੀ ਅੱਖਾਂ ਚੜ ਗਈਆਂ ਅੱਖਾਂ ਨੀਲੀਆਂ ਹੋ ਗਈਆਂ ਇੰਜ ਨੂੰ ਯਾਰਾਂ ਨੂੰ ਪਰੇ ਕਰਦੇ ਫੋਬੀਆ ਨਾ ਫੋਬੀਆ ਹੁਣ ਮੈਂ ਇਹ ਫੋਬੀਆ ਤੇਰਾ ਪਤਾ ਕਿੱਦਾਂ ਵਾ ਜਿੱਦਾਂ ਉਹ ਮੇਰੇ ਇੱਕ ਬੜੇ ਅੱਛੇ ਦੋਸਤ ਨੇ ਡਾਕਟਰ ਜਿਹੜੇ ਮੈਂ ਦੱਸਦਾ ਨਾ ਉਹ ਸਾਈਕੋਲੋਜਿਸਟ ਉਹ ਨਹੀਂ ਉਹਨਾਂ ਦੇ ਨਾ ਇੱਕ ਪੇਸ਼ੈਂਟ ਆਇਆ ਤੇ ਉਹ ਕਹਿੰਦੇ ਕਿ ਅਸੀਂ ਇਹਨਾਂ ਨੂੰ ਪਤਾ ਕੀ ਕੀਤਾ ਉਹਨੂੰ ਹੱਥ ਧੋਣ ਦਾ ਹੀ ਫੋਬੀਆ ਸੀ
ਹੱਥ ਧੋਈ ਜਾਣੇ, ਧੋਈ ਜਾ ਰਿਹਾ, ਇੰਨਾ ਕੁ ਧੋ ਰਿਹਾ ਕਿ ਸਕਿਨ ਲੱਥਣ ਲੱਗ ਪਈ, ਇੱਥੋਂ ਸਕਿਨ ਲੱਥਣ ਲੱਗ ਪਈ, ਬਲੱਡ ਨਿਕਲਣ ਲੱਗ ਪਿਆ ਤੇ ਧੋਈ ਜਾ ਰਿਹਾ। ਉਹਨੇ ਸੀ ਮੇਰੇ ਹੱਥ ਗੰਦੇ ਆ, ਉਹ ਕਹਿੰਦੇ ਸੀ ਉਹਨੇ ਇੱਕ ਦਿਨ ਨਾ ਕੁਰਸੀ ਨਾਲ ਬੰਨਤਾ ਦੋਵੇਂ ਇੰਜ ਕੁਰਸੀ ਨਾਲ ਬੰਨ ਕੇ ਹੱਥੋਂ ਦੇ ਤੇ ਉਹਦੇ ਹੱਥ ਬੰਨਤੇ ਤੇ ਉਹ ਹੁਣ ਕਹੀ ਜਾਵੇ ਮੈਂ ਹੱਥ ਧੋਣੇ, ਪਿੱਟੀ ਜਾਵੇ, ਰੋਈ ਜਾਵੇ। ਤੇ ਅਸੀਂ ਉਹਨੂੰ ਕਿਹਾ ਵੀ ਅਸੀਂ ਦੇਖਦੇ ਹਾਂ ਕੀ ਹੁੰਦਾ ਤੇਰੇ ਹੱਥ ਗੰਦੇ ਆ ਤੇ ਹੁੰਦਾ ਕੀ। ਉਹ 15-20 ਮਿੰਟ 5 ਮਿੰਟ ਕਰਕੇ ਉਸ ਤੋਂ ਬਾਅਦ ਠੰਡਾ ਹੋ ਗਿਆ, ਕਿਉਂਕਿ ਬੇਬਸ ਸੀ। ਠੰਡਾ ਹੋ ਗਿਆ, ਫਿਰ ਅਸੀਂ ਉਹਨੂੰ ਉਹਦੇ ਦਿਮਾਗ 'ਚ ਗੱਲ ਪਈ ਕਿ ਦੱਸ ਨਾ ਕੀ ਹੋ ਗਿਆ ਤੈਨੂੰ, ਤੂੰ ਹੱਥ ਨਹੀਂ ਧੋਤੇ ਤੇ ਕੀ ਹੋ ਗਿਆ। ਤੇ ਚੁੱਪ, ਉਹ ਦੇਖ ਰਿਹਾ। ਇੱਦਾਂ ਦਾ ਇਲਾਜ ਹੁੰਦਾ ਥੋੜਾ ਤੇਰੇ ਦੋਵੇਂ ਹੱਥ ਕੁਰਸੀ ਨਾਲ ਬੰਨ ਕੇ ਤੇਰੇ ਇੱਥੇ ਕੰਨ ਖਜੂਰਾ ਰੱਖ ਕੇ ਤੇ ਤੈਨੂੰ ਕਹਿੰਦਾ 1 ਮਿੰਟ ਆ ਜਾ, ਮੈਂ ਦੇਖਦਾ ਕੀ ਹੁੰਦਾ। ਕੀ ਹੁੰਦਾ? ਨਹੀਂ ਕੰਨ ਖਜੂਰਾ ਉਹ ਆਈਟਮ ਨਹੀਂ ਹੈਗੀ ਨਹੀਂ ਲੜਵਾਣਾ ਨਹੀਂ, ਉਹਦੇ ਕੋਈ ਕਰ ਲਾਂਗੇ ਨਾ ਸੈਟਅਪ ਥੱਲੇ ਕੋਈ ਮੋਮੀ ਲਿਫਾਫਾ ਚੜਾ ਦਾਂਗੇ ਨਹੀਂ ਹੱਥ ਤੇ ਉਹ ਜਿਹੜਾ ਇੱਕ ਬਰੀਕ ਦਸਤਾਨਾ ਨਹੀਂ ਮਿਲਦਾ, ਹਾਂਜੀ ਬਿਲਕੁਲ ਜਿਹੜਾ ਹੈ ਸਕਿਨ ਫਿਟਿੰਗ ਵਾਲਾ, ਉਹ ਪਾ ਕੇ ਨਾ ਇੰਜ ਕਰਕੇ ਤੇਰੇ ਇੱਥੇ ਰੱਖ ਦਾਂਗੇ। ਤੇ ਮੈਂ ਤੈਨੂੰ ਕਹਿੰਦਾ ਬੈਠੇ ਦੇਖ ਤੇ ਸੀ ਕਰਦਾ ਕੀ ਹੁੰਦਾ ਕੀ, ਤੂੰ ਤੜਫੇਗਾ ਉਸਤਾਦ ਜੀ ਮੈਂ ਮਰ ਗਿਆ, ਉਹ ਜਿਹੜਾ ਤੇਰਾ ਪੁਰਾਣਾ ਕੰਮ ਆ ਉਸਤਾਦ ਜੀ ਅੱਲਾ ਦੀ ਕਸਮ ਮੈਂ ਡਰ ਗਿਆ ਵਾਂ ਉਹ ਟਾਈਮ। ਉਹ ਸਾਰਾ ਕਹਿ ਕੂ ਕੇ ਤੂੰ ਜਦੋਂ 10 ਮਿੰਟ 15 ਮਿੰਟ ਕਿੰਨੀ ਦੇਰ ਕਹਿ ਲੇਗਾ, ਉਸ ਤੋਂ ਬਾਅਦ ਫਿਰ ਮੈਂ ਦੂਜਾ ਰੱਖ ਦਿਆਂਗਾ, ਤੀਜਾ ਰੱਖ, ਫਿਰ ਮੈਂ ਤੇਰਾ ਪੂਰੇ ਬੁੱਕ ਭਰ ਦਿਆਂਗਾ ਉਹਨਾਂ ਦੀ ਕੰਨ ਖਜੂਰੇ ਇੱਧਰ ਵੀ ਬੜੇ। ਇਹ ਸਹੀ ਹੈ ਸਰ। ਤੋਲ ਕੇ ਲੈ ਵੀ ਇੰਨਾ ਕਿ ਨਹੀਂ ਮਿਸਾਲ ਤੇ ਉਹਦੇ ਨਾਲ ਤੇਰਾ ਇਹ ਹੋਏਗਾ ਕਿ ਤੇਰਾ ਝਾਕਾ ਲੱਥ ਜਾਏਗਾ। ਮੈਂ ਝਾਕਾ ਲਾਉਣਾ ਹੀ ਨਹੀਂ, ਮੇਰਾ ਝਾਕਾ ਪਿਆ ਹੀ ਰਹਿਣ ਦਿਓ। ਹੁਣ ਮੈਂ ਤੁਹਾਨੂੰ ਸਹੀ ਚੀਜ਼ ਹੁਣ ਮੈਂ ਦੱਸਣ ਲੱਗਾ, ਸੰਗ ਵੀ ਆਉਂਦੀ ਹੈ, ਸ਼ਰਮ ਵੀ ਯਾਰ ਆਉਂਦੀ ਹੈ। ਜਿਹੜਾ ਉਸਤਾਦ ਜੀ ਨੇ ਦੱਸਿਆ ਨਾ ਕੁਲੀਆ ਤੇਰਾ ਫੋਬੀਆ ਖਤਮ ਕਰ ਦੇਗਾ। ਉਹ ਭਾਜੀ ਤਾਂਬੇ ਦੀ ਤਾਰ ਵਰਗਾ ਡੰਗ ਹੁੰਦਾ ਤਾਂ ਕਲ ਖਜੂਰੇ ਦਾ, ਉਹ ਅੱਗੋਂ ਵੀ ਮਾਰਦਾ ਪਿੱਛੋਂ ਵੀ ਮਾਰਦਾ। ਉਹ ਜਿਹੜਾ ਤੁਸੀਂ ਝੀਲੀ ਟੈਬ ਰੱਖਣੇ ਦਸਤਾਨਾ ਉਹ ਆਰ ਪਾਰ ਹੋ ਜਾਣਾ ਵਾ। ਨਹੀਂ ਉਹ ਬੜਾ ਮਜ਼ਬੂਤ ਹੁੰਦਾ ਜੀ, ਔਰ ਬੜਾ ਉਹ ਨਹੀਂ ਇਦਾਂ ਦਾ ਹੁੰਦਾ। ਆਲਾ ਦਸਤਾਨਾ ਹਾਂਜੀ, ਉਹ ਇਹ ਚੱਕਰ ਨਹੀਂ ਹੁੰਦਾ ਵੀ ਉਹਨੂੰ ਕੋਈ ਇੰਜ ਉਹਨੂੰ ਤਾਂ ਖਿੱਚ ਕੇ ਭਾਵੇਂ ਏਡਾ ਲੰਮਾ ਕਰ ਲਓ। ਹਾਂਜੀ ਰਜ਼ਾਈ ਲਪੇਟਦੀ ਹੱਥ ਤੇ ਫਿਰ ਉੱਤੇ ਰੱਖਦਾ। ਮੈਂ ਨਾ ਰਾਤ ਨੂੰ ਇੱਥੋਂ ਕੰਮ ਤੋਂ ਜਾ ਕੇ ਸਿੱਧਾ ਵਾਸ਼ਰੂਮ 'ਚ ਗਿਆ, ਮੈਂ ਬੜਾ ਸੋਹਣਾ ਬੈਠਾ ਆਪਣਾ ਕੰਮ ਨਾ ਇੱਥੇ ਵੀ ਸਿੱਧਾ ਆਂਦਾ ਵਾਸ਼ਰੂਮ 'ਚ ਜਾਂਦਾ ਉਹ। ਮੈਂ ਆਪਣੇ ਕੰਮ ਨਾ ਕਿਸੇ ਨਾਲ ਕੋਈ ਦੁਨੀਆਦਾਰੀ ਤੋਂ ਬੇਜ਼ੁਰਰ ਹੋ ਕੇ ਆਪਾਂ ਬੈਠੇ ਆ। ਮੈਂ ਇਹ ਕਰਕੇ ਦੇਖੇ ਤੇ ਆਉਣ ਡਿਆ ਤੇ ਮੈਂ ਪਛਾਣ ਮਾਰਤੀ ਬਾਹਰ ਨੂੰ, ਮੇਰੀ ਅਮੀ ਨੇ ਮਾਰਿਆ ਫਿਰ ਉਹਨੂੰ। ਮੈਂ ਡਰ ਗਿਆ ਤੂੰ ਨਹੀਂ ਮਾਰਿਆ? ਅੱਜ ਇਹਨਾਂ ਦਾ ਤੂੰ ਮਾਰਨਾ ਸੀ, ਮੇਰਾ ਉਹਨੇ ਕੀ ਵਿਗਾੜਿਆ ਵਿਚਾਰੇ ਨੇ। ਇਹਨਾਂ ਦਾ ਨਾਂ ਲਈਏ ਨਾ ਤੇ ਆ ਜਾਂਦੇ ਆ। ਹੁਣ ਹੋ ਸਕਦਾ ਸੀਟ ਦੇ ਥੱਲੇ ਨਹੀਂ ਏਦਾਂ ਨਹੀਂ, ਤੁਸੀਂ ਮੈਂ ਮੋਟਰਸਾਈਕਲ ਜਾ ਰਿਹਾ ਨਾ, ਮੇਰੇ ਲਾਗੋਂ ਕੋਈ ਗੱਡੀ ਲੰਘਣਾ ਤੇ ਉਸਤਾਦ ਮੇਰੀ ਗੱਡੀ ਆਟੋਮੈਟਿਕ ਸਾਈਡ ਤੇ ਹੋ ਜਾਂਦੀ ਆਪੇ ਹੀ। ਕੰਨ ਖਜੂਰਿਆਂ ਤੋਂ ਤੂੰ ਨਹੀਂ ਡਰਦਾ, ਉਹ ਗੱਡੀ ਵੀ ਉਦੋਂ ਦੀ ਤੇਰੀ ਗੱਡੀ ਦਾ ਵੀ ਹਿਸਾਬ ਕਿਤਾਬ ਲੱਗ ਗਿਆ। ਬੁਜ਼ਦਲ ਗੱਡੀ ਆ ਉਸਤਾਦ ਜੀ, ਇਹ ਕੰਨ ਖਜੂਰਿਆਂ ਤੋਂ ਡਰਨ ਦੇ। ਅਸੀਂ ਸ਼ੇਰਾਂ ਨਾਲ ਲੜਾਈ ਕੀਤੀ ਹੱਥੋਂ ਹੱਥੀ ਉਸਤਾਦ ਜੀ, ਇੰਜ ਹੱਥਾਂ 'ਚ ਹੱਥ ਪਾ ਕੇ। ਸ਼ੇਰ ਅੱਛਾ ਯਾਰ ਉਹ ਜੈਨੂਇਨ ਗੱਲ ਕਰਨੀ, ਤੂੰ ਇਹ ਫੇਕਨੈਸ ਪਾ ਲਈ ਵਿੱਚ, ਕਾਰਟੂਨਿਕ ਜਿਹਾ ਤੂੰ ਕਰ ਲਿਆ ਸਕ੍ਰਿਪਟ। ਉਸਤਾਦ ਜੀ ਸੱਚੀ ਮੁੱਚੀ ਕਹਿ ਰਹੇ ਆ। ਮੈਂ ਹਕੀਕਤ ਦਾ ਨਹੀਂ, ਮੈਂ ਚੀਜ਼ਾਂ ਤੋਂ ਅੜ ਕੇ ਮੇਰੇ ਲਾਗੋਂ ਤੁਸੀਂ ਸਪੀਡ ਨਾਲ ਕੋਈ ਵੀ ਸ਼ੈ ਲੰਘੇ ਨਾ, ਮੈਂ ਸਾਈਡ ਤੇ ਹੋ ਜਾਣਾ। ਮੇਰਾ ਹੋਈ ਲੱਗਦਾ ਝੂਠ ਸਾਜੀ ਆਉਂਦੇ ਆ, ਮੈਂ ਚਲਾਉਣਾ ਗੱਡੀ, ਮੈਂ ਫੁੱਲ ਸਪੀਡ ਆ ਰਿਹਾ। ਉਹ ਤੂੰ ਕਿਹੜਾ ਪਦਾਇਸ਼ ਤੋਂ ਲੈ ਕੇ ਹੁਣ ਤੱਕ ਮੇਰੇ ਨਾਲ ਆ, ਤੈਨੂੰ ਤਾਂ 6 ਮਹੀਨੇ ਹੋਏ। ਅੱਲਾ ਤੂੰ ਅੱਜ ਗੱਡੀ ਦੇ 6 ਮਹੀਨੇ ਕਿਦੋਂ ਹੋਏ ਆ? ਕਿੰਨੇ ਮਹੀਨੇ ਹੋ ਗਏ ਜੀ? ਮਹੀਨਾ 1.5 ਮਹੀਨਾ ਹੋਇਆ ਹਲੇ। ਉਸ ਤੋਂ ਪਹਿਲੇ ਵੀ ਤਾਂ ਮੇਰੇ ਨਾਲ ਹੀ ਸੀਗਾ। ਅੱਲਾ ਤੂੰ ਅੱਜ ਗੱਡੀ ਤੇ ਮੈਂ ਦੁਆ ਕਰਦਾ ਹੀ ਨਹੀਂ, ਤੂੰ ਨਹੀਂ ਆਪਣੇ ਵਾਸਤੇ ਦੁਆ ਕਰਨ ਡਿਆ ਜਿਹਨੇ ਮੈਂ ਦੁਆ ਕਰਨ ਡਿਆ। ਮੌਲਾ ਇਹਨੂੰ ਪਹਿਲੇ ਗੱਡੀ ਦੇ ਦਿਓ, ਅੱਲਾ ਨੂੰ ਖੈਰ ਦੇ ਐਸੀ ਤੰਦਰੁਸਤ ਗੱਡੀ ਦੇ, ਮੇਰਾ ਯਾਰ ਆ ਕੇ ਜਾਵੇ। ਮੈਂ ਤੇਰੀ ਖਾਤਰ ਕਿੰਨਾ ਫਸਿਆ ਫਿਰਦਾ, ਮੈਂ ਕਈ ਜ਼ਰੂਰੀ ਕੰਮ ਛੱਡੇ ਹੁੰਦੇ ਆ। ਉਸਤਾਦ ਜੀ ਇਹਦੀ ਗੱਡੀ ਦਾ ਹੱਲ ਕੱਢ ਕੱਢ ਗਿਆ। ਮੈਨੂੰ ਨਵੀਂ ਮੋਟਰਸਾਈਕਲ ਲੈ ਕੇ ਦਿਓ, ਮੇਰੇ ਵਾਲੀ ਮੋਟਰਸਾਈਕਲ ਇਹਨੂੰ ਦੇ। ਤੇਰੇ ਵਾਲੀ ਕਿਹੜੀ ਮੋਟਰਸਾਈਕਲ ਆ? ਮੇਰੀ ਆ ਧੂਮ ਯਾਮਾਹਾ 2012 ਮਾਡਲ, ਜੈਨੂਨ ਹਰ ਸ਼ਾਇਦ ਬਦਲੀ ਆ। ਜਨਰਲ ਚ ਬਦਲੀ ਹੈ। ਪੈਸੇ ਕਿੰਨੇ ਲੱਗਦੇ ਉਹਦੇ ਮਹੀਨੇ ਦੇ? ਉਹਦੇ ਤੇ ਮੇਰਾ ਉਸਤਾਦ ਜੀ ਲੱਕ ਟੁੱਟਾ ਪਿਆ ਵਾ। ਮੈਨੂੰ ਏਦਾਂ ਲੱਗਦਾ ਮੈਂ ਜੂਆ ਖੇਲਦਾ। ਲੱਕ ਟੁੱਟੂ ਲੱਕ ਟੁੱਟੂ। ਅੱਛਾ ਰੋਲ ਇੰਨਾ ਪੀਣ ਦਈ ਹੈ ਕਿ ਖਬਰੇ ਕਿਹੜੇ ਸਾਹ ਖੁਸ਼ਕ ਹੋਏ ਆ ਉਹਦੇ ਅੰਦਰ। ਲੈਣੀ ਮਤਲਬ ਗੱਲ ਕਰਨ ਦਾ ਇਹ ਕਿ ਇੰਨੀ ਦੇਰ ਬਾਅਦ ਵੀ ਲੈਣੀ ਤੇ ਮੈਂ ਪੁਰਾਣੀ ਲੈਣੀ। ਨਵੇਂ ਯਾਰ ਦੇਖ ਨਾ, ਮੇਰੀ ਜ਼ਿੰਦਗੀ ਦੀ ਪਹਿਲੀ ਜਿਹੜੀ ਗੱਡੀ ਸੀ ਨਾ, ਉਹ ਇਦਾਂ ਦੀ ਸੀ ਵੀ ਯਾਨੀ ਕਿ ਜਦੋਂ 80,000 ਰੁਪਏ ਮੇਰੀ ਤਨਖਾਹ ਸੀ ਕੋਹਿਨੂਰ ਚ, 75,000 ਕਿ 80,000 ਜੀ। ਉਹਨਾਂ ਨੇ ਮੈਨੂੰ ਦੇ ਦਿੱਤੀ 10,000 ਰੁਪਏ ਮਹੀਨੇ ਤੇ ਕੋਰੇ ਪੂਰੇ ਠੀਕ ਹੈ 5 ਮਾਡਲ। ਉਹ ਸੀ ਉਹਨੂੰ ਉਹਦੇ ਤੇ ਲੱਗਣੇ ਹੀ ਲੱਗਣੇ ਸੀ। ਉਹ ਪੈਸੇ ਲਵਾਉਣ ਵਾਲੀ ਗੱਡੀ ਸੀ। 80,000 ਉੱਤੇ ਲੱਗ ਲੱਗ ਨਹੀਂ ਸੀ, ਆਣੇ ਨਹੀਂ ਸੀ। ਉਹਦੇ ਤੇ ਹੀ ਸੀ ਹਿਸਾਬ ਉਹਦਾ ਵੀ ਉਹਦਾ ਹਰ ਸ਼ੈ ਜਿਹੜੀ ਉਹਦੀ ਪੈਣ ਵਾਲੀ ਸੀ, ਪੂਰੀ ਗੱਡੀ। ਸਿਰਫ ਨਾ ਹੀ ਗੱਡੀ। ਇੰਜਣ ਵੀ ਫਲਾਣਾ ਵੀ ਉਹਦੇ ਰਿੰਗ ਪਿਸਟਮ ਉਹਦਾ ਫਲਾਣਾ, ਉਹਦਾ ਟਾਇਰ ਟੂਪਾਂ, ਉਹਦਾ ਸਾਰਾ ਕੁਝ ਪੈਣ ਵਾਲਾ ਸੀ। ਲੇਕਿਨ ਉਹ ਹੌਲੀ ਹੌਲੀ ਮੈਂ ਕਰਾ ਲਿਆ, ਫਿਰ ਉਹ ਚੱਲਦੇ ਫਿਰ ਉਹਦੇ 'ਚ ਇੱਕ ਐਸਾ ਫਾਲਟ ਪੈ ਗਿਆ ਸਾਜ ਜੀ, ਜਿਹੜਾ 6 ਮਹੀਨੇ ਨਹੀਂ ਸਮਝ ਆਇਆ ਕਿਸੇ ਨੂੰ।
ਕਿ ਜੀ। ਚੰਗੀ ਭਲੀ ਜਾ ਰਹੀ ਹੈ, ਹਾਂਜੀ। ਇੱਕਦਮ ਪੂਰੀ ਗੱਡੀ ਦੀ ਜਾਨ ਨਿਕਲ ਜਾਂਦੀ ਸੀ, ਯਾਨੀ ਕਰੰਟ ਹੀ ਬੰਦ ਹੋ ਗਿਆ ਨਿਊਟਨ ਬਿਲਕੁਲ। ਖਲੋ ਜਾਂਦੀ ਸੀ ਸਾਰੀ ਹਾਂਜੀ, ਗੱਡੀ ਖਲੋ ਗਈ ਠੀਕ ਹੈ। ਸਲਫ ਹੀ ਨਾ ਚੁੱਕਣਾ। ਤੇ ਖਲੋਤੇ ਰਹਿਣਾ, ਤੇ ਮੈਂ ਖੱਪ ਜਾਣਾ ਕਿ ਯਾਰ ਮੈਨੂੰ ਇਹ ਪਤਾ ਸੀ ਕਿ ਇਹਦੇ ਚ ਨਾ ਕੋਈ ਇਲੈਕਟ੍ਰਿਕ ਕੋਈ ਰੌਲਾ ਵਾ, ਜਿਹੜਾ ਇੱਕਦਮ ਕਰੰਟ ਨੱਚੇ ਹੋਇਆ। ਗੱਡੀ ਦਾ ਇੰਜਨ ਉਹਦਾ ਮਕੈਨੀਕਲ ਦਾ ਮਸਲਾ ਨਹੀਂ ਹੈਗਾ। ਸਹੀ। ਬੰਦ ਹੋ ਅੱਛਾ, ਉਸ ਤੋਂ ਬਾਅਦ ਥੋੜੀ ਦੇਰ ਮੈਂ ਤਾਰਾਂ ਤੂਰਾਂ ਲਾਉਣੀਆਂ, ਅੱਗੇ ਹੱਥ ਹੁੱਥ ਮਾਰਨੇ, ਤਾਰਾਂ ਨੂੰ ਸਾਈਡ ਤੇ ਕਰਨਾ, ਇੱਧਰ ਉੱਧਰ ਕਰਨਾ, ਤੇ ਉਹਨੇ ਸਟਾਰਟ ਹੋ ਜਾਣਾ। ਉੱਤੇ ਬੜੇ ਮਿਸਤਰੀਆਂ ਕੋ ਗਿਆ। ਹੁਣ ਰੌਲਾ ਹੈ ਕਿ ਜਦੋਂ ਗੱਡੀ ਸਟਾਰਟ ਖੜੀ, ਉਦੋਂ ਮਿਸਤਰੀ ਨੂੰ ਕਿੱਦਾਂ ਪਤਾ ਲੱਗੇ ਵੀ ਕਿੱਥੇ ਰੌਲਾ? ਕਿੱਥੇ ਨਾਲ ਬੈਠੇ ਮਿਸਤਰੀ ਫੇਰ ਨਾਲ ਬੈਠੇ ਵੀ ਨਹੀਂ, ਉਹ ਤੇ ਕਿਤੇ ਲਾਹੌਰੋਂ ਫੈਸਲਾਬਾਦ ਜਾਂਦੇ ਆ, ਮਾਨ ਵਾਲੇ ਦੇ ਕੋਲ ਹੋ ਗਈ, ਉੱਥੋਂ ਮੈਂ ਮਿਸਤਰੀ ਕਿੱਥੇ ਨਾਲ ਲਈ ਫਿਰਾਂ। ਦਿਲ ਕਰੇ ਹੋਵੇ ਹੀ ਨਾ ਅਗਲੇ ਦਿਨ ਹੋਵੇ। ਨਹੀਂ, ਬੈਟਰੀ ਬੂਟਰੀ ਵੀ ਉਹਦੀ ਸਹੀ ਸਾਰਾ। ਬੈਟਰੀ ਏਦਾਂ ਡੈਡ ਨਹੀਂ ਹੁੰਦੀ ਇੱਕਦਮ ਵੀ ਤੁਰੀ ਜਾਂਦੀ ਗੱਡੀ ਆਫ ਹੋ ਗਈ ਹੈ, ਵੀ ਜਿਵੇਂ ਤੁਸੀਂ ਸੋਚੀ ਆਫ ਕਰਤਾ। ਨਹੀਂ ਉਹਦਾ ਤਾਰ ਨਾ ਢਿੱਲੀ ਹੋਵੇ ਸਾਡੀ ਕਿਹਦੀ? ਉਹਦੀ ਜਿੱਦਨ ਨਾਲ ਗ੍ਰਿਪ ਬੈਟਰੀ ਜਦੋਂ ਗੱਡੀ ਸਟਾਰਟ ਹੋ ਜਾਂਦੀ ਨਾ, ਉਦੋਂ ਬੈਟਰੀ ਦਾ ਤੱਲਾ ਖਤਮ ਹੋ ਜਾਂਦਾ। ਉਦੋਂ ਬੈਟਰੀ ਸਿਰਫ ਚਾਰਜ ਹੁੰਦੀ ਹੈ, ਬੈਟਰੀ ਦਾ ਕਰੰਟ ਦਾ ਰੌਲਾ ਦਾ। ਗੱਡੀ ਸਟਾਰਟ ਕਰਕੇ ਬੈਟਰੀ ਬਾਹਰ ਕੱਢ ਲਾ, ਗੱਡੀ ਸਟਾਰਟ ਰਹੇਗੀ। ਇਮੋਸ਼ਨ ਜਦੋਂ ਬੰਦ ਹੋ ਜਾਂਦੀ, ਬੰਦ ਇਸ ਵੇ ਬੰਦ ਕਿਉਂ ਹੁੰਦੀ? ਇਹ ਮੈਂ ਕਹਿੰਦਾ ਵੀ ਉਹਦਾ ਤਾਂ ਨਹੀਂ ਸੀ ਕੋਈ ਰੌਲਾ। ਤੇ ਉਹੀ ਤਾਂ ਕਹਿੰਦੇ ਆ ਭਾਜੀ ਜਦੋਂ ਗੱਡੀ ਸਟਾਰਟ ਆ ਨਾ, ਹਾਂਜੀ। ਉਦੋਂ ਬੈਟਰੀ ਬਾਹਰ ਕੱਢ ਲਾ ਭਾਵੇਂ। ਗੱਡੀ ਜਾਈ ਇਹ ਬਾਈ ਗੱਡੀਆਂ ਸਾਡੀਆਂ ਇੰਜ ਹੁੰਦਾ, ਮੈਂ ਵੇਖਿਆ ਉਹ ਵੀ। ਬਾਦਲ 'ਚ ਹੁੰਦਾ ਨਾ, ਲੇਕਿਨ ਜਦੋਂ ਗੱਡੀ ਸਟਾਰਟ ਹੋ ਗਈ, ਉਦੋਂ ਇੰਜਨ ਦੇ ਸਿਰ ਤੇ ਚੱਲ ਰਹੀ ਹੈ, ਉਦੋਂ ਬੈਟਰੀ ਚਾਰਜ ਹੁੰਦੀ, ਉਧਰੋਂ ਗੱਡੀ ਚਾਰਜ ਕਰਦੀ ਬੈਟਰੀ ਨੂੰ ਸਟਾਰਟ ਹੋ ਕੇ। ਹਾਂਜੀ। ਉਹ ਗੱਡੀਆਂ ਬਾਜ਼ੀ ਹੁੰਦੀਆਂ ਜਿਹੜੀਆਂ ਬੈਟਰੀ ਤੇ ਚੱਲਦੀਆਂ ਨੇ। ਉਹ ਉੱਥੇ ਹਾਂਜੀ, ਇਸ ਤੋਂ ਭਾਜਨ ਉਹ ਫਿਰ ਜਨਾਬ ਜੀ ਇੱਕ ਲਾਹੌਰ ਸੀ ਮਿਸਤਰੀ, ਓਏ ਹੋਏ ਹੋਏ ਅੱਛਾ ਯਾਰ, ਉਹਦੀ ਧੂਮ। ਉਹਦਾ ਮੈਂ ਜਦੋਂ ਮੈਂ ਪੁੱਛਿਆ ਨਾ, ਮੈਂ ਕਿਸੇ ਨੂੰ ਵੀ ਹਾਂਜੀ। 10 ਚੋਂ 8 ਬੰਦਿਆਂ ਨੇ ਕਿਹਾ ਯਾਰ ਉਹਦੇ ਕੋਲ ਲੈ ਜਾ, ਉਹਦੇ ਕੋਲ ਲੈ ਜਾਓ। ਉਹਦੇ ਕੋਲ ਲੈ ਜਾ। 5 ਸਟਾਰ ਏਦਾਂ ਦਾ ਯਾਨੀ ਇਲੈਕਟ੍ਰੀਸ਼ੀਅਨ ਸੀ ਸਹੀ। ਵੀ ਸੁਭਾਨ ਅੱਲਾ। ਤੇ ਉਹ ਹੁਣ ਨਾ ਜਨਾਬ, ਉਹਨੂੰ ਮੈਂ ਲੱਭਿਆ ਬੜੀ ਮੁਸ਼ਕਲ। ਮੈਂ ਉਹਨੂੰ ਕਿਹਾ, ਮੈਂ ਕਿਹਾ ਉਸਤਾਦ ਜੀ ਇਹ ਮਸਲਾ। ਕਹਿੰਦਾ ਖੋਲੋ ਟੱਪ। ਅੱਛਾ, ਉਹਨੇ ਮਿਸਤਰੀ ਦੀ ਇੱਕ ਆਦਤ ਹੁੰਦੀ ਵੀ ਤੇਰੇ ਕੋਲ 6 ਮੁੰਡੇ ਆ, ਆਪ ਆ ਤੂੰ ਟੱਪ ਆਪ ਕੋਲ ਕਦੀ ਦੇਖ। ਅੱਛਾ ਜੀ। ਹਾਂ, ਕਦੀ ਦੇ ਲਈ। ਉਹਨੂੰ ਕਹੇ ਜੀ ਭਾਜੀ ਇਹ ਮਸਲਾ ਕਰਦਾ, ਖੋਲੋ ਟਾਪਾ ਕੋਲ। ਮੋਟਰਸਾਈਕਲ ਵਾਲਿਆਂ ਨੂੰ ਭਲਾ ਕੀ ਕਹਿੰਦੇ, ਲਾਓ ਵੱਡੇ ਸਟੈਂਡ। ਆਹੋ, ਆਹੋ ਤੁਸੀਂ ਆਪ ਲਾ ਲਓ। ਵੱਡੇ ਸਟੈਂਡ ਤੇ ਲਾ ਕੇ ਤੂੰ ਸਾਈਡ ਤੇ ਆਏ, ਉਸ ਤੋਂ ਬਾਅਦ ਪੂਰੀ ਗੱਡੀ ਉਹਨਾਂ ਨੇ ਪੁੱਠੀ ਸਿੱਧੀ ਆਪ ਹੀ ਕਰੀ ਜਾਣੀ, ਸਟੈਂਡ ਤੇ ਤੇਰੇ ਕੋਲ ਲਵਾਉਣੀ। ਅੱਛਾ ਫੇਰ ਠੀਕ ਹੈ ਜੀ। ਉਹ ਜਨਾਬ ਜੀ ਬੜਾ ਨਾਮ, ਮੈਂ ਕਿਹਾ ਉਸਤਾਦ ਜੀ ਤੁਹਾਡਾ ਬੜਾ ਨਾਂ ਸੁਣਿਆ। ਕਹਿੰਦਾ ਬਸ ਜੀ ਮੌਲਾ ਦੀ ਕਰਮ ਨਵਾਜ਼ੀ ਆ, ਹੁਕਮ ਕਰੋ। ਮੈਂ ਕਿਹਾ ਯਾਰ ਇੰਜ ਹੁੰਦਾ ਵਾ। ਉਹਦੇ ਕੋਲ ਕਹਿੰਦੇ ਇਦਾਂ ਦੇ ਹੀ ਕੰਮ ਆਉਂਦੇ ਆ, ਅਜੀਬੋ ਗਰੀਬ। ਅਜੀਬੋ ਗਰੀਬ, ਜਿਹੜੇ ਸਮਝ ਨਹੀਂ ਆਉਂਦੇ। ਤੇ ਉਹਨੂੰ ਪਤਾ ਵਾ ਵੀ ਕਿਹੜੀ ਇਹਦੀ ਤਾਰ ਐਸੀ ਆ। ਇੱਕ ਤਾਰ ਹੁੰਦੀ ਆ ਵੀ ਉਹਦੇ ਤੇ ਕਰੰਟ ਉਹ ਸਪਾਰਕ ਹੋ ਵੀ ਗਈ ਨਾ, ਗੱਡੀ ਨਹੀਂ ਬੰਦ ਹੋਣੀ। ਕਿਹੜੀ ਤਾਰ ਐਸੀ ਆ, ਕਿੱਥੇ ਜਾ ਰਹੀ, ਕਿੱਥੋਂ ਨਿਕਲ ਕੇ, ਜਿਹਦੇ ਨਾਲ ਗੱਡੀ ਬੰਦ ਹੋਣ ਦਾ ਤਲਕ। ਉਹਨੇ ਸਟੱਡੀ ਕੀਤਾ ਹੋਇਆ। ਉਹਨੇ ਉਹ ਸਟੱਡੀ ਕੀਤਾ ਉਸਤਾਦ ਜੀ, ਤੇ ਬੜਾ ਨਾਮ ਉਹਦਾ ਪਾਵਾ ਜੀ। ਲੱਭ ਲੁੱਭ ਕੇ ਚਲਾ ਗਿਆ। ਉਹਨੇ ਮੈਨੂੰ ਟਾਈਮ ਦਿੱਤਾ, ਉਹਨੇ ਕਿਹਾ ਭਾਈ ਸਾਈਡ ਤੇ ਗੱਡੀ ਲਾ ਲਓ, 4-5 ਗੱਡੀਆਂ ਦੇਖ ਕੇ। ਤੇ ਜਿਹੜੇ ਇਦਾਂ ਦੇ ਬੰਦੇ ਹੁੰਦੇ ਨੇ ਨਾ, ਉਹ ਆਪ ਕੰਮ ਘੱਟ ਕਰਦੇ। ਆਪ ਉਹਨਾਂ ਨੇ ਸਿਰਫ ਐ ਦੇਖ ਕੇ ਕਹਿਣਾ, ਓਏ ਰਿਆ ਐ ਨਾ ਐ ਕਰਦੇ, ਬਾਕੀ ਉਹ ਫਿਰ ਰਹੇ ਹੁੰਦੇ ਆ। ਫਿਰ ਉਹ ਇਸੇ ਪੈਸੇ ਲੈਂਦੇ। ਉਹਨੂੰ ਕਹਿੰਦੇ ਥੋੜੀ ਮਾਰਨ ਦੇ ਪੈਸੇ ਨਹੀਂ, ਥੋੜੀ ਕਿੱਥੇ ਮਾਰਨੀ ਇਹਦੇ ਪੈਸੇ ਲੈ। ਠੀਕ ਆ ਨਾ ਬਾਬਾ ਜੀ। ਉਹਨੇ ਇੰਜ ਕਰਕੇ ਟਾਪਾ ਪਾ, ਬੜੇ ਸਟਾਈਲ ਨਾਲ ਹੀਰੋ ਟੈਪ ਐ ਕਰਕੇ ਉਹਨੇ ਇੰਜ। ਹਾਂਜੀ ਸਰ ਕੀ ਕਹਿੰਦੇ। ਉਸਤਾਦ ਜੀ ਕਿੰਨੀ ਕੁ ਦੇਰ ਉਹਨੇ ਲਾਈ ਹੋਏਗੀ, ਕਿੰਨੀ ਕੁ ਦੇਰ ਤੁਹਾਡੇ ਹਿਸਾਬ ਨਾਲ? ਯਾਨੀ ਕਿ ਠੀਕ ਕਰਨ ਤੇ ਨਹੀਂ, ਇਹ ਕਹਿਣ ਤੇ ਕਿ ਭਾਜੀ ਮੈਨੂੰ ਨਹੀਂ ਸਮਝ ਆ ਰਹੀ। ਅੱਛਾ ਜੀ। ਹਾਂ ਅੱਛਾ ਜੀ। ਹਾਂਜੀ। ਨਹੀਂ ਨਾ ਨਾਮ ਫਿਰ ਕਿੱਧਰ ਗਿਆ? ਇਹ ਤੇ ਹੁਣ ਇਹ ਵੀ ਕਰਾਉਣੇ ਹੁੰਦੇ ਨਾ। ਜਿਹੜੀ ਮੇਰੀ 5 ਮਾਡਲ ਗੱਡੀ ਸੀ, ਉਹਦੀ ਹਰ ਤਾਰ ਤੇ ਡੁਪਲੀਕੇਟ ਪਈ ਸੀ। ਅੱਛਾ ਜੀ। ਹਾਂਜੀ, ਹਰ ਸ਼ਾਇਦ ਪਿਛੋਂ ਯਾਨੀ ਉਹਦਾ ਅਗਲਾ ਜਿਹੜਾ ਸੈਟਅਪ ਇਦਾਂ ਦਾ ਸੀ ਕਿ ਇੰਜ ਕਰਕੇ ਤਾਰ ਇੱਥੋਂ ਪਾਈ ਇਹਨਾਂ ਤੇ ਹੁਣ ਤਾਰ ਇੱਧਰ ਲੈ ਕੇ ਜਾਣੀ ਹੈ। ਤੇ ਫਿਟਿੰਗ ਜਿਹੜੀ ਹੁੰਦੀ ਨਾ ਕੰਪਨੀ ਦੀ ਹੁੰਦੀ ਕਿ ਇੰਜ ਥੱਲਿਓਂ ਇੰਜ ਤਾਰ ਗਈ, ਇੰਜ ਕਰਕੇ ਪਿੱਛੋਂ ਇੰਜ ਕਰਕੇ ਫਰਸ਼ ਦੇ ਨਾਲ ਇੰਜ ਕਰਕੇ ਤੇ ਉੱਥੇ ਲੱਗੀ। ਉੱਥੇ ਲੱਗੀ। ਹੁਣ ਉਹ ਤਾਰ ਖਰਾਬ ਹੋ ਗਈ, ਕਰੈਕਟਰ ਇੱਥੋਂ ਪਾਈ ਆ ਸਿੱਧੀ ਉੱਥੇ ਪਾਤੀ। ਠੀਕ ਹੈ ਜੀ। ਇਧਰੋਂ ਖਰਾਬ ਹੋਈ ਆ, ਸਿੱਧੀ ਇੱਧਰ ਪਾਤੀ। ਉਹ ਜਾਲਾ ਜਿਹਾ ਬਣੇਗਾ। ਫਸਿਆ ਸੀ ਜਾਲਾ। ਤੇ ਉਹ ਕਹਿੰਦਾ ਭਾਜੀ ਇਹ ਕਿੱਥੋਂ ਆਈ ਗੱਡੀ? ਮੈਂ ਕਿਹਾ ਜੀ ਇਹ ਮੇਰੀ ਜ਼ਿੰਦਗੀ ਦੀ ਪਹਿਲੀ ਗੱਡੀ। ਭਾਈ ਉਹਨੇ ਮੈਂ ਦੱਸਿਆ ਜਦੋਂ ਸਾਰਾ, ਉਹਨੇ ਕਿਹਾ ਅਗਰ ਤੇ ਰੱਖਣੀ ਹੈ ਨਾ ਗੱਡੀ, ਤੇ ਇਹਦੀ ਨਾ ਕੋਈ ਤਕਰੀਬਨ 70-80% ਸਾਰੀ ਵਾਇਰਿੰਗ ਜੈਨੂਇਨ ਕਰਵਾ ਲਓ। ਜਿੱਦਾਂ ਮਤਲਬ ਵਾਇਰਿੰਗ ਇਦਾਂ ਹੀ ਹੋਏਗੀ, ਲੇਕਿਨ ਉਹ ਤਾਰ ਇੱਥੋਂ ਕੱਟ ਕੇ ਇੱਥੇ ਪਾਈ ਆ। ਹਾਂਜੀ। ਹੁਣ ਇਹ ਹੀ ਤਾਰ ਮੈਂ ਉਧਰੋਂ ਨਹੀਂ ਲਿਆ ਸਕਦਾ ਕਿਉਂਕਿ ਉਹ ਤਾਰ ਲੰਬੀ ਚਾਹੀਦੀ ਹੈ। ਤੇ ਇੱਥੋਂ ਹੀ ਇਦਾਂ ਹੀ ਸੈਟਅਪ ਕਰ ਦਾਂਗਾ, ਲੇਕਿਨ ਇਹ ਕਿ ਤੁਹਾਡਾ ਇੰਜਨ ਪੂਰਾ ਹੈ, ਨੀਟ ਐਂਡ ਕਲੀਨ ਸਾਰਾ ਨਿਜ਼ਾਮ ਹੋ ਜਾਏਗਾ। ਉੱਤੋਂ ਨਜ਼ਰ ਆਉਣ ਲੱਗ ਜਾਏਗਾ। ਹਾਂ, ਤੇ ਤਾਰਾਂ ਦਾ ਵੀ ਪੂਰਾ ਇੱਕ ਅੱਛੇ ਤਰੀਕੇ ਨਾਲ ਕਰ ਦਾਂਗਾ। ਸੈਟਅਪ ਚੱਲ ਪਏਗਾ ਤੁਹਾਡਾ। ਮੈਂ ਕਿਹਾ ਨਹੀਂ ਯਾਰ, ਮੈਂ ਰੱਖਣੀ ਨਹੀਂ ਹੈਗੀ। ਠੀਕ।
ਇੱਥੇ ਤੇ 15-20 ਹਜ਼ਾਰ ਰੁਪਇਆ ਲੱਗ ਜਾਣਾ ਸਾਰੇ ਕੰਮ ਤੇ ਉਸ ਦੌਰ ਦਾ। ਆਹੋ 25,000 ਤੇ ਮੈਂ ਅਗਲੇ ਦਿਨ ਹੀ ਲਾਇਆ ਸੀ ਉਹਦੇ ਤੇ ਹਾਏ ਹਾਏ ਹਾਏ। ਜਦੋਂ 25,000 ਤੇ ਮੈਂ ਉਹਦਾ ਰਿੰਗ ਪਿਸਟਮ ਉਹ ਇੰਜਨ ਸਾਰਾ ਉਹਦਾ ਕਰਾਇਆ ਤੇ ਉਦੋਂ 1.5 ਲੱਖ ਦੀ ਕੋਰ ਨਵੀਂ ਆਈ। ਮੈਂ ਕਹਿੰਦਾ 75,000 ਤਨਖਾਹ ਵਾ ਵੀ 30,000 ਉੱਤੇ ਲੱਗ ਗਿਆ। ਬਾਕੀ ਕੀ ਪੱਲੇ ਪਿਆ। ਜੋ ਤੁਸੀਂ ਤਨਖਾਹ ਲੈਂਦੇ ਹੋ ਤੁਸੀਂ 30 ਸਾਈਡ ਤੇ ਕੱਢਿਆ ਕੋਰੇ ਦਾ ਵਾ ਭਾਈ। ਤੇ ਉਸ ਤੋਂ ਬਾਅਦ ਫਿਰ ਉਹ ਚਾਹ ਬੜਾ ਸੀ। ਇਦਾਂ ਦੀ ਗੱਡੀ ਵਿੱਚ ਆ ਇਹ ਹੁੰਦਾ ਹੀ ਯਾਰ ਮਿੱਠਾ ਚਾਹ ਹੁੰਦਾ ਹੀ ਆ। ਇੰਨੀ ਸਵਾਰੀ ਦਾ ਹੁੰਦਾ। ਚਾਹ ਹੁੰਦਾ ਵਾ ਜਿੱਦਾਂ ਦੀ ਮਰਜ਼ੀ ਹੋਵੇ। ਸਹੀ ਗੱਲ ਸਾਜੀ। ਇਦਾਂ ਦੀ ਗੱਡੀ ਤੇ ਕਿੜ ਹੁੰਦੀ ਆ ਖੇਜ ਹੁੰਦੀ ਆ। ਨਹੀਂ ਉਹ ਚਾਹ ਹੁੰਦਾ ਤੂੰ ਫੈਸਲਾ ਵਾਲੀ ਗੱਡੀ ਭਾਵੇਂ ਅਸੀਂ ਕਿੰਨੀਆਂ ਗੱਲਾਂ ਕਰੀ ਦੀਆਂ ਉਹ ਮੈਂ ਤੈਨੂੰ ਅੱਜ ਲੈ ਦੇਵਾਂ ਤੂੰ ਜਦੋਂ ਘਰ ਲੈ ਕੇ ਜਾਣੀ ਉਹਦਾ ਚਾਹ ਹੀ ਲੈਦਾ ਹੋਣਾ। ਕੱਲਾ ਚਾਹ ਹੀ ਹੋਣਾ ਬਸ। ਉਹ ਚਾਹ ਹੀ ਹੁੰਦਾ ਕੱਲਾ ਹੋਰ ਨਾਲ ਚਾਹ ਨਾਲ ਰਸ ਵੀ ਹੁੰਦੇ। ਉਹ ਭਾਜਣ ਉਹਨੇ ਨਾ ਖੈਰ ਉਹਨੇ ਕਿਹਾ ਜੀ ਮੈਂ ਤੁਹਾਨੂੰ ਕੋਸ਼ਿਸ਼ ਕਰ ਉਹਨੇ ਜਿਹੜੀਆਂ ਉਹ ਤਾਰਾਂ ਹੁੰਦੀਆਂ ਨਾ 5-7 ਜਿਹੜੀਆਂ ਉਸ ਟਾਈਪ ਦੀਆਂ ਉਹਨੇ ਮੈਨੂੰ ਪੁੱਛਿਆ ਕਿੱਦਾਂ। ਉਸ ਤੋਂ ਬਾਅਦ ਸਲਫ ਵੱਜਦਾ ਮੈਂ ਕਿਹਾ ਸਲਫ ਵੱਜਦਾ ਵਾ ਸਹੀ। ਯਾਨੀ ਕਹਿ ਕਰਦੀ ਹੈ ਲੇਕਿਨ ਸਟਾਰਟ ਨਹੀਂ ਹੁੰਦੀ। ਇੱਥੇ ਹੀ ਅੜੀ ਹੈ। ਸਿਰਫ ਜਦੋਂ ਬੰਦ ਹੁੰਦੀ ਨਾ ਉਦੋਂ ਕੋਈ ਇੰਜ ਕਰਕੇ ਜਿਵੇਂ ਛਿੱਕ ਨਹੀਂ ਆਉਂਦੀ ਹਾਂਜੀ ਉਹ ਛਿੱਕ ਮਾਰਦੀ ਤੇ ਕਨੈਕਸ਼ਨ ਮੁੱਕ ਜਾਂਦਾ। ਉਸ ਤੋਂ ਬਾਅਦ ਸਲਫ ਵੱਜਦਾ ਵਾ ਲੇਕਿਨ ਸਟਾਰਟ ਨਹੀਂ ਹੁੰਦੀ ਯਾਨੀ ਉਹਨੇ। ਤੇ ਫਿਰ ਥੋੜੀ ਦੇਰ ਮੈਂ ਤਾਰਾਂ ਤੋਂ ਅੱਗੋਂ ਹਿਲਾਵਾਂ ਜਾਂ ਮੈਂ ਕੋਈ ਐਵੇਂ ਕਰਾਂ ਇੱਧਰ ਉੱਧਰ ਤੇ ਫਿਰ ਸਟਾਰਟ ਹੋ ਜਾਂਦੀ ਫੌਰਨ ਸਟਾਰਟ ਹੋ ਜਾਂਦੀ। ਲੋ ਜੀ ਉਸਤਾਦ ਜੀ ਉਹਨੇ ਕਿਹਾ ਮੈਨੂੰ ਸਮਝ ਆ ਗਈ ਭਾਈ ਉਹਨੇ 2 ਤਾਰਾਂ ਮੁੰਡੇ ਬੁਲਾਏ ਨੇ ਐ ਕਰਕੇ ਟੇਪ ਕੀਤੀ ਫਲਾਂ ਕੀਤੀ। ਇੱਕ ਤਾਰ ਛਿੱਲੀ ਸੀ ਤੇ ਉਹ ਨਾ ਉਹਨੇ ਮੈਨੂੰ ਦਿਖਾਇਆ ਉਹ ਤਾਰ ਯਾਨੀ ਕਿ ਨਾ ਉਹਦੇ ਉੱਤੋਂ ਉਹਦਾ ਕਵਰ ਲੱਥਾ ਸੀ ਤੇ ਉਹ ਕਿਸੇ ਨਾ ਚੀਜ਼ ਦੇ ਨਾਲ ਟੱਚ ਯਾਨੀ ਹੋਣ ਦਾ ਉਹਦੇ ਚਾਂਸ। ਉਹਨੇ ਇਦਾਂ ਦੀਆਂ ਜਿਹੜੀਆਂ ਤਾਰਾਂ ਸੀ ਨਾ ਦੇਖ ਕੇ ਸਾਰੀਆਂ ਸਪਾਰਕਿੰਗ ਉਹਨੇ ਸਾਰਿਆਂ ਦੇ ਟੇਪ ਕਰਦੀ। ਉਹਨੇ ਕਿਹਾ ਭੈਣ ਓਕੇ ਹੋ ਗਿਆ ਭਾਈ। ਹਾਂ ਲੋ ਜੀ ਵਾਕਈ ਉਸਤਾਦ ਜੀ ਉਹ ਮਿਸਤਰੀ ਸੀ। ਅੱਛਾ ਜੀ। ਮੈਂ ਮਤਲਬ ਆਪ ਵੀ ਟਰਾਈ ਕਰਦਾ ਰਿਹਾ ਪਹਿਲੇ 6 ਮਹੀਨੇ ਪਹਿਲੇ ਕਰਾਉਂਦਾ ਰਿਹਾ ਲੋਕਾਂ ਕੋ ਐਨੂੰ ਫਲਾਣਾ ਚ ਕੱਢ ਕੇ ਉਹਨੇ ਸਾਜੀ ਇਹ ਗੇਮ ਕੀਤੀ ਹੈ। ਮੈਂ ਮੰਨ ਗਿਆ ਮੈਂ ਕਿਹਾ ਯਾਰ ਕਿਆ ਹੋਇਆ ਓਕੇ ਹੋ ਗਈ। ਹਾਂਜੀ 3 ਦਿਨ ਬਾਅਦ ਮੈਂ ਫੈਸਲਾ ਪਾਉਂਦਾ ਆਇਆ ਸ਼ੂਟ ਬੜਾ ਡਾ ਸ਼ੇਖੂਪੁਰੇ ਦੇ ਕੋਲ ਬੰਦ। ਉਦੋਂ ਕੋਈ ਹੋਰ ਵਜ੍ਹਾ ਹੋਣੀ। ਮਿਸਤਰੀ ਨੂੰ ਗਾਲ ਨਿਕਲ ਗਈ। ਲੋਰੋ ਅਸਲ ਮਾਰਿਆ ਵਾ ਪਿਆ ਸ਼ਦਰਿਓ ਸਿੱਧਾ ਹੀ ਸ਼ੇਖੂਪੁਰ ਰੋਡ ਤੇ ਸ਼ੂਟਰ ਡਾਕਾ ਸ਼ੇਖੂਪੁਰੇ ਕੋ ਬੰਦ ਉਸੇ ਸਟਾਈਲ ਸੇਮ ਸਟਾਈਲ। ਤੇ ਫਿਰ ਉਹ ਕਹਦਾ ਬਿਲਤ ਤੇ ਹੁਣ ਨਾ ਮੈਨੂੰ ਉਹਦੀ ਇੱਕ ਜੁਗਾੜ ਸਮਝ ਆ ਗਿਆ। ਲਓ ਮੈਨੂੰ ਇਹਦਾ ਇੱਕ ਜੁਗਾੜ ਸਮਝ ਆ ਗਿਆ ਤਾਰਾਂ ਦਾ ਨਾ ਇੱਕ ਪੰਗਾ। ਇੱਕ ਦਿਨ ਯਾਸੀਨ ਨਹੀਂ ਆਪਣਾ ਹਾਂਜੀ ਹਾਂਜੀ ਆ ਸਟੂਡੀਓ ਵਾਲਾ ਸੱਪਾਂ ਵਾਲਾ ਰਿਕਾਰਡਰ ਇਹ ਮੇਰੇ ਨਾਲ ਸੀ। ਫੈਸਲਾਬਾਦ ਤੋਂ ਗਏ ਸ਼ੇਖੂਪੁਰਾ ਵੀ ਟੱਪ ਗਏ ਮੇਰਾ ਹੱਲ ਅੱਛਾ ਤੇ ਬੰਦ ਹੋ ਗਈ। ਯਾਨੀ ਜਦੋਂ ਚੱਲ ਰਹੀ ਹੈ ਨਾ ਫਾਲਟ ਹੈ ਉਹ ਉਸਤਾਦ ਜੀ ਨੇ ਇੱਕ ਵਾਰੀ ਲੁੱਟੇ ਵੀ ਗਏ ਸਾਂ ਅੱਛਾ ਜੀ ਇਸੇ ਚੱਕਰ ਚ ਬੰਦ ਹੋਈ। ਫੈਸਲਾਬਾਦ ਯੂਨੀਵਰਸਿਟੀ ਗੇਟਾਂ ਤੇ ਓਏ ਇੱਡੀ ਮਸ਼ਹੂਰ ਜਗ੍ਹਾ ਜੀ ਫੈਮਿਲੀ ਨਾਲ ਆਰਡੀਬੀ ਨਾਲ ਅੱਗੇ ਬੈਠਾ। ਇਹ ਤਾਂ ਤੁਸੀਂ ਲੁੱਟੇ ਜਾਣਾ ਸੀਗਾ ਚਵਲ ਨਾਲ ਬਿਠਾਇਆ। ਹਾਂ ਨੈਸ਼ ਉਹ ਬਾਜੀ ਸਪੀਡ ਬ੍ਰੇਕਰ ਟੱਪੇ ਆ ਤੇ ਕਿਤੇ ਤਾਰ ਇੰਜਨ ਜਿਹੜੀ ਵੀ ਮਸਲਾ ਜੀ ਹੋਈ ਆ ਹਿੱਲ ਗਈ। ਇਹ ਆਪਾਂ ਬੰਦ ਉੱਥੇ ਤੇ ਸਾਹਮਣੇ ਗੁਲਬਰਗ ਥਾਣਾ ਵਾ ਯਾਨੀ ਹਾਂਜੀ ਹਾਂਜੀ ਯੂਨੀਵਰਸਿਟੀ ਦਾ ਗੇਟ ਟੱਪ ਕੇ ਨਾ ਥੋੜਾ ਅੱਗੇ ਜਾ ਕੇ ਤੇ ਸਾਹਮਣੇ ਗੁਲਬਰਗ ਥਾਣਾ ਤੇ ਉਹਦੇ ਥਾਣੇ ਦੇ ਤੇ ਯੂਨੀਵਰਸਿਟੀ ਗੇਟਾਂ ਦੇ ਦਰਮਿਆਨ ਚੋਂ ਬੰਦ ਹੋਈ। ਤੇ ਸਵੇਰ 5 ਦਾ ਟਾਈਮ ਲਾਹੌਰ ਜਾ ਰਿਹਾ ਤੇ 2 ਯਾਰ ਮੁੰਡੇ ਕਿਹੜੇ ਹੋਣੇ ਆ ਆਪਣਾ ਪ੍ਰੇਮ ਨਹੀਂ ਹਾਂਜੀ 15-16 ਸਾਲ 14-15 ਸਾਲ ਦੇ 2 ਜਣੇ ਹਾਂਜੀ। ਪਿਸਟਲ ਉਹਨਾਂ ਫੜਿਆ ਤੇ ਉਹਨਾਂ ਦੇਖਿਆ ਗੱਡੀ ਰੁਕੀ ਆ ਉਹਨਾਂ ਨੇ ਕਿਹਾ ਲਿਆਓ ਜੀ ਨਾਬਾਲਗ ਡਾਕ 20-25 ਹਜ਼ਾਰ ਰੁਪਇਆ ਹਾਂਜੀ ਉਹ ਲੈ ਕੇ ਦਿਓਗੇ। ਪਛਾਣਿਆ ਨਹੀਂ ਉਹਨਾਂ ਨੇ ਤਾਂ। ਨਹੀਂ ਉਦੋਂ ਕਿਤੇ ਪਛਾਣਨਾ ਵਾਹ ਮਸ਼ਹੂਰ ਸੀ। 20-25 ਹਜ਼ਾਰ ਉਹ ਗਏ ਨੇ ਤੇ ਪਿੱਛੋਂ ਗੱਡੀ ਸਟਾਰਟ ਹੋ ਗਈ। ਮੈਂ ਕਿਹਾ ਜੀ ਓਏ ਗੱਡੀ ਗਲੀ ਠੀਕ ਕਰਕੇ ਸਟਾਰਟ ਹੀ ਹੋ ਹਾਂਜੀ ਤੁਹਾਨੂੰ ਵੀ ਠੀਕ ਕਰਕੇ ਗੱਡੀ ਵੀ ਠੀਕ ਤਾਰ ਤੇ ਫੈਰ ਮਾਰ ਗਈ ਨਾ ਉਹ ਤਾਰ ਆਪੇ ਜੁੜ ਗਈ। ਨਹੀਂ ਉਦੋਂ ਕੀ ਬਣਿਆ ਫਿਰ ਸਾਜ ਜਦੋਂ ਸ਼ੇਖੂਪੁਰੇ ਵਾਪਸ ਨਹੀਂ ਉਹ ਇਦਾਂ ਹੀ ਬਣਿਆ ਉਹਦਾ ਕੋਈ ਬਣਿਆ ਉਹ ਜ਼ਲਾਲਾ ਦੀ ਸੀ। ਇਸ ਗੱਡੀ ਦੀ ਤੁਸੀਂ ਫਰੋਖਤ ਦਾ ਵੀ ਇੱਕ ਵਾਕਿਆ ਸੁਣਾਇਆ ਸੀ ਤੁਹਾਡੇ ਦੋਸਤ ਉਹ ਇਸ਼ਤਿਆਕ ਕੋ ਹਾਂ ਨਹੀਂ ਲੇਕਿਨ ਉਦੋਂ ਇਹ ਫਾਲਟ ਖਤਮ ਹੋ ਗਿਆ ਸੀ ਉਹਦਾ। ਸਾਜੀ ਇਹ ਆਪੇ ਹੀ ਹੋਗਾ ਖਤਮ। ਨਹੀਂ ਇਹ ਹੋਇਆ ਕਰਾ ਲਿਆ ਸੀ ਨਾ ਫਿਰ ਉਹਦੀ ਵਾਇਰਿੰਗ ਵੂਰਿੰਗ ਕਰਾ ਲਈ ਸਿੱਧੀ ਜਿਹੜੀ ਮੇਨ ਚੀਜ਼ਾਂ ਜਿਹੜੀਆਂ ਉੱਤੇ ਆ ਰਹੀਆਂ ਸੀ ਕਿਤੇ ਟੈਚੋ ਸਾਰੀਆਂ ਚੇਂਜ ਕਰਾ ਲਈਆਂ ਸੀ। ਤੇ ਉਸਤਾਦ ਜੀ ਹੁਣ ਸਵਾਲ ਇਹ ਪੈਦਾ ਹੋਇਆ ਕਿ ਉਹ ਜਿਹੜਾ ਇਲੈਕਟ੍ਰੀਸ਼ੀਅਨ ਲਾਹੌਰ ਵਾਲਾ ਉਹਦੇ ਤੇ ਤਬਾਰ ਕਰੀਏ ਨਹੀਂ ਉਹ ਵਾਕਈ ਅੱਛਾ ਸੀ। ਮੈਂ ਸ਼ੂਗਰ ਲੱਗਾ ਉਹ ਵਾਕਈ ਜੈਨੂਇਨ ਬੜਾ ਅੱਛਾ ਸੀ। 5 ਮਾਲੋ ਦੇ ਵਿੱਚ ਏਸੀ ਹੈਗਾ ਸੀਗਾ। ਏਸੀ ਸੁਣ ਲਾ ਏਸੀ ਮੈਂ ਫੈਸਲਾਬਾਦ ਆਇਆ ਤੇ ਮੈਂ ਏਸੀ ਵਾਲੇ ਕੋ ਗਿਆ ਤੇ ਮੈਂ ਕਿਹਾ ਯਾਰ ਇਹਦਾ ਏਸੀ ਤੇ ਚਾਲੂ ਕਰ। ਉਹਨੇ ਕਿਹਾ ਭਾਜੀ ਇਹਦਾ ਏਸੀ ਵੀ ਸਹੀ ਆ ਕੰਪਰੈਸਰ ਸਹੀ ਆ ਗੈਸ ਪੈਣੀ ਗੈਸ ਨਹੀਂ ਮੈਂ ਕਿਹਾ ਗੈਸ ਪਾ ਦੇ। ਉਹਨੇ ਗੈਸ ਪਾਈ ਹੈ 2500 ਦੀ। ਠੀਕ 2500 ਦੀ ਉਹਨੇ ਗੈਸ ਪਾਈ ਹੈ ਜਨਾਬ। ਗੈਸ ਪਾ ਕੇ ਤੇ ਜਦੋਂ ਨੇ ਛੱਡਿਆ ਸੀ ਤੇ
ਐ ਕਰਕੇ ਠੰਡੀ ਜੀ ਹਵਾ ਆਈ ਹੈ ਹਾਂ ਤੇ ਉਸ ਤੋਂ ਬਾਅਦ ਅੱਗੋਂ ਇੱਕ ਆਵਾਜ਼ ਆਈ ਹੈ ਦਾਦੀ ਕੁਛ ਥੋੜਾ ਜਿਹਾ ਧੂੰਆਂ ਜਿਹਾ ਨਿਕਲਿਆ ਤੇ ਕੰਪਰੈਸਰ ਉਹਨੇ ਕਿਹਾ ਜੀ ਨਵਾਂ ਪੈਣਾ। ਉਹਨੇ ਕਿਹਾ ਭਾਈ ਇਸੇ ਵਜ੍ਹਾ ਤੋਂ ਨਹੀਂ ਚੱਲ ਰਿਹਾ, ਇਹਦੇ ਨਾਲ ਸ਼ਾਰਟ ਸੀ, ਕੰਪਰੈਸਰ ਫਾਰਕ ਸੀ। ਉਹਨੇ ਕਿਹਾ ਤੂੰ ਗੈਸ ਪਾਉਣ ਤੋਂ ਪਹਿਲੇ ਕਿਉਂ ਕੋਈ ਤਰੀਕਾ ਨਹੀਂ ਹੁੰਦਾ ਚੈੱਕ ਹੋਣ ਦਾ। ਖੈਰ ਉਹ ਕਹਿੰਦਾ ਨਹੀਂ ਭਾਈ ਨੇ ਚੱਲਣਾ ਹੁੰਦਾ, ਗੈਸ ਪੈਣੀ ਹੁੰਦੀ ਹੈ, ਉਹ ਕਹਾਣੀ ਹੋਣੀ, ਉਹ ਮੈਂ ਕਰਾਇਆ ਹੀ ਨਹੀਂ। ਉਸਤਾਦ ਜੀ ਇੱਥੇ ਮੇਰਾ ਇੱਕ ਸਵਾਲ ਉੱਠਿਆ, ਆ ਗੈਸ ਵਾਲੇ ਜਿਹੜੇ ਮਾਮਲਾ ਤਾਂ ਹੁਣ ਏਸੀਆਂ ਜਿਹੜੇ ਗੈਸ ਪਾਉਣ ਆਉਂਦੇ ਆ, ਉਹ ਹਰ ਬੰਦਾ ਇਹੀ ਦੱਸਦਾ ਲੀਕੇਜ ਆ ਭਾਈ, ਪਹਿਲੇ ਗੈਸ ਪਾ ਦੇਣਗੇ, ਗੈਸ ਪਾ ਕੇ ਫੇਰ ਕਹਿਣਗੇ ਇਹ ਦੁਕਾਨ ਤੇ ਲੈ ਜਾਣਾ ਪੈਣਾ ਭਾਈ ਚੈੱਕ ਕਰ, ਫੇਰ ਦੁਕਾਨ ਤੇ ਚੈੱਕ ਕਰਕੇ ਫੇਰ ਗੈਸ ਪਾਉਣਗੇ। ਇਹ ਗੈਸ ਦੇ ਕਿਉਂ ਨਹੀਂ ਰੌਲੇ ਕਰਦੇ? ਗੈਸ ਦਾ ਨਹੀਂ ਰੌਲਾ, ਇਹ ਹਰ ਮਕੈਨੀਕਲ ਜਿੱਥੇ ਮੋਟਰਸਾਈਕਲ ਵਾਲਾ ਹੋਵੇ, ਕਾਰਾਂ ਵਾਲਾ ਹੋਵੇ, ਬਿਜਲੀ ਵਾਲਾ ਮਕੈਨਿਕ ਹੋਵੇ, ਏਸੀਆਂ ਵਾਲਾ ਮਕੈਨਿਕ ਹੋਵੇ, ਪੰਪਾਂ ਵਾਲਾ ਹੋਵੇ, ਇਹ ਸਾਰੇ ਖਾਤਿਆਂ 'ਚ ਰੌਲਾ ਉਹਦੇ ਵਿੱਚ ਇਹ ਆ। 2 ਬੰਦੇ ਨੂੰ ਕੰਮ ਆਉਂਦਾ ਵਾ, 8 ਬੰਦੇ ਅਤਾਈ ਨੇ। ਹਾਂਜੀ ਹੁਣ ਤੁਹਾਡੀ ਕਿਸਮਤ ਆ ਕਿ ਤੁਹਾਨੂੰ 2 ਦੇ ਵਿੱਚੋਂ ਇੱਕ ਲੱਭ ਜੇ ਤੇ ਤੁਸੀਂ ਉਹਨੂੰ ਯਾਦ ਕਰੋਗੇ, ਨਹੀਂ ਤੇ ਉਹ ਜਿਹੜੇ 8 ਅਤਾਈ ਨੇ ਨਾ, ਜਿਨ੍ਹਾਂ ਨੇ 2-2 ਮਹੀਨੇ ਕੰਮ ਸਿੱਖਿਆ, 4-4 ਮਹੀਨੇ ਕੰਮ ਸਿੱਖਿਆ ਤੇ ਸਿੱਖ ਕੇ ਤੇ ਉਸ ਤੋਂ ਬਾਅਦ ਫੌਰਨ ਸ਼ੁਰੂ, ਇਹ ਸਾਰੇ ਉਹ ਨੇ ਸਾਰੇ ਉਦਾਂ ਦੇ ਨਹੀਂ ਹੁੰਦੇ। ਰੌਲਾ ਇਹ ਜਿਹੜਾ ਜੈਨੂਇਨ ਕੰਮ ਕਰਦਾ ਨਾ ਬੰਦਾ, ਹੁਣ ਤੂੰ ਏਸੀ ਵਾਲੇ ਮੁੰਡੇ ਨੂੰ ਬੁਲਾਓ, 19 ਸਾਲ ਦਾ ਹੋਊਗਾ, ਉਹ ਇਦਾਂ ਹੀ ਆ ਤੇ 19 ਸਾਲ ਦਾ ਮੁੰਡਾ ਵਾ, ਕਿੰਨੀ ਕੁ ਲਾਈਫ ਦਾ ਉਹਦਾ ਐਕਸਪੀਰੀਅੰਸ ਹੋਊ, ਏਸੀ ਨੂੰ ਕੋਈ ਮਸਲਾ ਬਣਿਆ ਹੋਇਆ ਐਸਾ। ਅੱਛਾ ਦੂਜੀ ਗੱਲ ਫਿਰ ਭਾਜੀ ਗੱਲ ਇਹ ਹੈ ਕਿ ਜਾਨ ਛਡਾਉਂਦੇ ਨੇ, ਮਿਹਨਤ ਨਹੀਂ ਕਰਦੇ। ਹਾਂਜੀ ਮਤਲਬ ਦੇਖਣਾ ਨਾ ਕਿ ਯਾਰ ਇਹ ਠੀਕ ਹੋ ਸਕਦਾ ਵਾ, ਲੇਕਿਨ ਇੱਥੇ ਸਾਡੀ ਅੱਧੀ ਦਿਹਾੜੀ ਲੱਗ ਜਾਣੀ। ਭਾਜੀ ਇਹ ਨਵੀਂ ਪਵਾ ਲਓ ਕਿੱਟ। ਹਾਂਜੀ ਇਦਾਂ ਹੀ ਉਹ ਪੀਸ ਹੀ ਖਤਮ ਕਰ ਦੇ ਜੀ ਪੰਪ ਮਸਲਾ, ਪੰਪ ਦੇ ਅਗਰ ਕੋਈ ਐਸੀ ਚੀਜ਼ ਆ ਕੋਈ ਥੋੜੀ ਬਹੁਤ, ਭਾਜੀ ਇਹ ਵੈਂਡ ਹੀ ਹੋਣਾ। ਹਾਂਜੀ ਉਹ ਆਪਣਾ ਟਾਂਕਾ ਲਾਈ ਮੇਨ ਕੰਮ ਆਉਂਦਾ ਨਹੀਂ ਨਾ ਉਹਦਾ, ਸਮਝ ਆ ਰਹੀ ਗੱਲ ਦੀ? ਆਉਂਦਾ ਵੀ ਹੋਵੇ ਤੇ ਮੋਟਾ ਕਰੀ ਜਾਂਦੇ। ਸਾਡੇ ਸ਼ਰਾਬ ਦੇ ਕਮਰੇ ਵਾਲਾ ਏਸੀ ਕੂਲਿੰਗ ਛੱਡ ਗਿਆ। ਇੱਕ ਬੰਦਾ ਆਇਆ ਕਹਿੰਦਾ 30,000 ਰੁਪਏ ਦੀ ਕਿੱਟ ਪੈਣੀ, ਚਲੋ ਜੀ ਇਹਦੀ ਕਿੱਟ ਪੈਣੀ, ਕਿੱਟ ਫਾਰਗ ਹੋ ਗਈ ਆ, ਗੈਸ ਭਰ ਕੇ ਅਸੀਂ ਸਾਰਾ ਕੁਝ ਦੇਖ ਲਿਆ ਜੀ, ਪੂਰੀ ਕਿੱਟ ਚੇਂਜ ਹੋਣੀ, 30,000 ਰੁਪਏ ਦੀ ਕਿੱਟ ਆ ਮਿਟਸੂਬਿਸ਼ੀ ਦੀ। 2 ਦਿਨ ਬਾਅਦ ਇੱਕ ਹੋਰ ਬੰਦਾ ਆਇਆ, ਉਹ ਅੰਦਰ ਗਿਆ, ਉਹਨੇ ਖੋਲਿਆ ਵਾ, 1500 ਰੁਪਇਆ ਉਹਨੇ ਲਿਆ ਤੇ ਏਸੀ ਚੱਲਣ ਲੱਗ ਪਏ। ਹਾਂ ਕਿੱਡਾ ਬੰਮ ਕੂਲਿੰਗ ਕਰਦਾ ਇਹ, ਕਿਤੇ ਮੈਂ ਵੀ 30,000 ਤੇ 1500। ਹੁਣ ਉਹ ਜਿਹੜਾ 1500 ਵਾਲਾ ਸੀ ਉਹ ਸੱਚਮੁੱਚ ਕਾਰੀਗਰ ਸੀ। ਉਹਨੇ ਉਹ ਕਿਹਾ ਰੌਲਾ ਕਿੱਟ 'ਚ ਸੀ, ਲੇਕਿਨ ਉਹਨੇ ਕਿੱਟ ਕੱਢੀ ਆ, ਕਿੱਟ ਨੂੰ ਉਹਨੇ ਕੁਝ ਕੀਤਾ, ਉਹਨੇ ਕਿੱਟ ਲਾਈ ਚੱਲ ਪਈ, ਤੇ ਉਹ 2 ਸਾਲ ਹੋ ਗਏ ਚੱਲਣ ਦੀ। ਤੇ ਉਹ ਜਿਹਨੂੰ ਸਮਝ ਨਹੀਂ ਆਈ, ਸਮਝ ਆ ਰਹੀ ਉਹਨੂੰ, ਜਿਹਨੂੰ ਸਮਝ ਨਹੀਂ ਆਈ ਉਹਨੂੰ ਇੰਨਾ ਪਤਾ ਵਾ ਵੀ ਇੱਥੋਂ ਤੱਕ ਕਿੱਟ ਚੈੱਕ ਹੋਣੀ, ਇੱਥੋਂ ਪਤਾ ਅੱਗੇ ਕਿੱਟ ਖਰਾਬ ਆ। ਤੇ ਹੁਣ ਉਹਨੇ ਇਹ ਨਹੀਂ ਪਤਾ ਵੀ ਕਿੱਟ ਖਰਾਬ ਆ ਤੇ ਉਹਦੇ 'ਚ ਕਿੱਥੇ ਕਰਕੇ ਖਰਾਬੀ ਆ, ਕੋਈ 150 ਪੁਰਜ਼ਾ ਪਾ ਕੇ ਠੀਕ ਹੋ ਸਕਦੀ, ਇਹ ਉਹਨੂੰ ਪਤਾ ਹੀ ਨਹੀਂ। ਜਦੋਂ ਕਿੱਟ ਖਰਾਬ ਆ ਤੇ ਉਹਨੇ ਕਹਿਣਾ ਜੀ ਕਿੱਟ ਨਵੀਂ ਪੈਣੀ। ਕੇਟੀ ਨਵੀਂ ਹੁਣ ਤੁਹਾਨੂੰ ਪਤਾ ਅਸੀਂ ਦਾ ਵੀ ਇਸ ਸਾਈਡ ਤੇ 13-14 ਵਾਰ ਚਿੱਟੇ ਆ ਗਏ, ਸਿਰਫ ਏਸੀ ਦਾ ਹੁਣ ਕਰਕੇ। ਉਸਤਾਦਾਂ ਦਾ ਵੀ ਰੌਲਾ ਨਾ, ਜਿਹੜੇ ਉਸਤਾਦ ਨੇ ਉਨੀ ਦੇਰ ਤੱਕ ਸ਼ਾਗਿਰਦ ਨੂੰ ਨਾ ਇਜਾਜ਼ਤ ਦੇਣ, ਜਿੰਨੀ ਦੇਰ ਤੱਕ ਉਹਨਾਂ ਨੂੰ ਪਤਾ ਨਾ ਲੱਗ ਜਾਏ ਕਿ ਸ਼ਾਗਿਰਦ ਹੁਣ ਕਿਸੇ ਦਾ ਨੁਕਸਾਨ ਨਹੀਂ ਕਰੇਗਾ, ਇਹਨੂੰ ਪੂਰਾ ਕੰਮ ਆ ਗਿਆ। 10 ਸਾਲ ਹੋ ਗਏ ਇਹਨੂੰ ਮੇਰੇ ਕੋਲ, 15 ਸਾਲ ਹੋ ਗਏ ਮੋਟਰਸਾਈਕਲਾਂ ਦਾ ਜਾਂ ਕਾਰਾਂ ਦਾ, ਜਾ ਪੁੱਤਰ ਹੁਣ ਤੂੰ ਕੰਮ ਕਰ ਲੈ। ਹੁਣ ਇੱਕ ਸ਼ਾਗਿਰਦ ਗਿਆ, ਉਹਨੇ 8 ਮਹੀਨਿਆਂ 'ਚ ਉਹਨੂੰ ਪਤਾ ਲੱਗਾ ਇਦਾਂ ਖੋਲਣਾ ਵਾ, ਇਦਾਂ ਬੰਦ ਕਰਨਾ ਵਾ, ਆ ਪੁਰਜੇ, ਉਹਨੇ ਆਪਣਾ ਸ਼ੁਰੂ ਕਰ ਲਿਆ ਕੰਮ, ਤੇ ਉਹਨੇ ਬਰਬਾਦੀ ਫੇਰਨੀ, ਔਰ ਆਪਣੇ 1000-2000 ਦੀ ਖਾਤਰ ਪੂਰੇ ਸ਼ਹਿਰ ਦਾ ਨੁਕਸਾਨ ਧੋਣਾ ਫੇਰੀ। ਆ ਜਿਹੜਾ ਏਸੀ ਲਾ ਕੇ ਲਿਆਇਆ ਕਰੋ, ਹਾਂਜੀ ਉਹ ਸਮਝ ਨਹੀਂ ਆਈ? ਉਹ ਦੱਸੋ ਉਹਦਾ ਕੀ ਕੀਤਾ ਉਹਨੇ? ਚਲੋ ਛੱਡੋ ਜੋ ਵੀ ਹੈ। ਹੁਣ ਮੈਂ ਇੱਕ ਸਾਈਡ ਹੁੰਦੀ ਭਾਜੀ, ਤੁਸੀਂ ਚੱਲੇ ਜਾਣਾ, ਛੁੱਟੀ ਨਹੀਂ ਹੋਣ ਲੱਗੀ, ਗੱਲ ਸੁਣੀ ਨਹੀਂ ਹੁੰਦੀ ਆ। ਇੱਕ ਮਿੰਟ ਤੁਹਾਨੂੰ ਮੈਂ ਦੱਸ ਰਿਹਾ, ਮੇਰੇ ਇੱਥੇ 13-14 ਵਾਰ ਚਿੱਟੇ ਆਏ ਆ, ਭਲਾ ਕਿਉਂ ਏਸੀ ਦਾ ਕਰਕੇ ਆਇਆ ਸੀਜ਼ਨ ਵਿੱਚ। ਆ ਬੰਦਾ ਗਵਾਹ ਵਾ, ਉਹ ਜਿਹੜਾ ਸਾਹਿਬ ਆਏ ਸੀਗੇ, ਮੈਂ ਪਹਿਲੇ ਇੱਕ ਬੰਦਾ ਲੈ ਕੇ ਸਾਨੂੰ ਰਟ ਲੰਬਾ ਜਿਹਾ, ਉਸਤਾਦ ਜੀ ਉਹਨੇ ਆ ਕੇ ਏਸੀ ਵੇਖਿਆ ਵਾ, ਕਹਿੰਦਾ ਭਾਜੀ ਲੀਕ ਆਈ ਆ। ਮੈਂ ਕਹਿੰਦਾ ਲੀਕ ਸੈੱਟ ਕਰੋ, ਗੈਸ ਗੂਸ ਪਾ ਕੇ ਉਸਤਾਦ ਜੀ ਹਰ ਚੈੱਕ ਕਰਕੇ ਬੰਬੇ ਪੁੱਟ ਕਰਕੇ ਚਲਾ ਕੇ, ਛੋਟੀ ਤੇ ਮੈਂ ਸਹੀ ਕਰਾ ਲਿਆ, ਹਾਲੇ ਸਰਦੀ ਗਰਮੀ ਵੱਡੀ ਤੇ ਆਉਣੀ ਸੀ, ਮੈਂ ਛੋਟੀ ਤੇ ਸਹੀ ਕਰਾ ਲਿਆ, ਤੂੰ ਖਾ ਕੇ ਚਲਾ ਗਿਆ। 2 ਚੌਥੇ 5ਵੇਂ ਦਿਨ ਮੈਂ ਕਰਕੇ ਚਲਾਇਆ ਵਾ, ਐਨ ਕੂਲਿੰਗ ਕੀਤੀ ਆ, ਨਾਲ ਹੀ ਬੰਦ। ਉਹ ਸੀ ਦਾ ਜਿਹੜਾ ਆਪਸ਼ਨ ਨਹੀਂ ਆਉਣਾ ਬੰਦ ਹੋ ਗਿਆ। ਹਾਂਜੀ ਮੈਂ ਭਾਈ ਨੂੰ ਕਾਲ ਕੀਤੀ, ਮੈਂ ਕਿਹਾ ਭਾਜੀ ਆ ਜਾਓ, ਸੀ ਨਹੀਂ ਆਉਂਦਾ। ਕਹਿੰਦਾ ਆਇਆ ਭਾਜੀ, ਆਇਆ ਵਾ। ਉਹਨੇ ਆ ਟਾਪਾ ਚੁੱਕ ਕੇ ਚੈੱਕ ਕੀਤਾ, ਆਊਟਡੋਰ ਚੈੱਕ ਕੀਤਾ, ਇੰਡੋਰ ਕਹਿੰਦਾ ਕਿੱਟ ਸੜ ਗਈ ਭਾਜੀ। ਜੈਨੂਇਨ ਉਸਤਾਦ ਜੀ ਕਿੱਟ ਸੜ ਗਈ। ਮੈਂ ਕਿਹਾ ਭਾਜੀ ਕਿੱਟ ਮੇਰੇ ਜਾਣੇ ਬੁਲਾ ਵੀ ਕਿੱਟ ਕਿੰਨੇ ਦਿਨ ਰਿਪੇਅਰ ਹੋਣੀ? ਮੈਂ ਕਿਹਾ ਕੋਈ 1500-3000 ਲੱਗੂਗਾ। ਸ਼ਾਪਰ ਚ ਮੈਂ ਕਿੱਟ ਪਾ ਕੇ ਦਿੱਤੀ, ਰਿਮੋਟ ਸੈਂਸਰ। ਨਹੀਂ ਮਿੱਠਾ ਜੀ, ਜਿਹੜਾ ਤੁਸੀਂ ਏਸੀ ਲੈ ਗਏ ਉਹਨੂੰ ਐਡਾ ਵੀ ਉਹਦਾ ਬੇੜੇ ਨਹੀਂ ਸੀ ਗਰਕ ਹੋਏ ਜਿਹੜੇ ਤੁਸੀਂ ਆ ਕਹਾਣੀ ਸੁਣਾ ਕੇ ਸਾਨੂੰ ਕਰ ਸਾਰੀ ਆਡੀਓ ਸੁਣਾ ਦਵਾਂ ਕਾਰੀਗਰਾਂ ਦੀਆਂ। ਯਾਰ ਕਾਰੀਗਰਾਂ ਨੂੰ ਛੱਡਣਾ, ਮੇਰੀ ਗੱਲ ਤਾਂ ਸੁਣ ਲਓ ਫਿਰ। ਉਹ ਭਾਈਜਾਨ ਮੇਰੀ ਗੱਲ ਮੈਂ ਛੱਡ ਦਿਓ ਤੁਸੀਂ, ਐਡੀ ਵੀ ਉਹਦਾ ਕੋਈ ਅੱਲਾ ਮਾਫੀ ਦਾ। ਮੈਂ ਹੁਣ ਤੁਹਾਡਾ ਏਸੀ ਕਹਿ ਨਹੀਂ, ਮੈਂ ਆਪਣੇ ਨਾਲ ਏਸੀ ਕਿਹਾ, ਹਾਂਜੀ, ਉਹ ਤੁਹਾਡੇ ਜਿਹੜੇ ਮਹੱਲੇ ਦੇ ਉਹੀ ਤੇ ਕਹਿ ਰਹੇ ਵਾਂ। ਉਸਤਾਦ ਜੀ ਤੁਹਾਡੀ ਗੱਲ 100% ਸਹੀ ਹੈ ਕਿ 8 ਜਿਹੜੇ ਉਹ ਆ ਜਿਨ੍ਹਾਂ ਨੇ 8 ਮਹੀਨੇ ਸਿੱਖਿਆ, ਤੇ 2 ਬੰਦੇ ਜਿਹੜੇ ਜੈਨੂਇਨ ਕਾਰੀਗਰ, ਇਹ ਬੜੀ ਹਕੀਕਤ ਗੱਲ। ਫਿਰ ਉਹਦਾ ਹੈ ਕਿ ਸਾਡਾ ਕਾਨੂੰਨ ਕੋਈ ਨਹੀਂ, ਹੁਣ ਮੈਨੂੰ ਪਤਾ ਲੱਗ ਜੇ। ਹਾਂਜੀ ਹੁਣ ਇੱਕ ਬੰਦੇ ਨੂੰ ਮੈਂ ਕਿਹਾ ਯਾਰ ਐਦਾਂ ਕਰਦੇ, ਮੈਨੂੰ ਪਤਾ ਲੱਗੇ ਕਿ ਬੰਦੇ ਨੇ ਮੇਰੇ ਕੋਲ ਗੈਸ ਦਾ
ਅਮਰੀਕਨ ਗੈਸ ਦਾ 10,000 ਰੁਪਏ ਲੈ ਕੇ ਤੇ ਮੈਨੂੰ ਚਾਈਨਾ ਵਾਲੀ ਪਾ ਗਿਆ 6,000 ਵਾਲੀ। ਚਾਈਨਾ ਹੀ ਪਾਉਂਦਾ ਇੱਕ ਮਿਸਾਲ ਆ, ਮੈਂ ਇੱਕ 2 ਨੰਬਰੀ ਕਰ ਉਹ ਖਰਾਬ ਹੋ ਜਾਂਦੀ, ਮੈਂ ਅੱਗੋਂ ਮਿਸਤਰੀ ਬੁਲਾਉਣਾ ਵਾ ਤੇ ਉਹ ਮੈਨੂੰ ਦੱਸਦਾ ਕਿ ਭਾਈ ਨੇ ਚਾਈਨਾ ਦੀ ਗੈਸ ਆ, ਤਾਂ ਮੈਂ ਉਹਨੂੰ ਕਹਿੰਦਾ ਯਾਰ ਮੈਂ ਤਾਂ ਅਮਰੀਕਨ ਪੋਈ 10,000 ਤੇ ਕਹਿੰਦਾ ਭਾਈ ਨਹੀਂ ਚਾਈਨਾ ਦੀ। ਤੇ ਮੇਰਾ ਕਾਨੂੰਨ ਇਦਾਂ ਦਾ ਹੋਵੇ ਕਿ ਮੈਨੂੰ ਫੋਨ ਕਰਾਂ, ਉਹਨੂੰ ਲੰਮੇ ਪਾ ਕੇ ਥੋੜਾ ਜਿਹਾ ਉਹਦਾ ਪੈਂਟ ਸ਼ਰਟ ਥੱਲੇ ਕਰਕੇ ਉਹਨੂੰ ਪਤਾ ਲੱਗੇ ਵੀ ਤੂੰ ਸਾਲਿਆ ਮਾਮਾ ਲੱਗਦਾ, ਤੂੰ ਥੋੜਾ ਜਿਹਾ ਕਰਕੇ ਹਰ ਘਰ ਦਾ ਤੂੰ ਬਰਬਾਦੀ ਫੇਰੀ ਜਾਣਾ ਆਪਣੇ 2,000 ਤੇ ਉਹਨੂੰ ਪਤਾ ਹੋਵੇ ਵੀ ਲਾਈਫ ਟਾਈਮ ਲਈ ਮੈਂ ਪਹਿਲੇ ਪੂਰਾ ਸਿੱਖਣਾ। ਉਹ ਵੀ ਰੋਲਾ ਕੋਈ ਨਹੀਂ। ਹੁਣ ਜਿਹੜਾ 10,000 ਦੀ ਪਾ ਗਿਆ ਚਲਾ ਗਿਆ, ਨੰਬਰ ਉਹਦਾ ਬੰਦਾ ਕੀ ਕਰ ਲੋਗੇ? ਉਹ ਗਿਆ ਆਇਆ ਤੇ ਚਲਾ ਤੇ ਦੂਜੀ ਗੱਲ ਜਿਹਨੇ ਆ ਕੇ ਕਿਹਾ ਕਿ ਭਾਜੀ ਉਹ ਤੇ ਚਾਈਨਾ ਦੀ ਪਾ ਗਿਆ, ਉਹ ਵੀ ਚਾਈਨਾ ਦੀ ਪਾ ਕੇ ਉਹਨੇ ਵੀ ਚਾਈਨਾ ਦੀ ਪਾ ਕੇ ਜਾਣਾ ਜੀ। ਇਦਾਂ ਹੀ ਹੁੰਦੀ ਆ। ਉਸਤਾਦ ਜੀ ਮੇਰੀ ਮੋਟਰਸਾਈਕਲ ਹੈ ਨਾ ਉਹ ਸਹੀ ਹੈ, ਲੇਕਿਨ ਉਹ ਮਕੈਨਿਕਾਂ ਦੇ ਕਰਕੇ ਖਰਾਬ ਹੋ ਗਿਆ। ਔਰ ਜਿਹੜਾ ਬੰਦਾ ਜੈਨੂਇਨ ਜਿਹਨੂੰ ਕੰਮ ਹੁੰਦਾ ਨਾ ਉਸਤਾਦ ਜੀ, ਉਹਨੂੰ 2 ਮਹੀਨੇ ਪਹਿਲੇ ਹੀ ਉਹਦੇ ਘਰ ਸਾਰੇ ਲੱਗੇ ਹੁੰਦੇ ਨੇ, ਉਹ ਕਰਾਉਂਦੇ ਹੀ ਉਹਦੇ ਕੋਲ ਨੇ, ਉਹਦੇ ਕੋਲ ਟਾਈਮ ਹੀ ਨਹੀਂ ਹੁੰਦਾ। ਅੱਜ ਨੇ ਲਫੰਡਰ ਜਿਨ੍ਹਾਂ ਨੂੰ ਕੰਮ ਨਹੀਂ ਆਉਂਦਾ, ਜਿਹੜੇ ਸਿਰਫ ਤੁਹਾਡੀਆਂ ਚੀਜ਼ਾਂ ਨੂੰ ਬਰਬਾਦ ਕਰਨ ਆਉਂਦੇ ਨੇ ਘਰੋਂ, ਠੀਕ ਹੈ ਨਾ, ਇਹ ਸਾਰੇ ਵਿਹਲੇ ਹੁੰਦੇ, ਇਹਨਾਂ ਨੂੰ ਅੱਧਾ ਘੰਟਾ ਪਹਿਲੇ ਫੋਨ ਕਰੇ ਆ ਜਾਣਗੇ। ਇਦਾਂ ਹੀ ਸਾਰੀ। ਹਾਂਜੀ ਉਹਨਾਂ ਕੋਲ ਤਾਂ 2 ਘੰਟੇ ਪਹਿਲੇ ਫੋਨ ਕਰ ਆ ਜਾਣਗੇ। ਜਿਹੜੇ ਉਹ ਕਾਰੀਗਰ ਹੁੰਦੇ ਨੇ ਸੱਚੀ ਮੁੱਚੀ ਵਾਲੇ, ਸਾਜੀ ਉਹ ਦਿਲ ਕਰੇ ਤੁਹਾਨੂੰ 15 ਦਿਨ ਦਾ ਟਾਈਮ ਦੇ ਕਿ ਪੈਣਾ ਹਲੇ 10 ਦਿਨ ਠਹਿਰ ਜੋ, ਹਲੇ 10 ਉਹਨਾਂ ਦੇ ਫਿਕਸ ਘਰ ਲੱਗੇ ਹੁੰਦੇ ਨੇ, ਉਹਨਾਂ ਨੂੰ ਪਤਾ ਹੁੰਦਾ ਅਸੀਂ ਇਹ ਕੰਮ ਕਰਨਾ। ਹਰ ਸਾਲ ਚੈਕਿੰਗ ਰੌਲਾ ਇਹ ਹੈ ਕਿ ਭਰਾਵੋ ਤੁਹਾਡੀ ਮਿਹਰਬਾਨੀ, ਲੇਕਿਨ ਇਹ ਨਹੀਂ ਸਮਝਣ ਵਾਲੀ। ਇਹ ਤੇ ਇੱਕ ਅੰਦਰ ਦੀ ਗੱਲ ਹੁੰਦੀ, ਬੰਦਾ ਆਪ ਸੋਚੇ ਕਿ ਯਾਰ ਮੈਨੂੰ ਇਹ ਕੰਮ ਨਹੀਂ ਹੁੰਦਾ, ਜਾਂ ਮੇਰੇ ਕੋਲ ਨਹੀਂ ਹੈਗਾ, ਜਾਂ ਮੈਨੂੰ ਨਹੀਂ ਇਹਦੀ ਸਮਝ ਹੈਗੀ, ਤੇ ਲੇਕਿਨ ਉਹਨੇ ਆਪਣੀ 3-4 ਹਜ਼ਾਰ ਦੀ ਦਿਹਾੜੀ ਲਾ ਕੇ ਚੱਲ ਜਾਣਾ। ਅਗਲੇ ਦਾ 1.5 ਲੱਖ ਦਾ ਬਰਬਾਦ ਹੁੰਦਾ ਹੋਵੇ, ਉਹਨੂੰ ਘੰਟੇ ਬਾਅਦ ਦੁਬਾਰਾ ਕਿਸੇ ਨੂੰ ਬੁਲਾਉਣਾ ਪਵੇ, ਉਹ ਬੁਲਾਵੇ, ਉਹ ਜ਼ਲੀਲ ਹੁੰਦਾ ਹੋਵੇ, ਲੇਕਿਨ ਮੈਂ ਕਰ ਲਿਆ ਤਾਂ ਚਲੋ ਠੀਕ ਹੈ। ਕੋਈ ਇਹਦੇ ਚ ਦੂਰ ਹੈ। ਨਾਲੇ ਉਸਤਾਦ ਜੀ ਅੱਜ ਕੱਲ ਸ਼ਾਗਿਰਦੀ ਉਹ ਵਾ, ਸ਼ਾਗਿਰਦ ਤਾਂ ਇਜਾਜ਼ਤ ਨਹੀਂ ਲੈਂਦੇ ਉਸਤਾਦ ਜੀ ਕੋ। ਉਹ ਜਦੋਂ ਉਹਨਾਂ ਨੇ ਦੁਕਾਨ ਪਾਣੀ ਉਹਦੀ ਉਸਤਾਦ ਆਪਣੇ ਦਾ ਕੋਈ ਐਸਾ ਮਾਹੌਲ ਬਣਿਆ ਉਸਤਾਦ ਤੇ ਉਹ ਲੜ ਪੈਂਦੇ, ਫਿਰ ਉਸਤਾਦ ਦੇ ਬਿਲਕੁਲ ਸਾਹਮਣੇ ਦੁਕਾਨ ਪਾਉਂਦਾ ਸੀ ਕਿਉਂ, ਤੇ ਬਸ ਲੋਕਾਂ ਨੂੰ ਬੈਠ ਕੋ ਨਹੀਂ ਜਾਣਾ, ਮੈਂ ਇਹਨੂੰ ਕਿਉਂ ਮੈਂ ਹੀ ਕਰਦਾ ਜੀ। ਆਪ ਗੱਲ ਸਾਜ ਮੋਟਰਸਾਈਕਲ ਦਾ ਫਿਰ ਨਵੀਂ ਦਾ ਕੋਈ ਅਰੇਂਜ ਕਰ ਦਿਓ ਦੋਵਾਂ ਨੂੰ। ਕਾਕਾ ਜੀ ਪਹਿਲੇ ਤੁਸੀਂ ਵਾਲ ਹੌਲੇ ਕਰਾਓ, ਤੁਹਾਨੂੰ ਪਤਾ ਲੱਗੇ ਕਿ ਕਿਹੜਾ ਸੀਜ਼ਨ ਚੱਲ ਰਿਹਾ। ਯਾਰ ਇੱਕ ਮਿੰਟ ਤੁਸੀਂ ਉਹ ਦੇਖੋ ਨਾ, ਪਹਿਲੇ ਮੈਨੂੰ ਉਹ ਦੱਸੋ ਵੀ ਸੁਜ਼ੂਕੀ ਜਿਹੜੀ ਆ 110 ਪੌਣੇ 4 ਲੱਖ ਦੀ ਹੋ ਗਈ ਆ ਜੀ। ਕਿੰਨੇ ਦੀ? ਹੁਣ ਮੈਨੂੰ ਮੇਰੀ ਫੇਵਰਿਟ ਗੱਡੀ ਆ, ਲੇਕਿਨ ਮੇਰੀ ਪਹੁੰਚ ਤੋਂ ਬਾਹਰ ਆ। ਸੁਜ਼ੂਕੀ GD 110 ਇੰਸਟਾਲਮੈਂਟ ਲਓ ਜੀ ਲੱਗੇ ਇੰਸਟਾਲਮੈਂਟ ਤੇ ਪਲਾਨ। ਨਗਦੋ ਨਗਰ ਹੀ ਮਿੱਠਾ ਹੀ ਕੰਮ ਹੋਣਗੇ ਉਸਤਾਦ ਜੀ ਨੇ ਕਹਿਤਾ। ਲੋ ਜੀ ਇੰਸਟਾਲਮੈਂਟ ਸ਼ਡਿਊਲ ਪਲਾਨ। ਇਸ ਸਦੂਕੀ ਵਾਲੇ ਦੀ ਆਪਣੀ ਵੈਬਸਾਈਟ GD 110 S ਜਾਂ GD SC ਹੈ? ਚਲੋ ਅਲਟਰਾ ਕਰ ਲਓ, ਪ੍ਰੋ ਨਹੀਂ SC। ਚਲੋ ਠੀਕ, ਇਹ 6 ਲੱਖ ਤੋਂ ਥੱਲੇ ਨਹੀਂ ਹੋਣੀ ਕਿਸ਼ਤਾਂ ਦੇ। 3,59,000 ਰੁਪਏ ਪਰਾਇਆ ਦਾ ਭੈਣ। ਠੀਕ ਹੈ। ਜ਼ੀਰੋ ਮਾਰਕਅਪ ਇੰਸਟਾਲਮੈਂਟ ਸ਼ਡਿਊਲ ਡਿਟੇਲ 25% ਐਡਵਾਂਸ ਪੇਮੈਂਟ 24 EMI। ਓਕੇ ਉਸਤਾਦ ਜੀ ਉਹਨਾਂ ਦੇ ਕਹਿਣ ਦਾ ਮਤਲਬ ਹੈ ਕਿ ਐਡਵਾਂਸ ਕੋਈ ਨਹੀਂ, ਨਾ ਅਸੀਂ ਕੋਈ ਪੈਸਾ ਨਹੀਂ ਐਡਵਾਂਸ 25% ਦਾ, ਜ਼ੀਰੋ ਮਾਰਕਅਪ ਕੋਈ ਨਹੀਂ। ਹਾਂ ਐਡਵਾਂਸ 25% ਦਾ। ਕਿੰਨਾ ਬੰਦਾ 25%? ਹਾਂਜੀ ਫਿਰ 3,59,000 ਦਾ 25% ਕਿੰਨਾ ਬੰਦਾ? 70,000। ਹਾਂ ਜਿੰਨਾ ਹੀ ਹੁੰਦਾ। ਐਸੀ ਗੱਲ ਆ ਦੀ ਬਗੈਰ ਕੈਲਕੂਲੇਟਰ ਤੇ ਮੈਂ ਵੀ ਤਾਂ 75 ਗਿਆ ਹੀ ਆ। ਮਾਰਕੀਟ ਚ ਕੰਮ ਕੀਤੇ। ਪਰ ਮੰਥ ਇੰਸਟਾਲਮੈਂਟ ਟੈਲ 3rd ਮੰਥ 23rd ਮੰਥ 11,300। ਠੀਕ ਆ। 24 ਮੰਥ ਇੰਸਟਾਲਮੈਂਟ ਲਾਸਟ ਇੰਸਟਾਲਮੈਂਟ 24 ਮੰਥ 24 ਮਹੀਨੇ 11,300। 24 ਮਹੀਨੇ ਇੰਸਟਾਲਮੈਂਟ ਲਾਸਟ ਇੰਸਟਾਲਮੈਂਟ 9350। ਅੱਛਾ ਅੱਗੇ ਜੀ ਜ਼ੀਰੋ ਮਾਰਕਅਪ ਇੰਸਟਾਲਮੈਂਟ ਸ਼ਡਿਊਲ ਡਿਟੇਲ 50% ਐਡਵਾਂਸ ਤੇ 9,000 ਮਹੀਨਾ 10,000 ਮਹੀਨਾ। ਅਗਰ 50% ਐਡਵਾਂਸ ਦਿੰਦੇ ਹੋ 10,000 ਮਹੀਨਾ, ਅਗਰ ਭਾਵੇਂ ਤੁਸੀਂ 25% ਦਿੰਦੇ ਹੋ ਤੇ 11,300 ਮਹੀਨਾ। ਇੰਜ ਵਾ ਮੇਰਾ ਖਿਆਲ। ਇਹ ਤਾਂ ਹੁਣ ਲੈ ਕੇ ਕਿਹਨੂੰ ਦੇਣੀ ਹੈ? ਹੈ ਕਿਹਨੂੰ ਲੈ ਕੇ ਦੇਣੀ ਹੈ? ਮੈਨੂੰ ਹੋਰ ਕਿਹਨੂੰ? ਅੱਛਾ ਸਾਨੂੰ ਨਹੀਂ ਥਾਣੇ ਦੀ ਤਾਂ ਬਣਦੀ ਵੀ ਆ, ਨਾਲੇ ਕਾਲੇ ਟੈਂਕੀ ਟਾਪੇ ਹੋਣਗੇ, ਫਿਰ ਤੂੰ ਨਜ਼ਰ ਆਏਗਾ ਪੂਰਾ ਵਾਸੇ ਹੋਵਾਂਗਾ। ਹਾਂ ਵਿੱਚੋਂ ਹੀ ਨਿਕਲਿਆ ਬੱਚਾ ਗੱਡੀ ਦੇ। ਉਸਤਾਦ ਜੀ ਦਿਹਾੜੀ ਡੰਗ ਚ ਕੋਸ਼ਿਸ਼ ਕਰ ਦੋ, ਮੈਂ ਬੜਾ ਖੱਜਲ ਹੋ ਗਿਆ। ਹੋ ਦਿਹਾੜੀ ਡੰਗ ਚ ਗਾ ਤੋਂ ਬਲਕਿ ਉੱਠੋ ਤੁਸੀਂ ਟੀਟਾ ਮੱਦਾ ਆ ਕੇ ਕਰਿਓ, ਪਹਿਲੇ ਗੱਡੀ ਲੈ ਦੋ ਉਹਨੂੰ ਬੱਚੇ। ਮੈਂ ਤਾਂ ਕਹਿੰਦਾ ਅੱਧਾ ਸ਼ੋਰੂਮ ਤੇ ਹੀ ਕਰਦੇ ਆ ਚੱਲ ਕੇ। ਉਸਤਾਦ ਜੀ ਇੰਜ ਵੱਡਾ ਚਾਬਾ ਤੁਸੀਂ ਮੈਨੂੰ ਫੜਾ ਰਹੇ ਹੋ ਵਰਮੀਜ਼ ਰਾਜਾ ਤਰ੍ਹਾਂ। ਚਾਬਾ? ਵੱਡਾ ਚਾਬਾ। ਵੱਡਾ ਚਾਬਾ ਕਿੱਥੇ ਆ? ਕਿੱਥੇ ਇਹਨਾਂ ਦੀ ਉਹ ਫੈਸਲਾਬਾਦ ਚ ਆਪਣੀ ਨੁੱਕਰ ਸ਼ੋਰੂਮ ਇੱਥੇ ਹੀ ਜਿੱਥੇ ਨਵੀਆਂ ਗੱਡੀਆਂ ਖੜੀਆਂ ਹੋਣ? ਇਹਨਾਂ ਕੋਲ ਨਹੀਂ। ਨਹੀਂ ਉਹ ਉੱਥੋਂ ਨਹੀਂ ਹੈਗੀ, ਚਲੀ ਗਈ। ਕਬਰਸਤਾਨ ਲੱਗੇ ਜਿਹੜਾ ਇੱਥੇ ਹੁੰਦਾ ਸਾਜੀ, ਹਾਂ ਉਹਨਾਂ ਨੇ ਰੱਖੀਆਂ ਗੱਡੀਆਂ। ਇਹੀ ਮੋਟਰਸਾਈਕਲ। ਹਾਂਜੀ ਚੱਲੇ ਤੇ ਹੈ ਰੋਡ ਦੇ ਉੱਤੇ ਹੀ। ਮੈਂ ਕਿਹਾ ਹੁਣ ਚੱਲੇ ਤੇ ਆਏਗਾ ਉੱਥੇ
ਹੁਣ ਮੈਂ ਗੇੜਾ ਕਾਹਤੋਂ ਪਾਉਣਾ, ਇਹਨੂੰ ਮੋਟਰਸਾਈਕਲ ਲੈ ਦਿਓ, ਕੋਈ ਸੁਜ਼ੂਕੀ ਆਲਟੋ ਕਾਰ ਜਿਹੜੀ ਹੁੰਦੀ ਆ 27-28 ਲੱਖ ਦੀ, ਮੇਰੇ ਵੀ ਇੰਸਟਾਲਮੈਂਟ ਤੇ ਕਢਾ ਦੋ ਰਕਮ। ਚਲੋ ਏਦਾਂ 11-12 ਕੀ ਮਿਲ ਗਈ ਸਾਰਿਆਂ ਆ ਨੂੰ। ਮੇਰੀ ਮੋਟਰਸਾਈਕਲ ਦੀ ਚਾਬੀ ਫੜਾਓ। ਚਲੋ ਠੀਕ ਹੈ, ਏਦਾਂ ਕਰਦੇ ਆ, ਰਹਿਣ ਹੀ ਦੇਣੇ ਮੋਟਰਸਾਈਕਲ ਵੀ ਰਹਿਣ ਦੇਣੇ। ਰਿਪੋਰਟ ਕਰਾਓ ਜੀ, ਇਹ ਸਾਡੇ ਅੱਗੇ ਵੀ ਕੰਡੇ ਵਿਛਾ ਰਿਹਾ ਵਾ। ਨਹੀਂ ਭਾਈ ਤੁਸੀਂ ਜਾਓ। ਨਹੀਂ ਰਹਿਣ ਦੇਣੇ, ਮੋਟਰਸਾਈਕਲ ਵੀ ਰਹਿਣ ਦੇਣੇ, ਕਿਉਂਕਿ ਗੱਲ ਅੱਗੇ ਚਲੀ ਗਈ ਹੈ। ਬਹੁਤ ਅੱਗੇ ਨਹੀਂ ਮੈਂ ਨਹੀਂ ਨਾਲ ਤੁਹਾਡੇ ਚੱਲੇ ਨਹੀਂ ਜਦੋਂ ਜਾਣ ਸਾਜ ਜੀ ਤੁਸੀਂ ਪਤਾ ਕੀ ਕਰੋ, ਚੁੱਪ ਕਰਕੇ ਮੈਨੂੰ 20,000 ਰੁਪਇਆ ਦੇ ਦਿਓ, ਮੈਂ ਉਸੇ ਗੱਡੀ ਨੂੰ ਆਪਣਾ SMS ਕਰਾ ਲਾਂ ਨਾ ਫਿਰ ਮਹੀਨੇ ਬਾਅਦ 20,000 ਦੇ 2000 ਵੀ ਨਾ ਦਵਾ ਤੈਨੂੰ। ਇਸ ਗੱਡੀ ਵਾਸਤੇ। ਹਾਂਜੀ ਸਾਜ ਜੀ ਇਹਦੇ ਫਾਲਟ ਮੁਖਤਸਰ ਹੀ ਹੈ। ਦੇਖੋ ਅੱਧੀ ਜ਼ਬਾਨ ਨਾਲ ਸਟਾਰਟ ਹੁੰਦੀ ਹੈ, ਹਲੇ ਅੱਧੀ ਕਿੱਕ ਵੱਜਦੀ। ਯੈਸ, ਅੱਧੀ ਜ਼ਬਾਨ ਨਾਲ ਸਟਾਰਟ ਹੁੰਦਾ। ਵਾਹ ਵਾਹ ਥੱਲੋਂ ਸਲੈਂਸਰ ਮਾੜਾ ਜਿਹਾ ਲੀਕ ਆ ਤੇ ਉਹਦੀ ਵਜ੍ਹਾ ਤੋਂ ਆਵਾਜ਼ ਆਉਂਦੀ ਹੈ ਪ੍ਰਰ। ਅੱਛਾ 70 ਵਾਲੀ ਉਹਦੇ ਚ ਗੱਲ ਨਹੀਂ ਰਹੀ, ਉਹ 2 ਸਟ੍ਰੋਕ ਟੈਪ ਹੋ ਗਿਆ। Okay. ਜਾਵਾ ਟੈਪ ਹੋ ਗਿਆ। ਮਾਲਕ ਉਹਦਾ ਮਾੜਾ ਕਿ ਜਾਂ ਮਾਠਾ ਵਾ ਤਦ ਕਦੀ ਨਹੀਂ। ਉਹ ਜਿਹੜਾ ਹੁਣ ਕਲੱਚ ਤੇ ਗੇਅਰ ਐ ਕਰਕੇ ਲਾਈਦਾ ਉਸਤਾਦ ਜੀ, ਉਹ ਐ ਨੂੰ ਆਪ ਹੀ ਨਿਕਲ ਵੀ ਜਾਂਦਾ ਬਾਹਰ, ਅੱਛਾ ਉਹਦੀ ਬਾਹਰ ਆ ਜਾਂਦਾ। ਉਹਨੂੰ ਫਿਰ ਐ ਵਿੱਚ ਪਾ ਕੇ ਤੇ ਗੇਅਰ ਲਾ ਸਕਦੇ ਤੁਸੀਂ, ਨੋ Okay, ਪ੍ਰੋਬਲਮ। ਪੈਰ ਸਲਿੱਪ ਤੇ ਨਹੀਂ ਹੁੰਦਾ ਜਦੋਂ ਗੇਅਰ ਲਾਈਦਾ। ਨਹੀਂ ਗੇਅਰ ਲੀਵਰ ਜਿਹੜਾ ਅਗਲੀ ਗੱਲ, ਹੁਣ ਉਸਤਾਦ ਜੀ ਗੇਅਰ ਲਾ ਕੇ ਤੋਰਤੀ ਹੈ ਨਾ ਤੇ 3-4 ਵਾਰੀ ਆਵਾਜ਼ ਆਣੀ ਕੜਿਕ ਕੜਿਕ ਕੜਿਕ, ਹਾਂ ਤੇ ਫਿਰ ਇਹ ਬਾਅਦ ਚ ਤੇਜ਼ ਹੋ ਜਾਣੀ ਜਿੱਦਾਂ ਜਿੱਦਾਂ ਕਿਆ ਬਾਤ। ਅੱਛਾ ਕੋਈ ਨਹੀਂ ਤੇਜ਼ ਹੁੰਦੀ ਹੈ ਕਿ ਲੱਗਣ ਲੱਗ ਪੈਂਦਾ। ਇਹੀ ਹੈ ਬਸ, ਕਿ ਹੋਰ ਵੀ ਕੋਈ ਹੈਗਾ? ਨਹੀਂ ਇਹ ਤਾਂ ਸ਼ੁਰੂਆਤ ਹੈ ਨਾ। ਸ਼ੁਰੂਆਤ ਸਾਡੀ। ਵਾਹ ਮੁਖਤਸਰ ਹੀ ਆ। ਹਾਂਜੀ, ਹੁਣ ਬਾਰਿਸ਼ ਹੋਈ ਹੈ ਹਲਕੀ ਜੀ, ਜਿਹਦੇ ਚ ਅਸੀਂ ਆਪ ਸਹੀ ਤਰ੍ਹਾਂ ਗਿੱਲੇ ਨਹੀਂ ਹੋਏ, ਉਹਦੇ ਚ ਉਹ ਗੱਡੀ ਬੰਦ ਆ। ਵਾਹ ਵਾਹ ਕੀ ਕਹਿੰਦੇ ਰਹੀ ਗੱਡੀ ਉਹ ਨਹੀਂ ਉਹਨੇ ਮੰਨਣਾ, ਚਾਹੇ ਜੋ ਉਹ ਫਿਰ ਕਿਸੇ ਇਲੈਕਟ੍ਰੀਸ਼ੀਅਨ ਕੋਲ ਜਾਓ ਨਾ ਤੇ ਉਹ ਕਹਿੰਦਾ ਇਹਦਾ ਗੁੱਛਾ ਪੈਣਾ। ਗੁੱਛਾ ਹੁੰਦਾ। ਗੁੱਛਾ ਸਰ, ਪੂਰਾ ਗੁੱਛਾ ਹੁੰਦਾ ਤਾਰਾਂ ਵਾਲਾ। ਉਹ ਮੈਂ ਪੁੱਛਿਆ ਕਿੰਨੇ ਦਾ ਗੁੱਛਾ, ਕਹਿੰਦਾ ਯਾਰ 1300 ਰੁਪਏ ਤੁਹਾਡਾ ਲੱਗੇਗਾ, ਓਕੇ ਹੋ ਜਾਏਗੀ। ਮੈਂ ਉਹਨੂੰ ਕਿਹਾ ਕਿ ਕੋਈ ਤਾਰ ਤੂਰ ਪਾ ਕੇ ਜਗਾੜ, ਉਹਨੇ ਲਾਤਾ। ਠੀਕ ਹੈ ਉਸਤਾਦ ਜੀ, ਪਾਣੀ ਨਹੀਂ ਬਰਦਾਸ਼ਤ ਕਰਦੀ। ਅੱਛਾ ਹਾਂਜੀ, ਮੈਂ ਉਹਨੂੰ ਇਸੇ ਡਰ ਤੋਂ ਨਾ ਧੋਂਦਾ ਨਾ ਸਰਵਿਸ ਕਰਾਉਂਦਾ। ਡਰਦੀ ਹੈ। ਓਕੇ ਬਸ ਹਾਂਜੀ ਸਾਜੀ ਹੁਣ ਸੁਣੋ ਉਸਤਾਦ ਜੀ ਜ਼ਰਾ ਤੁਸੀਂ ਤੀਸਰੇ ਗੇਅਰ 'ਚ ਜਾ ਰਹੇ ਹੋ ਬੜੇ ਮਜ਼ੇ ਨਾਲ, ਤੇ ਇੱਕ ਆਵਾਜ਼ ਆਣੀ ਹੈ ਕੜਿਕ। ਅੱਛਾ ਗੇਅਰ ਅੜ ਕੇ ਫਸ ਕੇ ਫਿਰ ਉੱਥੇ ਹੀ ਲੱਗ ਗਿਆ ਉਹ। ਅੱਛਾ ਦੁਬਾਰਾ ਹਾਂਜੀ, ਨਾ ਘਟਿਆ ਨਾ ਵਧਿਆ। ਗੇਅਰ ਰੀਫਰੈਸ਼ ਹੋਇਆ। ਆਪੇ ਹੀ ਹਾਂ ਉੱਥੇ ਹੀ ਬੋਣੀ ਤੇ ਫਿਰ ਤੀਜੇ ਜੀ ਲੈਣੀ। ਪੁਲ ਤੇ ਜਾ ਰਹੇ ਆ ਨਾ, ਹੁਣ ਪੁਲ ਤੇ ਚੜਾਈ ਹੈ ਤੇ ਮਾੜਾ ਜਿਹਾ ਕਲੱਚ ਛੱਡ ਕੇ ਜ਼ਰਾ ਹੱਥ ਛੱਡਿਆ ਨਾ ਤੇ ਨਿੱਛਾਂ ਵਰਗੀ ਆਵਾਜ਼ ਸਲੈਂਸਰ ਚੋਂ ਆਉਂਦੀ। ਅੱਛਾ ਫਲੂ ਆ ਗੱਡੀ ਨੂੰ ਵੀਰੇ। ਇਹ ਵੀ ਉਸਤਾਦ ਜੀ ਚੱਕਰ ਹੈ ਵਾ। ਅੱਛਾ ਹੈਂਡਲ ਜਿਹੜਾ ਵਾ ਉਹ ਵੀ ਉਮਦਾ ਵਾ, ਆਮ ਗੱਡੀਆਂ ਇੰਜ ਫੁੱਲ ਮੁੜ ਜਾਂਦਾ, ਥੋੜੀ ਜਿਹੀ ਜਗ੍ਹਾ ਤੋਂ ਵੀ ਗੱਡੀ ਹਾਂ ਉਹਦੀ ਉਹ ਜਿਹੜੀ ਥੱਲੇ ਸਪੋਰਟ ਟੁੱਟੀ ਹੈ, ਉਹ ਟੁੱਟੀ ਹੈ। ਪੂਰੀ ਐ ਕਰਕੇ ਹਾਂਜੀ, ਉਹ ਘੁੰਮ ਵੀ ਜਾਂਦਾ। ਇੱਕ ਵਾਰੀ ਨੇ ਹੈਂਡਲ ਆਪਣੇ ਨੂੰ ਕੀਤਾ ਸੀ, ਆ ਬੈਠਾ ਗੱਡੀ, ਇਹ ਹੈਂਡ ਵਾਲੀ ਗੱਡੀ ਹੈ। ਨਹੀਂ ਉਹ ਸਾਈਕਲ ਦਾ ਹੁੰਦਾ। ਉਸਤਾਦ ਜੀ ਉਸ ਤੋਂ ਬਾਅਦ ਜਿਹੜਾ ਕਾਰਬੋਰੇਟਰ ਹੈ ਨਾ, ਉਹ ਬੁਲਬੁਲੇ ਛੱਡਦਾ, ਉਹਦੇ ਚ ਪਾਣੀ ਕਿਤੇ ਪੈ ਗਿਆ ਵਾ। ਸਰਫ ਪੈ ਗਿਆ ਕਿਤੇ। ਕੋਈ ਐਸਾ ਮਾਹੌਲ ਬਣ ਗਿਆ, ਉਹਦੀ ਵੀ ਆਵਾਜ਼ ਆ। ਲੈਟ ਆ ਜਿਹੜੀ ਅਗਲੀ, ਉਹਦਾ ਜਿੰਨ ਬਣਿਆ। ਉਹ ਕੀ ਹੁੰਦਾ? ਉਹ ਨਹੀਂ ਫਾਲਟ ਦਾ ਪਤਾ ਸਰ, ਉਹਨੇ ਰੋਸ਼ਨੀ ਨਹੀਂ ਕਰਦਾ, ਬਸ ਅੱਗੇ ਜਿੰਨ ਜਿਹੜਾ ਉਹ ਐ ਕਰਕੇ ਹੁੰਦਾ ਨਾ, ਉਹਦੀ ਤਸਵੀਰ ਜੀ ਬਣ ਜਾਂਦੀ। ਲੈਟ ਦੀ ਗਿਰ ਹਲਕਾ ਉਹਦਾ ਇੱਕ ਪੁਆਇੰਟ ਸੜ ਗਿਆ ਵਾ, ਇੱਕ ਅੱਛਾ ਯਾਨੀ ਉਹ ਬਸ ਇਹ ਪਤਾ ਲੱਗਦਾ ਵੀ ਹੱਥ ਕਿਤੇ ਪਤਾ ਲੱਗਦਾ ਲਾਈਟ ਚੱਲਦੀ ਹੈ। ਹਾਂਜੀ, ਤੇ ਮਕੈਨਿਕੀ ਲਾਈਨ ਚ ਇਹਨੂੰ ਕਹਿੰਦੇ ਜਿੰਨ ਬਣਦਾ। ਇਹ ਦੂਰੋਂ ਵੀ ਚਾਹੀਦਾ ਉਹਨਾਂ ਨੇ ਸਿਗਨਲ ਲਾਇਆ ਮੋਟਰਸਾਈਕਲ ਤੇ, ਇੰਨੀ ਕੁ ਲਾਇਆ ਤਾਂ। ਅੱਛਾ ਇਹਦੇ ਲਈ ਤੂੰ ਕਹਿੰਦੇ ਵੀ ਮੈਨੂੰ 20,000 ਦੇ ਦੇ, 20,000 ਚ ਹੋ ਜੂ ਸਾਰਾ ਕੁਝ? ਉਸਤਾਦ ਜੀ ਬਾਕੀ ਕੋ ਕੋਲੋਂ ਪਾ ਲਾਂਗੇ, ਕੋਈ 10-15। ਗੱਡੀ ਤੇ 30-40 ਹਜ਼ਾਰ ਰੁਪਏ ਲੱਗਣਾ ਵਾ। ਨਹੀਂ ਤੁਹਾਨੂੰ ਨਵੀਂ ਨੂੰ ਲੈ ਕੇ ਦੇਾਂਗੇ ਤੇ ਥੋੜਾ ਜਿਹਾ ਟੈਟ ਰਹਿ, ਕੋਈ ਨਹੀਂ ਲਾ ਕਰਕੇ ਹੱਥ ਸੌਖਾ ਹੋ ਲੈਣ ਦੇ, ਤੇ ਉਸਤਾਦ ਜੀ ਤੁਹਾਨੂੰ ਆਪ ਹੀ ਲਿਆ ਦੇਣਗੇ। ਨਾਲੇ ਭਾਈ ਟਾਇਰ ਟੂਬ ਦੋਨੇ ਉਸਤਾਦ ਜੀ, ਚੱਕੇ ਵੀ ਦੋਨੇ ਚੇਂਜ ਹੋਣੇ ਵਾਲੇ। ਟਾਇਰ ਟੂਬ ਤੇ ਮਸਤ ਆ। ਇਹ ਕਿਸੇ ਚੋਰ ਚੱਕੇ ਨੂੰ ਕਹਿ ਕੇ ਇਹਦਾ ਕੋਈ ਠੀਕ ਕਰੇ ਇਹਨੂੰ। ਇਹ ਇਕੱਲੇ ਚੱਕਿਆਂ ਦਾ ਕੰਮ ਨਹੀਂ, ਇਹ ਚੋਰ ਚੱਕੇ ਦਾ ਕੰਮ। ਕਿਸੇ ਚੋਰ ਚੱਕੇ ਨੂੰ ਕਹਿ ਕੇ ਭਾਜੀ ਮੇਰਾ ਨਾ ਇਹ ਮਸਲਾ ਹੱਲ ਕਰ ਦੇ, ਚੋਰ ਚੱਕਾ ਇਹਦਾ ਐਸਾ ਤੈਨੂੰ ਚੇਂਜ ਕਰਨੀ ਪੈਣੀ। ਚੁਕਾ ਦੇ। ਸ਼ਾਕ ਜਦੋਂ ਦੇ ਮੈਂ ਲਈ ਹੈ ਨਾ, ਉਦੋਂ ਦੇ ਹੀ ਇਹਦੇ ਜਾਮ। ਮੈਂ ਕਿਹਾ ਇਹ ਆਪਾਂ ਕਿਹੜੇ ਲੋਕ। ਇਸ ਤੋਂ ਫਿਰ ਸਾਡੀ ਜੀਡੀ 13 ਮਾਡਲ ਆ, 13 10 23 ਤੇ 2 25 ਪੰਜੀ ਹੋ ਗਏ। 12 ਸਾਲ ਹੋ ਗਏ ਤੇ ਸ਼ਾਖ ਅੱਜ ਵੀ ਇੰਜ ਆ ਕਿ ਜਿਵੇਂ ਸਾਜੀ ਪੂਰਾ ਮਜ਼ਾ ਆਉਂਦਾ ਉਹਦਾ। ਭਾਈ ਗੜਗੀਲੇ ਨੇ ਬਹਿ ਬਹਿ ਉਹਨਾਂ ਦੀ ਮੱਤ ਮਾਰਦੀ ਆ। ਇੱਕ ਨੂੰ ਨਹੀਂ ਭਾਈ, ਫਾਲਟ ਆਖਰੀ ਰਹਿ ਗਿਆ ਬਸ। ਉਸਤਾਦ ਜੀ ਜਿਹੜੀ ਟੈਂਕੀ ਹੁੰਦੀ ਨਾ, ਇਹਦੇ ਥੱਲੇ ਰਪਟਾਂ ਲੱਗੀਆਂ ਹੁੰਦੀਆਂ ਤਾਂ ਕਿ ਇਹ ਟਿਕੀ ਰਵੇ। ਉਹ ਮੈਨੂੰ ਹਰ ਹਫਤੇ ਚੇਂਜ ਕਰਾਉਣੀਆਂ ਪੈਂਦੀਆਂ, ਵੇ ਨਹੀਂ ਟਿਕਦੀ। ਦੜਲ ਉਹਦੇ ਉੱਤੋਂ ਡਿੱਗ ਕੇ ਤੇ ਆਵਾਜ਼ਾਂ ਆਉਂਦੀਆਂ। ਇੰਜ ਟੈਂਕੀ ਚੁੱਕ ਕੇ ਭਾਵੇਂ ਇੰਜ ਪਿੱਛੇ ਨੂੰ ਫੋਲਡ ਕਰ ਲਓ, ਉਹ ਹਿਸਾਬ ਹੋਇਆ। ਇਹਦਾ ਮਤਲਬ ਆ ਕਿ ਕੰਮ ਇਹਦਾ ਕਾਫੀ ਆ। ਕੰਮ ਬੇਟਾ ਕਾਫੀ ਹੈ। ਸਾਜੀ ਟਾਇਰ ਟੂਬ ਇਸ ਟਾਈਮ ਲਾਜ਼ਮ ਹੋਏ ਪਏ ਉਹਦੇ, ਲਾਜ਼ਮ ਔਰ ਮਲਜ਼ੂਮ। ਲੈਟ ਇਸ਼ਾਰਾ ਬੱਤੀ ਇਹ ਤੇ ਉੱਕਾ ਹੀ ਬੰਦ ਹਨ। ਅੱਛਾ ਪਿੱਛੋਂ ਹੁਣ ਨੰਬਰ ਪਲੇਟ ਵੀ ਟੁੱਟ ਗਈ ਆ। ਉਹ ਗੱਲਾਂ ਫਰੇਮ ਹੀ ਲਈ ਫਿਰਦਾ ਲਾ ਲੋਕਾ।
ਤੇ ਲਿਹਾਜ਼ਾ ਉਸਤਾਦ ਜੀ ਮੇਰੀ ਇਹ ਬੇਨਤੀ ਮੈਂ ਕਰਦਾ ਤੁਹਾਡੇ ਅੱਗੇ ਕਿ ਮੈਨੂੰ ਮੋਟਰਸਾਈਕਲ ਫਰਾਹਮ ਕਰਨਾ ਯਕੀਨੀ ਬਣਾਇਆ ਅੱਛਾ ਜਾਏ। 20000 ਮੰਗਣਾ, ਨੁਕਸ ਸਾਰੇ 1,20,000 ਵਾਲੇ ਆ, ਨਵੀਂ ਗੱਡੀ ਪੈਣੀ ਆ। ਨੁਕਸ ਸਾਰੇ ਗੱਡੀ ਚੇਂਜ ਕਰਨ ਵਾਲੇ ਆ। ਆਹੋ ਉਸਤਾਦ ਜੀ ਮੈਂ ਕਹਿੰਦੇ ਆ ਫਿਰ ਇਦਾਂ ਹਜ਼ਾਰ ਨਹੀਂ ਆਈ ਕਿ ਵੀ ਉਹ ਐਡੀ ਮਾਠੀ ਗੱਡੀ ਕਹਿੰਦੇ ਜੀ ਹਾਂ ਤੇਰਾ ਹਾਲ ਕੀ ਹੋਣਾ ਸੀ ਹਿਸਾਬ ਲਾ। ਉਹ ਤਾਂ ਮੇਰੇ ਕੋਲ ਪੈਸੇ ਵੀ ਨਹੀਂ ਸੀ ਹੁਣੇ ਸਹੀ ਕਰਾਉਣੇ। ਹਾਂਜੀ ਨਹੀਂ, ਤੁਹਾਨੂੰ ਕਿਸਮਤ ਨੇ ਬਾਰ-ਬਾਰ ਮੌਕਾ ਦਿੱਤਾ ਬਣਾਉਣੇ ਜੀ। ਤੁਹਾਡੇ ਕੋਲ 2-3 ਵਾਰੀ ਅੱਲਾ ਨੇ ਅਪਲਾਈਡ ਬਾਹਰ ਗੱਡੀ ਤੁਹਾਨੂੰ ਦਿੱਤੀ ਆ ਸਤਾਰੇ ਦੇ ਥਰੂ, ਤੁਸੀਂ ਨਹੀਂ ਸਾਂਭ ਸਕੇ। ਉਸਤਾਦ ਜੀ ਕਹਿੰਦੇ ਪਹਿਲੇ ਪੁਰਾਣੀ ਗੱਡੀ ਸਿਰਫ ਚੈੱਕ ਕਰਦੇ ਅਗਲੇ ਵਰਕਰ ਨੂੰ ਵੀ ਯਾਰ ਗੱਡੀ ਸਾਂਭਦਾ ਵਾ, ਗੱਡੀ ਤੇ ਹਲਕੀ ਟਾਕੀ ਮਾਰਦਾ, ਤੈਨੂੰ ਅਪਲਾਈਡ ਬਾਹਰ ਕਢਾ ਕੇ ਦੇਣੀ ਸੀ। ਉਸਤਾਦ ਜੀ ਉਹ ਕਾਲੀ ਗੱਡੀ ਨਹੀਂ ਸੀ ਜਿਹੜੀ ਮੈਂ ਲੈ ਕੇ ਜਾਂਦਾ ਸੀ, ਉਹਦੀ ਗੱਲ ਕਰ ਰਹੇ ਉਹਦੀ ਮੈਂ ਵੀ ਉਹਦੀ ਸ਼ੁਰੂ ਕਰਨ ਲੱਗਾ। ਉਸਤਾਦ ਜੀ ਇੱਧਰ ਦੇਖਣਾ, 7 ਦਿਨ ਉਹਦਾ ਅਗਲਾ ਟਾਇਰ ਪੈਂਚਰ ਰਿਹਾ ਤੇ ਟਿਊਬ ਵਿੱਚੋਂ ਮੈਂ ਕੱਢ ਦਿੱਤੀ ਕੱਟ ਕੇ ਤੇ ਉਹ ਇਕੱਲੇ ਟਾਇਰ ਨਾਲ ਵੀ ਜਾਂਦਾ। ਲਓ ਜੀ, ਇਹ ਹੋ ਮੇਰਾ ਸਕਦਾ ਕਰੇ ਕੋਈ ਵੀ ਤਾਂ ਹੀ ਹੋਇਆ ਉਸਤਾਦ। ਏਦਾਂ ਹੋ ਸਕਦਾ ਮੁਮਕਿਨ ਆ। 10,000 ਰੁਪਏ ਕਿੱਥੇ ਮੰਡੀ ਕੋਲ ਕਿਤੇ ਆਮਦਾ ਨਹੀਂ ਹੁੰਦਾ। ਅੱਛਾ ਇੱਕ ਮਿੰਟ ਠਹਿਰ ਜਾ, ਇੱਕ ਮਿੰਟ ਠਹਿਰ ਜਾ। ਤੇਰੀ ਜ਼ਾਤੀ ਆਪਣੀ ਕਮਾਈ ਦੀ ਗੱਡੀ ਹੁੰਦੀ, ਹਾਂਜੀ ਤੂੰ ਇਦਾਂ ਕਰਨਾ ਸੀ? ਉਸਤਾਦ ਜੀ ਪੈਸੇ ਨਹੀਂ ਸੀ ਐਸੇ। ਨਹੀਂ ਨਹੀਂ ਨਹੀਂ, ਜੋ ਮੈਂ ਗੱਲ ਪੁੱਛਦਾ ਉਹਦਾ ਜਵਾਬ ਦੇ। ਤੇਰੀ ਜ਼ਾਤੀ ਕਮਾਈ ਦੀ ਗੱਡੀ ਹੁੰਦੀ, ਹਾਂ। ਤੂੰ ਇਦਾਂ ਕਰਨਾ ਸੀ? ਤੇਰੇ ਆਪਣੇ ਪੈਸਿਆਂ ਦੀ ਹੁੰਦੀ, ਉਹ ਕਰ ਲੈਣਾ ਸੀ ਮੈਂ ਕੰਪਰੋਮਾਈਜ਼। ਕਦੀ ਨਹੀਂ, ਇਹ ਸਭ ਉਸਤਾਦ ਜੀ ਕਰ ਲੈਣਾ ਸੀ, ਕਦੀ ਵੀ ਨਹੀਂ ਸੀ ਕਰਨਾ ਬੇਟੇ ਤੂੰ। ਜਿੱਦਾਂ ਉਹ ਹਾਲਾਤ ਜਾ ਰਹੇ ਸੀ। ਬੇਟਾ ਤੂੰ ਕਦੀ ਵੀ ਨਹੀਂ ਸੀ ਕਰਨਾ। ਇਹ ਸਭ ਤੋਂ ਗੱਲ ਦੇ ਥੱਲੇ ਨਾ ਆਉਂਦੀ ਵਜ੍ਹਾ ਤੋਂ ਉਸਤਾਦ ਜੀ ਨੂੰ ਡਿਨਾਈ ਕਰ ਰਹੇ ਹੋ। ਨਹੀਂ ਨਹੀਂ ਡਿਨੋ ਡਿਨੇ ਨਹੀਂ ਕਰ ਰਿਹਾ ਮੈਂ ਸਿਰਫ ਕਹਿ ਰਿਹਾ ਮੈਂ ਕਿ 7-8 ਦਿਨ ਉਹ ਪੈਂਚਰ ਰਹੀ ਤੇ ਪੈਂਚਰ ਲਵਾਉਣ ਦਾ ਮੇਰੇ ਕੋਲ ਹੌਸਲਾ ਨਹੀਂ ਸੀ ਕਿ ਤੁਹਾਨੂੰ ਮੈਂ ਕਹਾਂ ਤੁਸੀਂ ਉਹ ਮਤਲਬ ਕਿ ਉਹ ਸਿਸਟਮ ਜਾਣਦੇ ਆ। ਯਾਨੀ ਮੇਰੇ ਕੋਲ ਹੌਸਲਾ ਨਹੀਂ ਸੀ ਤੇ ਮੇਰਾ ਟਾਇਰ ਟੂਪ 5-7 ਹਜ਼ਾਰ ਰੁਪਏ ਦਾ ਉਹ ਫੇਰ ਦਿੱਤਾ ਤੇ ਮੇਰੇ ਕੋਲ 200 ਰੁਪਏ ਲੈਣ ਦਾ ਹੌਸਲਾ ਨਹੀਂ ਸੀ। ਉਸਤਾਦ ਜੀ ਦਾ ਟਾਇਰ ਅਗਲਾ ਪਹਿਲੇ ਵੀ ਪੈਣਾ ਸੀ, ਮੈਂ ਤੁਹਾਨੂੰ ਕਿਹਾ ਸੀ ਚੇਂਜ ਕਰਾਉਣੇ ਆ, ਤੁਸੀਂ ਕਿਹਾ ਕਰਾ ਲਾਂਗੇ। ਚਲੋ ਚਲੋ ਠੀਕ। ਉਸਤਾਦ ਜੀ ਪਹਿਲੇ ਇਹ ਦੱਸੋ, 7 ਦਿਨ ਕੋਈ ਵੀ ਬੰਦਾ ਮੁਸਲਸਲ ਅਕਲ ਤਸਲੀਮ ਕਰਦੀ, ਉਹ ਮੰਡੀ ਕੁਆਟਰ ਨੂੰ ਇੱਥੇ ਕਸ਼ਮੀਰ ਪੁਲ ਤੇ 7 ਦਿਨ ਬਗੈਰ ਟੂਬ ਤੋਂ ਯਾਰ ਚੱਕਣਾ ਉਸ ਕਰ ਲੈਂਦੇ ਏਦਾਂ, ਸਾਰੇ ਕਰ ਲੈਂਦੇ। ਕਿਸੇ ਕੋਲੋਂ ਬੰਦਾ ਪੈਸੇ ਫੜ ਕੇ ਕਰ ਲੈਂਦਾ ਵਾ, ਉਸਤਾਦ ਜੀ ਕੋਲੋਂ ਡਰ ਲੱਗ ਰਿਹਾ, ਲੇਕਿਨ ਇਦਾਂ ਹੁੰਦਾ ਨਹੀਂ ਹੈ। ਹੁੰਦਾ ਹੀ ਨਹੀਂ। ਯਾਰ ਨੋਨੀ ਛਾਣ ਦੀ ਖਾਤਰ ਕੁਝ ਵੀ ਕਹੀਦਾ ਵਾ। ਹੋ ਜਾਂਦਾ, ਹੋ ਜਾਂਦਾ। ਖਾਤਰ ਨਹੀਂ ਉਸਤਾਦ ਜੀ ਜੈਨੂਇਨ ਦਾ ਹੋ ਜਾਂਦਾ ਵਾ, ਇਦਾਂ ਹੋ ਜਾਂਦਾ ਵਾ, ਇਦਾਂ ਹੋ ਔਰ ਜਾਂਦਾ, ਉਸਤਾਦ ਹੈ ਮੁਹਤਰਮ ਕਿਉਂਕਿ ਹੋ ਜਾਂਦਾ, ਇਦਾਂ ਹੋ ਜਾਂਦਾ। ਯਾਰ, ਮੈਨੂੰ ਪਤਾ ਲੱਗ ਗਿਆ, ਹਾਲੇ ਨਹੀਂ ਮੈਨੂੰ ਸਮਝ ਆਉਣੀ, ਇਦਾਂ ਹੋ ਜਾਂਦਾ। ਤੂੰ ਇੱਕ ਪੈਂਚਰ ਵਾਸਤੇ ਉਸਤਾਦ ਜੀ ਕੋ ਪੈਸੇ ਨਹੀਂ ਮੰਗੇ ਤਾਂ ਕਿਸੇ ਕੋ ਵੀ ਮੰਗ ਲੈਂਦਾ। ਤੂੰ ਟੂਬ ਕੱਢ ਕੇ ਬਾਹਰ ਸੁੱਟਤੀ। ਤੂੰ ਵੀ ਤੂੰ ਕੱਟਦੀ ਕਿੰਚੀ ਫੇਰਤੀ ਉਹਨੂੰ। 10-11 ਪੈਂਚਰ ਹੋਏ। ਓਹ ਠੀਕ ਆ, ਉਹ ਭਾਈ ਹੋ ਕਿਤੇ ਗਿਆ। ਖੈਰ ਕਰ ਗਈ ਗੱਡੀ ਤੇ ਇੰਨੇ ਪੈਂਚਰ। ਉਹ ਟਾਇਰ ਦੀਆਂ ਦੱਸ 400 ਦੀ ਟੂਬ ਵੀ ਹੁੰਦੀ ਹੈ, 600 ਦੀ ਵੀ ਹੁੰਦੀ ਹੈ, 700 ਦੀ ਵੀ ਹੁੰਦੀ ਨੋਨੀ ਗੱਲ ਥੱਲੇ ਨਹੀਂ ਆਉਂਦਾ, ਸਿਰਫ ਪੈਂਚਰ ਕਿੰਨੇ ਕੱਢਦੇ ਦੱਸ। ਉਹ ਵੇਚ ਤਾਂ ਸਹੀ। ਉਹ ਗੱਲ ਕਿਦਾਂ ਨਹੀਂ ਮਗਰਮੱਛ ਦੰਦ ਮਾਰ ਗਿਆ ਉਹਦੇ ਚ ਇੰਨੇ ਬੜੇ। ਕਿਤੇ ਬਿੱਲੀ ਨੌਂਦਰਾ ਮਾਰ ਕੇ ਇੰਨੇ ਪੈਂਚਰ ਹੋ ਗਏ ਇਕੱਠੇ। ਉਸਤਾਦ ਜੀ ਜੈਨੂਇਨ ਗੱਲ ਕਰਾਂ, ਉਹਦਾ ਟਾਇਰ ਵੀ ਅਗਲਾ ਫਾਰਕ ਸੀ, ਤੁਹਾਨੂੰ ਮੈਂ ਕਿਹਾ ਸੀ ਟਾਇਰ ਹੀ ਬਦਲਾਣੇ। ਉਸਤਾਦ ਜੀ ਆ ਪੈਂਚਰ ਪੁੰਚਰ ਲਵਾਉਣ ਤੋਂ ਆਵਾਜ਼ਾਰ ਨੇ, ਉਹ ਮੇਰੇ ਦੋਸਤ ਨੂੰ ਯਾਰ ਛੱਡਦੇ ਮਿੱਠੇ ਉਸਤਾਦ ਜੀ ਨੇ ਉਹ ਗੱਡੀ ਪੂਰੀ ਤਿਆਰ ਕਰਵਾਈ ਸੀ ਕਿ ਨਹੀਂ? ਆ ਵੇਖ ਹੁਣ 10,000 ਲਾਇਆ, ਦੇਖ ਜਾਨ ਖੜੀ ਮਾਸ਼ਾਅੱਲਾ ਉਦਾਂ ਹੀ ਆ। ਹੁਣ ਤਾਂ ਮਕੈਨੀਕਲ ਤੇ ਲਾਇਆ ਨਾ, ਉਹ ਪਤਾ ਨਹੀਂ ਕੀ, ਲੇਕਿਨ ਇਹ ਗੱਡੀ ਤਿਆਰ ਕਰਵਾਈ ਸੀ, ਟਾਇਰ ਟੂਬ ਚੱਕੇ ਚੁੱਕੇ ਨਵੇਂ ਹਰ ਸ਼ੈ ਪਵਾਈ ਸੀ ਨਾ ਉਸਤਾਦ ਜੀ। ਸਾਜੀਏ ਦੇ ਹੁੰਦੀਆਂ ਤੇ ਯਾਰ ਕੋਈ ਭੋਈ ਸੀ। ਟੈਟੂ ਮੈਂ ਉਹੀ ਤੇ ਤੁਹਾਨੂੰ ਕਹਿਣ ਡਿਆ ਵਾਂ ਕਿ ਉਹਨੂੰ ਮੈਂ ਫੋਨ ਕੀਤਾ ਕਿ ਯਾਰ ਇਹਦੇ ਟਾਇਰ ਹੀ ਪੈਣੇ, ਤੁਸੀਂ ਕਿਹਾ ਉਹ ਕਿਹਦਾ ਨਾਮ ਹੈ ਤੇ ਟਾਇਰ ਪਵਾ। ਉਸ ਦਿਨਾਂ ਉਹ ਮੁੰਡਾ ਨਾ ਸ਼ਹਿਰੋਂ ਬਾਹਰ ਸੀਗਾ, ਜਿਹੜੀ 2-3 ਦਿਨ ਗੱਡੀ ਬਗੈਰ ਪੈਂਚਰ ਤੋਂ ਹੀ ਚੱਲਦੀ ਰਹੀ। ਉਹ ਡਾਇਰੈਕਟ ਟਾਇਰ ਹੀ ਬਦਲਾਉਣੇ ਤੇ ਉਹ ਟਾਇਰ ਤੇ ਉਹਦਾ ਵੈਸੇ ਹੀ ਇੱਕ ਸਾਈਡ ਤੋਂ ਫਟਿਆ ਹੋਇਆ ਸੀਗਾ। ਬਹੁਤ ਅੱਛਾ, ਉਸਤਾਦ ਜੀ ਵੀ ਬਦਲਣਾ ਪਿਆ, ਉਹਦੀ ਵਜ੍ਹਾ ਤੋਂ ਹੋਰ ਬੜਾ ਨੁਕਸਾਨ ਹੁੰਦਾ। ਯਾਰ ਹੁਣ ਇਹ ਤੁਸੀਂ ਦੋ ਉਸਤਾਦ ਜੀ- ਤਿੰਨ ਦਿਨ ਉਂਝ ਚਲਾਉਂਦਾ ਰਿਹਾ ਮੈਂ। ਹੁਣ ਉਸ ਗੱਡੀ ਤੇ 10-11,000 ਰੁਪਏ ਲੱਗਾ ਵਾ। ਮੈਨੂੰ ਸਮਝ ਨਹੀਂ ਆਉਂਦੀ ਬਾਖੁਦਾ ਕਿ ਯਾਰ ਉਸ ਗੱਡੀ ਤੇ ਉਹ ਗੱਡੀ ਫੇਰ ਉਦਾਂ ਹੀ ਹੈ। ਉਦਾਂ ਹੀ ਜਿਵੇਂ ਪੈਸੇ ਜਾਣ ਕਿੱਥੇ ਮੈਂ ਡਿਆ ਨਾ 4500 ਰੁਪਇਆ ਲਾਇਆ ਸੀ ਗੱਡੀ ਤੇ। ਹੈ। ਹਾਂਜੀ ਓਏ 4500 ਰੁਪਇਆ ਲਾਇਆ ਤੇ ਗੱਡੀ ਐਂ ਚਮਕਾ ਮਾਰਦੀ ਫਿਰਦੀ ਸੀ। ਹੁਣ 10,000 ਰੁਪਇਆ ਲੱਗਣ ਦੇ ਨਹੀਂ ਆਉਂਦੇ। ਉਸਤਾਦ ਜੀ ਨੇ ਭਲਾ ਕੀ ਕੀਤਾ ਵਾ? ਉਹਨੂੰ ਪਲਾਸਟਿਕ ਦਾ ਮਰਗਾੜ ਪਵਾਇਆ, ਗੱਡੀ ਬੰਦ ਖਲੋਤੀ, ਮਰਗਾੜ ਹਿੱਲਣ ਡਿਆ ਉਹਨੇ। ਕੋਈ ਪਲਾਸਟਿਕ ਚ ਹਵਾ ਨਹੀਂ। ਆਹੋ ਉਹ ਕਾਲਾ ਮਰਗਾੜ ਪਵਾਤਾ। ਪਲਾਸਟਿਕ ਤੇ ਕੌਣ ਪਾਉਂਦਾ ਉਹ ਲੋਹੇ ਵਾਲਾ ਮਹਿੰਗਾ ਬਹੁਤ ਸੀਗਾ ਉਸ ਦਿਨ। 31,000 ਦਾ ਹੋ ਨਹੀਂ ਗਿਆ। ਨਹੀਂ ਯਾਰ ਠੀਕ ਹੈ, ਤੂੰ ਲੈ ਕਰ, ਤੂੰ ਛੱਡਿਆ ਕਰ, ਇਹ ਠੀਕ ਹੈ। ਉਹ ਵੀ ਫਿਰ ਸਾਡੇ ਤੋਂ ਮੈਂ ਰਾਤੀ ਉਹਨੂੰ ਵਹਾਇਆ ਇੱਥੇ ਸ਼ਰਾਲ ਨੂੰ, ਜਦੋਂ ਤੁਸੀਂ ਸਾਰੇ ਚਲੇ ਗਏ ਨਾ, ਤੇ ਮੈਂ ਉਹਨੂੰ ਇੱਕ ਬੋਰਡ ਵਹਾਇਆ ਸੋਚ ਵਾਲਾ ਬਾਹਰ, ਇੱਥੇ ਨਹੀਂ ਲੱਗਾ ਜਿਹੜਾ, ਹਾਂਜੀ ਹਾਂਜੀ ਇੱਕ ਪੱਖਾ ਲੱਗਾ ਵਾ ਤੇ ਸੋਚ। ਯਾਨੀ ਜਾਨਵਰ ਜਿਹੜੇ ਨਾ, ਜਾਨਵਰਾਂ ਤੋਂ ਵੀ ਅਗਲੀਆਂ ਆਈਟਮਾਂ ਹੋ ਤੁਸੀਂ ਵਿੱਚ, ਤੁਹਾਡੇ ਕੁਝ ਲੋਕ। ਅਸੀਂ ਸਰ ਹਾਂ ਸਾਰੇ ਹੀ ਜਾਨਵਰਾਂ ਤੋਂ ਵੀ, ਯਾਨੀ ਜਾਨਵਰ ਬਹੁਤ ਪਿੱਛੇ ਛੱਡ ਗਏ। ਸੱਚੀ ਗੱਲ ਦੱਸਾਂ, ਉਹਨੂੰ ਮੈਂ ਕਿਹਾ ਤੇ ਗਿਣ ਕਿੰਨੇ ਬੋਰਡ ਆ, 1 2 3 4 5 6 7 8 9। ਉਹਨੇ ਕਿਹਾ ਜੀ 9 ਆ। ਮੈਂ ਕਿਹਾ ਦੇਖ 9 ਦੇ 9 ਹੀ ਆਉਣ ਨੇ ਜਾਂ ਕੋਈ ਬੰਦ ਵੀ ਹੈ? ਕਹਿੰਦਾ 9 ਹੀ ਥੱਲੇ ਨੇ। ਔਨ 9 ਦੇ 9 ਬਟਨ ਥੱਲੇ ਨੇ। ਹੁੰਦਾ ਕੀ ਆ, ਬੱਤੀ ਕਿਹੜੀ ਹੈ? ਠੱਕ ਠੱਕ ਠੱਕ, ਬੱਤੀ ਵਾਲਾ ਕਿਹੜਾ? ਆਹ ਬੱਤੀ ਚੱਲੀ ਆ, ਪਿੱਛੇ ਜਿਹੜੇ 8 90 ਨੇ ਉਹ ਉੱਥੇ ਹੀ ਨੇ। ਉੱਥੇ ਹੀ ਹੈ। ਬੱਤੀ ਚੱਲੀ ਹੈ ਤੇ ਆਪ ਬਾਹਰ ਚਲੇ ਗਏ ਨੇ। ਜਾਨਵਰ ਮੈਂ ਤੁਹਾਨੂੰ ਕਿਹਾ ਨਾ, ਜਾਨਵਰ ਬਹੁਤ ਪਿੱਛੇ ਛੱਡ ਗਏ ਨੇ। ਡੀਸੈਂਟ ਨੇ ਜਾਨ ਬਹੁਤ ਜਾਨਵਰ ਬਹੁਤ ਪਿੱਛੇ ਛੱਡ ਗਏ ਨੇ। ਜਾਨਵਰ ਬਹਿਣਾ ਹੋਵੇ ਨਾ, ਜਿਹੜੇ ਜਾਨਵਰ ਨੇ
ਉਹ ਜਗ੍ਹਾ ਵੇਖ ਕੇ ਬਹਿੰਦੇ ਨੇ ਇਹ ਮਖਲੂਕ ਹੀ ਕੋਈ ਹੋਰ ਆ। ਤੁਸੀਂ ਇਨਸਾਨ ਔਰ ਜਾਨਵਰ ਦੇ ਦਰਮਿਆਨ ਵਾਲੀ ਕੋਈ ਮਖਲੂਕ ਹੋ ਸੈਂਟਰ 'ਚ, ਨਹੀਂ ਟੋਟਲ ਇਨਸਾਨ ਵੀ ਨਹੀਂ ਕਹਿ ਸਕਦੇ ਤੁਹਾਨੂੰ, ਟੋਟਲ ਜਾਨਵਰ ਵੀ ਨਹੀਂ ਕਹਿ ਸਕਦੇ। ਪਰਫੈਕਟ ਔਰ ਮੈਂ ਵਿਦ ਪ੍ਰੂਫ ਗੱਲ ਕਰਾਂਗਾ, ਤੁਹਾਨੂੰ ਹਰਕਤਾਂ ਦਿਖਾ ਕੇ ਮੈਂ ਤੁਹਾਨੂੰ ਕਹਿ ਦੇਖੋ ਇਦਾਂ ਹੁੰਦਾ ਭਲਾ ਅਸੀਂ ਹੈਗੇ ਇਨਸਾਨਵਰ। ਇਨਸਾਨਵਰ ਇਹ ਅੱਜ ਤੂੰ ਫਾਈਨਲ ਗੱਲ ਕੀਤੀ ਹੈ, ਨਜ਼ਰ ਲੈਣ ਵਾਲੀ ਗੱਲ ਕੀਤੀ। ਵਾਹ ਵਾਹ ਤੁਸੀਂ ਇਨਸਾਨਵਰ ਹੋ। ਹਾਏ ਹਾਏ ਉਸਤਾਦ ਜੀ ਬੜੀ ਸੋਹਣੀ ਗੱਲ। ਹਾਂ ਸਹੀ ਗੱਲ। ਯਾਰ ਜਿਹੜੇ ਹੁਣ ਸੌਰੀ ਉਸਤਾਦ ਜੀ, ਜਿਹੜੇ ਚਲੇ ਜਾਂਦੇ ਨੇ 9-10 ਵਜੇ, ਗਿਲਾ ਸ਼ਿਕਵਾ ਬਣਦਾ ਤੁਹਾਡਾ ਸਾਡੇ ਤੇ? ਤੁਸੀਂ ਨਹੀਂ ਸਾਡੇ ਤੇ ਨਹੀਂ ਮਿੱਠਾ ਹੀ ਮੈਂ ਤੁਹਾਨੂੰ ਦੱਸਦਾ, ਸਾਡਾ ਵੀ ਬਣਦਾ। ਦੇਖੋ ਮੇਰੀ ਗੱਲ ਸੁਣੋ, ਮੈਂ ਵੀ ਮੁਲਾਜ਼ਮਤ ਕੀਤੀ ਹੈ, 14 ਸਾਲ ਮੁਲਾਜ਼ਮਤ ਕੀਤੀ, 14-15 ਸਾਲ ਮੁਲਾਜ਼ਮਤ ਕੀਤੀ। ਹੁਣ ਮੈਂ ਰਾਤ ਨੂੰ ਉਸ ਜਗ੍ਹਾ ਤੋਂ ਚੱਲਾਂ ਵਾਂ ਤੇ ਮੈਂ ਸੇਮ ਉਦਾਂ ਹੀ ਦੇਖਣਾ ਵਾ ਜਿਵੇਂ ਮੈਂ ਦੇਖਦਾ ਕਿ ਯਾਰ ਬੱਤੀਆਂ ਸਾਰੀਆਂ ਬੰਦ ਨੇ, ਆ ਬੰਦ ਆ। ਮੈਂ ਨਹੀਂ ਦੇਖਣਾ ਕਿ ਇੱਥੇ 18 ਬੰਦੇ ਹੋਰ ਨੇ। ਮੈਨੂੰ ਜ਼ੇਨ 'ਚ ਆ ਗਿਆ ਨਾ ਕਿ ਮੈਂ ਚੈੱਕ ਕਰ ਲਵਾਂ, ਮੈਂ ਕਹਿਣਾ ਅੱਛਾ ਠੀਕ ਆ, ਵੀ ਠੀਕ ਆ, ਕਿੰਨੇ ਪਿਆ ਇੱਥੇ, ਆ ਕਿੱਥੇ ਪਿਆ ਇੱਥੇ। ਇੱਥੇ ਰੌਲਾ ਪਤਾ ਕੀ ਹੈ, ਇਹ ਇੱਥੇ ਫੇਕਨੈਸ ਬੜੀ ਹੈ। ਹਾਂਜੀ, ਜਿਹੜੀ ਮੁਹੱਬਤ ਵਾਲੀ ਹੈ ਨਾ, ਮੁਹੱਬਤ ਵਾਲੀ ਔਰ ਅਹਿਸਾਸ ਕਰਨ ਵਾਲੀ ਔਰ ਉਸਤਾਦ ਜੀ ਔਰ ਇਹ 110% ਫੇਕਨੈਸ ਆ। ਇਹ ਉਹਦਾ ਪਤਾ ਲੱਗਦਾ ਨਾ, ਦੇਖ ਨਾ ਆ ਮੈਰ ਬੈਠਾ ਇੱਥੇ 2 ਦਿਨ ਪਹਿਲੇ ਮੈਨੂੰ ਕਹਿ ਰਿਹਾ ਸਾਜੀ ਮੈਂ ਇੱਥੇ ਰਹਿਣਾ, ਇਹਨੇ ਵੀ ਕਹਿ ਰਿਹਾ ਮੈਂ ਤੁਹਾਡੇ ਕੋਲ ਰਹਿ ਕਰਨਾ, ਰਾਤ ਸਾਰੀ ਮੇਰੇ ਕੋਲ ਸੁੱਤਾ। ਅਗਲੀ ਦਿਹਾੜੀ ਵੀ ਵਿਹਲੇ ਅਸੀਂ, ਮਤਲਬ 8-9 ਵਜੇ 10 ਵਜੇ ਵਿਹਲੇ ਹੋ ਗਏ, ਉਸ ਤੋਂ ਬਾਅਦ ਫਿਲਮ ਵੇਖ ਰਹੇ ਆ, ਮੇਰੇ ਕੋਲ ਸੁੱਤਾ। ਹਾਂ ਉਸਤਾਦ ਜੀ ਚਾਹ ਲਿਆਵਾਂ, ਸਾਜੀ ਪਾਣੀ ਲਿਆਵਾਂ, ਠੀਕ ਹੋ ਗਿਆ ਕਿ ਯਾਰ ਮੇਰਾ ਇਕੱਲਾ ਉਸਤਾਦ ਤੋਂ ਨਹੀਂ, ਠੀਕ ਹੈ। ਉਸ ਤੋਂ ਅਗਲੇ ਦਿਨ ਅਸੀਂ ਬਾਹਰ ਸ਼ੋਅ ਕਰ ਰਹੇ, ਪੂਰਾ ਸ਼ੋਅ ਹੋ ਰਿਹਾ ਵਾ ਜੀ, ਯਾਨੀ ਸ਼ੋਅ ਹੋ ਰਿਹਾ ਜਿਹਦੇ 'ਚ ਸੋਚ ਵੀ ਨਹੀਂ ਬੰਦਾ ਸਕਦਾ ਕਿ ਇੱਥੇ ਦਾ ਕੋਈ ਬੰਦਾ ਕਹੇਗਾ ਜੀ ਮੈਂ ਜਾਵਾਂ। ਉਸ ਸ਼ੋਅ ਦੇ ਦਰਮਿਆਨ ਬੈਠੇ ਆ ਕਹਿੰਦਾ ਸਰ ਜੀ ਮੈਂ ਫਿਰ ਜਾਵਾਂ। ਜੀ ਉਸਤਾਦ ਜੀ ਇਹਨੂੰ ਨਹੀਂ ਤੂੰ ਮੇਰੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਨਾ। ਅੱਛਾ ਦੂਜੀ ਗੱਲ ਇਹ ਆ, ਇਹ ਇਹਨਾਂ ਦੀ ਭੁੱਲ ਆ ਕਿ ਇਹਨਾਂ ਦੇ ਅੰਦਰ ਤੱਕ ਜੋ ਜ਼ਮੀਰ 'ਚ ਸੋਚ ਰਹੇ ਹੋ ਵੀ ਮੈਨੂੰ ਨਹੀਂ ਪਤਾ। ਵਾਹ 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 ਵਾਹ। ਇਹ ਇਹਨਾਂ ਦੀ ਭੁੱਲ ਆ। ਏਦਾਂ ਹੀ ਚਲਾਕੀਆਂ ਕੀ ਨੇ, ਤੇਜ਼ੀਆਂ ਕੀ ਨੇ, ਕਿਉਂ ਰਿਹਾ ਜਾਂਦਾ ਹੈ, ਕੀ ਪਿੱਛੇ ਗੇਮ ਆ, ਕੀ ਇਹ ਤੇ ਬੱਚੇ ਨੇ ਮੇਰੇ, ਹਾਏ ਹਾਏ। ਇਹਨਾਂ ਨੂੰ ਤਾਂ ਪਤਾ ਹੀ ਨਹੀਂ ਕਿ ਸਾਡੇ ਮਾਂ ਪਿਓ ਨੂੰ ਨਹੀਂ ਪਤਾ ਜਿੰਨਾ ਇਸ ਬੰਦੇ ਨੂੰ ਪਤਾ ਹੈ ਕਿ ਮੈਂ ਹਰਕਤ ਕਿਸ ਵਜ੍ਹਾ ਤੋਂ ਕਰ ਰਿਹਾ। ਅੱਗੋਂ ਜਿੰਨੀ ਮਰਜ਼ੀ ਪੱਕੇ ਤਰੀਕੇ ਨਾਲ ਐਕਟ ਕਰੀ ਜਾਓ ਤੁਸੀਂ, ਨੋ ਡਾਊਟ। ਮੈਨੂੰ ਪਤਾ ਵਾ ਕਿ ਕਿਹੜੀ ਸਹੂਲਤ ਐਸੀ ਇੱਥੇ ਮਿਲਦੀ ਰਾਤ ਨੂੰ, ਕਿਸ ਸਹੂਲਤ ਦੀ ਵਜ੍ਹਾ ਤੋਂ। ਕੀ ਬਾਤ ਹੈ ਉਸਤਾਦ ਜੀ, ਇਹ 'ਚ ਕੋਈ ਸ਼ੱਕ ਨਹੀਂ। ਦੇਖ ਗੱਲ ਕਰਦਾ ਨਾ ਲੇਕਿਨ ਇਹਦੇ ਬਾਵਜੂਦ ਮੈਂ ਕਹਿੰਦਾ ਅੱਛਾ ਚੱਲ ਕੋਈ ਨਹੀਂ ਖੈਰ, ਲੇਕਿਨ ਇਹ ਉਦੋਂ ਦੁੱਖ ਹੁੰਦਾ ਕਿ ਹੁਣ ਸਾਡਾ ਸੈੱਟ ਲੱਗਾ ਵਾ, ਸਾਰਿਆਂ ਨੇ ਚਲੇ ਜਾਣਾ ਜਾਂ ਕੋਈ ਗੇਮ ਚੱਲਦੀ ਪਈ ਆ, ਕੋਈ 100 ਲੋੜ ਆ, ਉਸ ਟਾਈਮ ਠੱਕ ਆ ਕੇ ਕਹਿ ਰਿਹਾ ਸਾਜੀ ਮੈਂ ਜਾਵਾਂ, ਮੈਂ ਅੱਜ ਜਾਣਾ ਸੀ। ਉਹ ਤੋਕ ਹੀ ਨਹੀਂ ਪਾਉਂਦਾ, ਉਦੋਂ ਸਿੱਧਾ ਮਾਲਕ ਬਾਹਰ ਕੱਢਦਾ ਵਾ ਕਿ ਪੁੱਤਰ ਤੂੰ ਜਾ। ਇਸ ਤਰ੍ਹਾਂ ਹੀ ਉਸਤਾਦ ਜੀ ਇਹਨੂੰ ਮੈਂ ਤੇ ਜਦੋਂ ਕੋਈ ਨਹੀਂ 9-9:30 ਵਜੇ ਵਿਹਲੇ ਹੋ ਗਏ, ਉਦੋਂ ਮੈਂ ਇੱਥੇ ਹੀ ਅੱਜ। ਮੈਂ ਫੁੱਦੂ ਨਹੀਂ, ਮੈਨੂੰ ਪਤਾ ਵਾ ਕਿ ਗੇਮ ਕੀ ਹੈ ਪਿੱਛੇ, ਮੇਰੀ ਜਿਹੜੀ ਕੇਅਰ ਜਾਂ ਮੇਰਾ ਅਦਬ ਕਿੰਨਾ ਕਾ ਮੈਨੂੰ ਪਤਾ ਕਿ ਕੀ ਲਾਈਫ ਚੱਲ, ਔਰ ਇੱਕ ਦਾ ਨਹੀਂ ਸਾਰਿਆਂ ਦਾ ਮੈਨੂੰ ਪਤਾ ਜੀ। ਲੇਕਿਨ ਮੈਂ ਕੋਸ਼ਿਸ਼ ਇਹ ਕਰਦਾ ਯਾਰ ਤੁਸੀਂ ਇਨਸਾਨ ਬਣ ਜਾਓ, ਤੁਹਾਨੂੰ ਪਤਾ ਹੋਵੇ ਯਾਰ ਅਸੀਂ ਇਹ ਬਟਨ ਚਲਾਇਆ ਵਾ, ਹੁਣ ਅਸੀਂ ਇਹਨੂੰ ਬੰਦ ਕਰਨਾ। ਮੈਂ ਇਹ ਕੋਸ਼ਿਸ਼ ਦੇ ਵਿੱਚ ਆ, ਮੈਂ 36,000 ਵਾਰੀ ਉਹ ਪੱਖਾ ਬੰਦ ਕਰ ਦਿੰਦੇ ਦਿਹਾੜੀ 'ਚ। ਮੈਂ ਵੀ ਕਰਦਾ ਉਸਤਾਦ ਜੀ, ਸਮਝ ਆ ਰਹੀ ਨਾ? ਤੇ ਵੀ ਯਾਰ ਹੁਣ ਅਸੀਂ ਬਾਹਰ ਚੱਲੇ ਆ ਤੇ ਪੱਖਾ ਚੱਲਣ ਦਿਆ, ਖੁਦਾ ਦੀ ਕਸਮ ਇਹਨਾਂ ਦੇ ਆਪਣੇ ਘਰ 'ਚ ਹੋਵੇ, ਇਹ ਦਿਲ ਕਰੇ ਤੇ ਅੱਧਾ ਚਲਾ ਕੇ ਨਾ, ਤਾਂ ਅੱਧਾ ਵੈਸੇ ਪੱਖੇ ਤੋਂ ਬਹਿਣ ਕਿ ਬਿੱਲ ਆਉਂਦਾ। ਉਸਤਾਦ ਜੀ ਲੇਕਿਨ ਮੈਂ ਤੁਹਾਨੂੰ ਜੈਨੂਇਨ ਦੱਸਦਾ ਵਾਂ ਕਿ ਅਸੀਂ ਖਿਆਲ ਕਰਦੇ ਆ, ਔਰ ਉਹ ਜਿਸ ਗਿਆ ਨਾ ਜਦੋਂ ਤੁਸੀਂ ਕਹਿ ਰਹੇ ਹੋ, ਉਹ ਮੈਨੂੰ ਵੀ ਪਤਾ ਲੱਗਾ ਕਿ ਯਾਰ ਇੱਥੇ ਗਲਤ ਜਾ ਰਿਹਾ ਵਾ, ਇਹਨੂੰ ਮੈਂ ਅਗਲੇ ਨਹੀਂ ਉਹ ਨਹੀਂ, ਉਹ ਤੁਸੀਂ ਇਹਨੂੰ ਨਹੀਂ ਬਦਲ ਸਕਦੇ, ਇਸ ਗੱਲ ਨੂੰ ਨਹੀਂ ਬਦਲ ਸਕਦੇ। ਇਹ ਤੁਹਾਡੇ ਉੱਤੇ ਹੀ ਬੱਚੇ, ਤੁਹਾਡੇ 4 ਪੁੱਤਰ ਆ, ਇੱਕ ਦੀ ਹੋਰ ਤਬੀਅਤ ਨਿਕਲੇ, ਇੱਕ ਦੀ ਹੋਰ ਤਬੀਅਤ ਨਿਕਲੇ, ਇੱਕ ਦੀ ਹੋਰ ਨਿਕਲੇ। ਦਿਲੋਂ ਜਿਹੜੀ ਹੁੰਦੀ ਨਾ ਗੱਲਬਾਤ, ਦਿਲੋਂ ਕਿਸੇ ਦੀ ਰਿਸਪੈਕਟ, ਕਿਸੇ ਦੀ ਗੱਲਬਾਤ ਦਿਲੋਂ, ਉਹ ਨਹੀਂ ਹੈਗੀ। ਯਾਨੀ ਜਦੋਂ ਸ਼ੋਅ ਮੁੱਕਣਾ ਨਾ, ਉਦੋਂ ਦੌੜਾਂ ਲੱਗਦੀਆਂ ਵੇਖਣ ਵਾਲੀਆਂ ਨੇ, ਬੂਹੇ ਖੁੱਲੇ ਨੇ, ਬਾਰੀਆਂ ਖੁੱਲੀਆਂ ਨੇ, ਉੱਤਲੇ ਦਰਵਾਜ਼ੇ ਖੁੱਲੇ ਨੇ, ਬਟਨ ਸਾਰੇ ਛੱਡੇ ਨੇ। ਉਦੋਂ ਏਦਾਂ ਹੁੰਦਾ ਵਾ ਕਿ ਸਾਡਾ ਇੱਥੇ ਦਾ ਤਲਕ ਹੀ ਕੋਈ ਨਹੀਂ ਹੈਗਾ, ਅਸੀਂ ਇੱਥੇ ਦੇ ਕੋਈ ਜ਼ਿੰਮੇਦਾਰ ਹੀ ਨਹੀਂ ਹੈਗੇ, ਅਸੀਂ ਚੱਲੇ ਆ ਬਸ। ਤੇ ਟੋਟਲ ਮੈਨੂੰ ਪਤਾ ਸਾਰਾ, ਉਹ ਏਦਾਂ ਹੀ ਕੋਈ ਰੌਲਾ ਨਹੀਂ। ਮੈਨੂੰ ਇੱਕ ਚੀਜ਼ ਦੱਸਦੀ ਹੈ ਮੈਨੂੰ, ਆ ਫ੍ਰਿਜ ਜਿਹੜੀ ਆ ਇਹ 1.5 ਮਹੀਨਾ ਬਾਹਰ ਹੋ ਕੇ ਟੇੜੀ ਪਈ ਰਹੀ ਹੈ, ਤੇ ਮੈਂ ਵੇਖ ਰਿਹਾ ਕਿ 1.5 ਮਹੀਨਾ ਟੇੜੀ ਪਈ ਰਹੀ। 70,000 ਜਾ ਰਿਹਾ ਕਿਚਨ ਦੇ ਵਿੱਚ, ਤੇ ਉਹ ਇਹ ਨਹੀਂ ਕਰਦਾ ਕਿ ਸਿਰਫ ਉਹਨੂੰ ਫੜ ਕੇ ਥੱਲੇ ਮੈਂ ਕਰਕੇ ਸਿੱਧੀ ਕਰ ਦੂੰ। ਮੈਨੂੰ ਪਤਾ, ਮੈਂ ਤੁਹਾਨੂੰ ਦੱਸਿਆ ਨਹੀਂ, ਇਹ ਇਨਸਾਨਵਰ ਯਾਨੀ ਬਿੱਲੀ ਅੰਦਰ ਵੜਦੀ, ਉਹਨੂੰ ਕੀ ਭਾਰਾ ਫ੍ਰਿਜ ਵਿੰਗੀ, ਤੁਸੀਂ ਅੰਦਰ ਵੜਦੇ ਤੁਹਾਨੂੰ ਵੀ ਕੋਈ ਭਾਰ ਨਹੀਂ। ਕੀ ਫਰਕ ਬਿੱਲੀ 'ਚ ਤੇ ਤੁਹਾਡੇ 'ਚ? ਸਮਝ ਆ ਰਹੀ ਗੱਲ ਦੀ?
ਉਸਤਾਦ ਜੀ ਬਰਹਲ ਫੇਰ ਵੀ ਮੈਂ ਆਪਣੇ ਆਪ ਨੂੰ ਕਹਾਂਗਾ ਐਵੇਂ ਮੂੰਹ ਦੀ ਤਾਰੀਫ नहीं कि मैं अंधों में काना राजा हूँ और मैं दफ्तर में अपनी मौजूदगी के वक्त पूरा एहसास करता हूँ और इनसे करवाता हूँ डांट डपट कर। ਹਾਂ ਉਸਤਾਦ ਜੀ ਉਹ ਮੈਂ ਝੂਠ ਬੋਲਿਆ ਤੇ ਸੀ। ਇਹਨਾਂ ਨੂੰ ਫਾਇਦਾ, ਇਹਨਾਂ ਨੂੰ ਇਹਦੇ ਕੱਲ ਨੂੰ ਲਾਈਫ ਇਹਨਾਂ ਨੂੰ ਮੈਂ ਤੈਨੂੰ ਕਹਿ ਰਿਹਾ ਉਸਤਾਦ ਜੀ, ਇਹ ਯਾਨੀ ਪਤੈਸ਼ਾਂ ਹੋ ਗਈਆਂ ਇਹਨਾਂ ਦੀ। हाँ जी ਇਹ ਇਹਨਾਂ ਨੂੰ ਮਾਂ-ਬਾਪ ਵੱਲੋਂ ਤਰਬੀਅਤ ਨਹੀਂ ਮਿਲੀ। ਮਾਂ-ਬਾਪ ਸਾਡੇ ਪੜ੍ਹੇ ਲਿਖੇ ਆਏ ਨਹੀਂ, ਸਾਡੇ ਆਪਣੇ ਇਦਾਂ ਦੇ ਸੀ, ਪੜ੍ਹੇ ਲਿਖੇ ਨਹੀਂ ਸੀ ਇੰਨੇ, ਠੀਕ ਹੈ ਨਾ, ਮਾਂ ਪੜ੍ਹੀ ਸੀ ਨਾ ਪਿਓ ਪੜ੍ਹਿਆ ਸੀ, ਛੋਟੇ ਜਿਹੇ ਇੱਕ ਇਲਾਕੇ ਦੇ ਵਿੱਚ ਉਹ ਵੀ ਰਹਿ ਕੇ ਤਾਂ ਹੋ ਗਏ, ਉਹਨਾਂ ਨੇ ਪਰਵਰਿਸ਼ ਉਦਾਂ ਦੀ ਕਰ ਦਿੱਤੀ। अपने साथ हैं। ਇਹ ਸਿੱਖਣਾ ਵੀ ਨਹੀਂ ਚਾਹ ਰਹੇ। ਹੁਣ ਅਗਰ ਕੋਈ ਬੰਦਾ ਐਸਾ ਜਿਹੜਾ ਇਹਨਾਂ ਨੂੰ ਇਹ ਕੁਝ ਸਿੱਖਣਾ ਵੀ ਨਹੀਂ ਚਾਹ ਰਿਹਾ, ਯਾਨੀ ਇਹਨਾਂ ਨੇ ਵੀ ਆਪਣੇ ਬੱਚਿਆਂ ਨੂੰ ਹੀ ਕੁਝ ਦੇ ਕੇ ਜਾਣਾ। सीखना चाहिए, सही गल सर। ਜੋ ਇਹਨਾਂ ਦਾ ਮਾਪਿਓ ਇਹਨਾਂ ਦੇ ਬੱਚੇ ਦੇ ਇਹਨਾਂ ਨੂੰ ਮੌਕਾ ਮਿਲਿਆ ਕਿ ਯਾਰ ਇੱਕ ਬੰਦਾ ਸਾਨੂੰ ਕਹਿ ਰਿਹਾ ਕਿ ਇੰਜ 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 ਇੰਜ, ਅੱਜ ਉਹਨੇ ਗੱਲ ਕਹੀ, ਯਾਰ ਇਹ ਕੱਲ ਤੋਂ ਨਾ ਮੇਰੀ ਲਾਈਫ 'ਚ ਇਹ ਕੰਮ ਖਤਮ ਹੋ ਗਿਆ, ਇਸ ਤੋਂ ਬਾਅਦ ਹੁਣ ਇੰਜ ਨਹੀਂ ਮੈਂ ਕਰਨਾ। ਇਹ ਇਸ ਪਾਸੇ ਵੀ ਨਹੀਂ ਆ ਰਹੇ, हाँ जी ये खाना ही नहीं ਸਿੱਖਣਾ ਵੀ ਨਹੀਂ ਚਾਹ ਰਹੇ। ਇੱਕ ਤੇ ਮਤਲਬ ਅਨਪੜ੍ਹ, ਉਤੋਂ ਸਿੱਖਣ ਦੀ ਕੋਸ਼ਿਸ਼ ਵੀ ਨਹੀਂ नहीं ਕਰਦੇ। करते। उस्ताद जी ਨੂੰ ਨਹੀਂ ਬੈਠਾ ਵਾ ਤੇ ਕੋਈ ਤਲਕ ਨਹੀਂ, ਅੱਲਾ ਦੀ ਕਸਮ ਹੈ, ਮੈਂ 8ਵੀਂ ਪੂਰੀ ਨਹੀਂ ਪੜ੍ਹੀ, ਨਹੀਂ ਪੜੀ। ਇਦਾਂ ਹੀ ਤੁਸੀਂ ਕਈ ਦਫਾ ਦੱਸੇ। ਮੈਂ 8ਵੀਂ ਨਹੀਂ ਪੜ੍ਹੀ, ਲੇਕਿਨ ਮੈਂ ਜਦੋਂ ਬਾਹਰ ਗਿਆ ਨਾ, ਮੇਰੀ ਵੀ ਪਰਵਰਿਸ਼ ਮੇਰੇ ਘਰ ਦੇ ਵਿੱਚ ਇਦਾਂ ਦਾ ਚੁੱਕ ਮੇਰੇ ਮਤਲਬ ਹਾਂ ਇਹ ਸੀ ਕਿ ਵੀ ਮੇਰਾ ਵਾਲਦੈਨ ਜਾਂ ਮੇਰੇ ਦਾਦੇ ਚਾਚੇ ਜਾਂ ਬਸ ਇਹ ਨਾ ਕਹੋ ਇਦਾਂ, ਜਾਂ ਮੈਂ ਤੂੰ ਮੇਰਾ ਵੱਡਾ ਵਾ, ਮੈਂ ਤੈਨੂੰ ਰੋਟੀ ਲਿਆ ਕੇ ਦਿੱਤੀ ਹੈ, ਹਾਂਜੀ ਤੇ ਮੈਂ ਵਾਪਸ ਮੁੜਿਆ ਤੇ ਮੇਰੇ ਦਾਦੇ ਨੇ ਮੈਨੂੰ ਦਬਕਾ ਮਾਰਿਆ ਕਿ ਪਾਣੀ ਕਿਹਨੇ ਦੇਣਾ ਉਹਨੂੰ, ਯਾਨੀ ਮੇਰੇ ਦਾਦੇ ਰੋਟੀ ਤੂੰ ਖਾ ਰਿਹਾ, ਲਿਆ ਮੈਂ ਦੇ ਰਿਹਾ, ਉੱਥੇ ਬੈਠਾ ਉਹਨੇ ਮੈਨੂੰ ਕਿਹਾ ਇਹਨੂੰ ਪਾਣੀ ਕਿਹਨੇ ਦੇਣਾ। ਸਮਝ ਆ ਰਹੀ? ਜਾਂ ਇੱਕ ਚੀਜ਼ ਮੈਂ ਤੈਨੂੰ ਦਿੱਤੀ ਹੈ ਕੋਈ ਖਾਣ ਵਾਲੀ, ਉਹਦੇ ਨਾਲ ਕੁਝ ਲਵਾਜ਼ਮਾਤ ਨੇ, ਹਾਂਜੀ ਨਾ ਮੁਕੰਮਲ, ਯਾਨੀ ਉਸ ਤੋਂ ਬਗੈਰ ਵੀ ਤੂੰ ਖਾ ਸਕਦਾ, ਲੇਕਿਨ ਉਹ ਹੋਣ ਤੇ ਅੱਛੀ, ਉਹਨੇ ਮੈਨੂੰ ਵੀ ਕਹਿਣਾ ਇਹ ਨਾਲ ਕਿਉਂ ਨਹੀਂ ਦਿੱਤੀ। ਯਾਨੀ ਇਹ ਸਾਨੂੰ ਇੰਨੀ ਕੁ ਪਰਵਰਿਸ਼ ਹੈ। ਅਨਪੜ੍ਹ ਹੀ ਸੀ, ਹਾਂਜੀ ਅਨਪੜ੍ਹ ਤੋਂ ਮੁਰਾਦ ਹੈ ਕਿ 8 ਪੜ੍ਹੇ 7 ਪੜ੍ਹੇ 6 ਪੜ੍ਹੇ 10 ਪੜ੍ਹੇ ਜ਼ਿਆਦਾ, ਇਹ ਅਨਪੜ੍ਹ ਹੀ ਗਿਣੇ ਜਾਂਦਾ ਅੱਜ ਦੇ ਦੌਰ 'ਚ। ਹਾਂ ਉਦੋਂ ਕਹਿ ਲਓ ਵੀ ਉਹ 6 ਪੜ੍ਹੇ ਸੀ 5 ਪੜ੍ਹੇ ਸੀ। ਹੁਣ ਬਾਬਾ ਜੀ ਹੁਣ ਉਸ ਸਫੇ ਜਦੋਂ ਮੈਂ ਬਾਹਰ ਨਿਕਲਿਆ ਦੇਖਿਆ ਮੈਂ ਬਿਸਤ ਹੋਇਆ, ਬੜੀ ਵਾਰੀ ਬਿਸਤ ਹੋਇਆ। ਯਾਨੀ ਲਾਈਕ ਮੈਂ ਤੁਹਾਨੂੰ ਦੱਸਣ ਰਿਹਾ ਕਿ ਮੈਨੂੰ ਨਾ ਕੱਲੀ ਬਨੈਣ ਪਾ ਕੇ ਮੈਂ ਕੋਠੇ ਤੇ ਗਰਮੀਆਂ 'ਚ ਲੰਮੇ ਪਿਆ ਤੇ ਮੈਂ ਡੌਨ ਫਿਲਮ ਨਵੀਂ ਡੱਬ ਕੀਤੀ ਕੋਹਿਨੂਰ 'ਚ, ਸਹੀ। ਤੇ ਮੈਨੂੰ ਇੱਕ ਫੋਨ ਆਇਆ, ਉਹਨੇ ਕਿਹਾ ਜੀ ਮੈਂ ਨਦੀਮ ਪਤਾ ਨਹੀਂ ਕੀ ਅੱਗੇ ਉਹਨਾਂ ਦਾ ਨਾਮ ਸੀ, ਜੀਓ ਦੇ ਵਿੱਚ ਡਬਿੰਗ ਡਿਪਾਰਟਮੈਂਟ ਦਾ ਹੈੱਡ, ਯਾਨੀ ਪਾਇਨੀਅਰ ਟੈਪ ਕਿਹਾ ਜਾਂਦਾ ਉਹਨੂੰ ਡਬਿੰਗ ਦਾ, ਉਹ ਲਾਹੌਰ ਪੀਸੀ ਬੈਠੇ ਆਪਣੇ ਇੱਕ ਦੋਸਤ ਦੇ ਨਾਲ, ਤੇ ਕੋਹਿਨੂਰ ਤੇ ਮੇਰੀ ਡੌਨ ਫਿਲਮ ਲੱਗ ਗਈ। ਤੇ ਉਹ ਨਾ ਕਿਉਂਕਿ ਉਹਨਾਂ ਦੀ ਫੀਲਡ ਸੀ ਡਬਿੰਗ ਦੀ, ਟੈਕਨੀਕਸ, ਐਕਸਪ੍ਰੈਸ਼ਨ, ਬੋਲਣਾ, ਤੇ ਉਹ ਫਿਲਮ ਨੇ ਨਾ ਉਹਨਾਂ ਨਾਲ ਰਚਾ ਕਰਤਾ। ਉਹਨੇ ਕਿਹਾ ਇਹ ਪਾਕਿਸਤਾਨ ਦਾ ਕੰਮ ਹੀ ਨਹੀਂ, ਯਾਨੀ ਮੈਨੂੰ ਉਹਨੇ ਫੋਨ ਤੇ ਕਿਹਾ ਜੀ ਕਿ ਸਾਡੀ 2 ਬੰਦੇ ਦੀ ਸ਼ਰਤ ਲੱਗੀ ਹੈ ਕਿ ਇਹ ਇੱਥੇ ਦਾ ਕੰਮ ਨਹੀਂ ਹੈਗਾ, ਇਹ ਕੋਈ ਹਾਈ ਪ੍ਰੋਡਕਸ਼ਨ ਦਾ ਕੰਮ। ਤਾਂ ਮੈਂ ਕੀਤਾ ਇਕੱਲੇ ਨੇ ਮਾੜੇ ਜਿਹੇ ਕੰਪਿਊਟਰ ਤੇ, ਆਹੋ ਸਹੀ ਇਦਾਂ ਹੀ। ਤੇ ਮੈਨੂੰ ਉਹ ਕਹਿਣ ਕਿ ਤੂੰ ਸੁਬਹ ਇੱਥੇ ਆ ਲਾਜ਼ਮੀ, ਪੀਸੀ ਆ ਕੇ ਸਾਨੂੰ ਮਿਲ। ਉਹਨਾਂ ਨੂੰ ਇੰਨੀ ਉਹ ਡਾਊਨ ਦੀ ਡਬਿੰਗ, ਮੈਂ ਚਲਾ ਗਿਆ ਪੀਸੀ। ਪਹਿਲੀ ਵਾਰੀ ਜ਼ਿੰਦਗੀ 'ਚ ਵੀ ਦਰਵਾਜ਼ੇ ਤੇ ਕਿੱਦਾਂ ਅੰਦਰ ਜਾਣਾ, ਅੰਦਰ ਜਾ ਕੇ ਬਾਂਦਰ ਹੋ ਗਿਆ ਮੈਂ। ਉਦੋਂ ਕੋਈ ਦੁਬਈ ਕੋਈ ਨਹੀਂ ਬੋਲੀ, ਲਾਹੌਰ ਵੀ ਮੇਰੇ ਲਈ ਦੁਬਈ ਤੋਂ ਵੀ ਅਗਲੀ ਗੱਲ ਸੀ। ਮੈਂ ਉਹਨਾਂ ਨੂੰ ਫੋਨ ਕੀਤਾ, ਉਹਨਾਂ ਨੇ ਕਿਹਾ ਜੀ ਫਲਾਂ ਜਗ੍ਹਾ ਆ ਜਾਓ, ਤੇ ਮੈਨੂੰ ਕੁਛ ਨਹੀਂ ਪਤਾ ਲੱਗ ਰਿਹਾ ਲਿਫਟ ਕਿੱਥੇ, ਕਿਹਨੂੰ ਪੁੱਛਣਾ, ਜਾਣਾ ਕਿੱਦਾਂ, ਰੂਮ ਕਿੱਦਾਂ ਲੱਭਣੇ। ਖੈਰ ਮੈਂ ਚਲਾ ਗਿਆ, ਮੈਂ ਅੰਦਰ ਬਹਿ ਗਿਆ। ਉਹ ਬੈਠੇ ਨੇ ਤੇ ਸੋਫੇ ਤੇ ਮੇਰਾ ਦੇਖ ਰਹੇ, ਕਹਿੰਦੇ ਯਾਰ ਤੁਮਨੇ ਕੀ ਹੈ ਬੇਟਾ, ਸਾਦਗੀ ਸਾਜੀ। ਤੇ ਮੈਨੂੰ ਉਹਨੇ ਕਿਹਾ ਕਿ ਸਾਡੀ ਸ਼ਰਤ ਲੱਗ ਗਈ ਸੀ ਕਿ ਇਹ ਨਾ ਇੱਥੇ ਦਾ ਪਾਕਿਸਤਾਨ ਦਾ ਕੰਮ ਨਹੀਂ ਗਾ, ਜਾਂ ਇੰਡੀਆ ਦਾ ਕੰਮ ਆ, ਜਾਂ ਕੋਈ ਵੱਡੀ ਪ੍ਰੋਡਕਸ਼ਨ ਦਾ ਕੰਮ ਆ ਜਿੱਥੇ ਕੋਈ ਡਾਇਰੈਕਟਰ, ਪ੍ਰੋਡਿਊਸਰ, ਡਬਿੰਗ ਵਾਲੇ, ਉਹ ਸੀ। ਮੈਨੂੰ ਦੱਸਿਆ, ਮੈਂ ਕਿਹਾ ਜੀ ਇਹ ਕੈਰਲ ਦਾ 600-700 ਰੁਪਏ ਵਾਲਾ ਮਾਈਕ ਆ ਮਹੀਨੇ ਕਾ ਜਾਂ ਕੰਪਿਊਟਰ ਆ, ਤੇ ਉਹਦੇ ਤੇ ਮੈਂ ਸਾਰਾ ਇੱਦਾਂ ਦਾ। ਹੁਣ ਉਹਨਾਂ ਨੇ ਮੇਰੇ ਲਈ ਖਾਣ, ਜਿੱਥੋਂ ਗੱਲ ਸ਼ੁਰੂ ਹੋਈ, ਉਹਨਾਂ ਨੇ ਮੇਰੇ ਲਈ ਖਾਣੇ ਲਈ ਕੁਛ ਮੰਗਾਇਆ। ਇੱਕ ਟਰਾਲੀ ਆਈ, ਹਾਏ ਹਾਏ, ਤੇ ਟਰਾਲੀਆਂ 'ਚ ਮੇਰੇ ਅੱਗੇ ਆ ਗਈ, ਤੇ ਮੈਨੂੰ ਉਹਦਾ ਨਾ ਤਰਤੀਬ ਨਹੀਂ ਸਮਝ ਆ ਰਹੀ ਜਿਹੜੀਆਂ ਚੀਜ਼ਾਂ ਪਈਆਂ ਨੇ, ਸੈਟਅਪ ਕੀ ਕਰਨਾ ਇਹਨਾਂ ਦਾ, ਪਹਿਲੇ ਕੀ ਵੀ ਕਿੱਦਾਂ ਨੂੰ ਫੜਨਾ। ਹੁਣ ਮੈਂ ਪਹਿਲੀ ਵਾਰੀ ਦੇਖਿਆ ਉਹ ਜਿਹੜਾ ਇੱਕ ਨਾ ਸੈਂਡ ਹੁੰਦਾ ਵਾ, ਉਹ ਜਿਹ 'ਚ ਤੀਲਾ ਦਿੱਤਾ ਹੁੰਦਾ, ਨਗਟ ਉਹ ਡਰਮ ਸਟਿਕ, ਨਹੀਂ ਯਾਰ, ਵਾਈਟ ਤੀਲੀ ਦਿੱਤੀ ਹੁੰਦੀ ਹੈ, ਜਿਹੜਾ ਛੋਟਾ ਜਿਹਾ ਹਾਂਜੀ ਕਲੱਬ ਸੈਂਡਵਿਚ। ਮੈਂ ਪਹਿਲੀ ਵਾਰੀ ਉੱਥੇ ਦੇਖੇ ਕਿ ਉਹਨਾਂ 'ਚ ਤੀਲੀਆਂ ਦਿੱਤੀਆਂ, ਤਾਂ ਮੈਂ ਸੋਚ ਰਿਹਾ ਤੀਲੀਆਂ ਕਿਉਂ ਦਿੱਤੀਆਂ। ਤੇ ਹੁਣ ਮੇਰੇ ਨਾਲ ਗੱਲ ਕਰ ਰਹੇ ਤੇ ਮੈਨੂੰ ਕਹੀ ਜਾ ਰਹੇ ਨੇ ਲੈ, ਤੇ ਮੈਂ ਲੈ ਨਹੀਂ ਲੈ।
ਪਲੇਟਾਂ ਵੀ ਖਾਲੀ ਪਈਆਂ ਨੇ, ਉਹ ਕੈਚ ਵੀ ਅਜੀਬ ਜਿਹੀਆਂ ਚੀਜ਼ਾਂ 'ਚ, ਉਹ ਵੀ ਅਜੀਬ ਜਿਹਾ, ਚਾय ਵੀ ਨਾਲ, ਯਾਨੀ ਪੂਰਾ ਸੈਟਅਪ ਇੱਕ ਲੱਗਾ। ਆਹੋ ਤੇ ਮੈਂ ਅੱਧਾ ਘੰਟਾ ਲਾਤਾ ਸੋਚਣ 'ਚ, ਤੇ ਅਖੀਰ ਡਰਦੇ ਡਰਦੇ ਨਾ ਮੈਂ ਉਹ ਤੀਲੀ ਫੜੀ ਹੈ। ਮੈਂ ਕਿਹਾ ਤੀਲੀ ਇਹ ਹੈ ਤੇ ਕਲੱਬ ਸੈਂਡਵਿਚ ਆ, ਇਹ ਤੇ ਕਨਫਰਮ ਆ ਕਿ ਇਹਨੂੰ ਅਗਰ ਮੈਂ ਇੰਜ ਫੜ ਕੇ ਖਾ ਲਵਾਂ ਤੇ ਜ਼ਿਆਦਾ ਬਿਸਤੀ ਨਹੀਂ ਹੋਏਗੀ, ਨਹੀਂ ਹੈ ਖਾਣ ਵਾਲੀ ਚੀਜ਼। ਉਸਤਾਦ ਜੀ ਮੈਂ ਨਾ ਉਹਨੂੰ ਨਾਰਮਲ, ਮੈਂ ਕਿਹਾ ਥੋੜਾ ਜਿਹਾ ਸਜਾ ਸਕ, ਕੌਨਫੀਡੈਂਸ ਆਪਣਾ ਹਾਈ ਕਰੋ, ਤੇ ਪਲੇਟ 'ਚ ਇਹਨੂੰ ਰੱਖਣਾ ਨਹੀਂ ਰੱਖਣਾ ਲੈਦਾ ਗੱਲ ਆ, ਭਾਵੇਂ ਤੀਲੇ ਤੋਂ ਫੜ ਕੇ ਖਾਓ, ਲੇਕਿਨ ਲੱਗੇ ਨਾ ਕਿ ਵੀ ਤੂੰ ਦੇਸੀ ਨਾ ਲੱਗੇ। ਹੁਣ ਇਹ ਮੈਂ ਪਹਿਲੇ ਉਹ ਹਿਸਾਬ ਲਾ ਰਿਹਾ, ਠੀਕ ਹੈ ਉਸਤਾਦ ਜੀ ਉਹਨੇ ਨਾ, ਤੇ ਹੁਣ ਮੈਂ ਨਾ ਨਜ਼ਰਾਂ ਦੇ ਨਾਲ ਚੀਜ਼ਾਂ ਦਾ ਹਿਸਾਬ ਲਾ ਰਿਹਾ, ਤਾਂ ਮੈਂ ਕਹਿ ਰਿਹਾ ਹਾਂਜੀ ਸਰ वो एक लड़की उससे वोकल करवाया था, ਤੇ ਹੁਣ ਮੈਂ ਸਾਰਾ ਗੇਮ ਤਰਤੀਬ ਲਾ ਰਿਹਾ, ਠੀਕ ਹੈ ਗਰਾਊਂਡ ਬਣਾ ਹਾਂ ਕਿ ਇਹ ਜਿਹੜਾ ਨਾ ਇਹਦੇ ਵਿੱਚ ਉਹ ਇੱਕ ਨਾਲ ਉਹ ਸੀ ਬੰਦ ਗੋਭੀ ਦੀ ਨਹੀਂ ਹੁੰਦੀ ਉਹ ਸੌਸ ਆ, ਬੰਦ ਗੋਭੀ ਚੀਜ਼ ਵਾਲੀ ਜਿਹਦੇ ਨਾਲ ਉਹ ਸੀ। ਮੈਂ ਕਿਹਾ ਵੀ ਮੈਂ ਦੇਖੀ ਹੈ ਕਿਤੇ ਵੀ ਓਕੇ ਪਛਾਣ ਚ ਆ ਰਹੀ ਹੈ। ਮੈਂ ਤੈਨੂੰ ਦੱਸ ਰਿਹਾ ਹਾਂਜੀ ਠੀਕ ਹੈ ਕਿ ਉਸਤਾਦ ਜੀ ਉਹ ਮੈਂ ਚੁੱਕਿਆ ਤੀਲਾ ਚੁੱਕ ਕੇ ਨਾ, ਠੀਕ ਹੈ ਤੇ ਮੈਂ ਉਹਨੂੰ ਫੜ ਕੇ ਤੇ ਮੈਂ ਖਾਦਾ, ਨਾਲ ਮੈਂ ਟਿਸ਼ੂ ਚੁੱਕ ਲਿਆ, ਟਿਸ਼ੂ ਨੂੰ ਮੈਂ ਫੜ ਲਿਆ ਉਹਨੂੰ, ਤੇ ਮੈਂ ਖਾ ਰਿਹਾ, ਖਾ ਕੇ ਤੇ ਮੈਂ 2-4 ਬਾਈਟ ਲੈ ਕੇ ਉਹਨੂੰ ਪਲੇਟ 'ਚ ਰੱਖਤਾ। ਉਸ ਤੋਂ ਬਾਅਦ ਫਿਰ ਮੈਂ ਉਹ ਦੇਖ, ਮੈਂ ਨਾ ਥੋੜਾ ਜਿਹਾ ਈਜ਼ੀ ਹੋ ਗਿਆ, ਜਿਵੇਂ ਨਾਰਮਲ ਬੰਦਾ ਦੇਖਦਾ ਕਿ ਅੱਛਾ ਆਇਆ ਵਾ, ਤੇ ਉਹ ਮੈਨੂੰ ਇੰਨੀ ਦੇਰ 'ਚ ਮੈਨੂੰ ਅੱਗੋਂ ਕਹਿੰਦਾ ਉਹ ਦੂਸਰਾ ਕਹਿੰਦਾ ਯਾਰ ਸਜਾਦ ਕੋ ਚਾय ਬਣਾ, ਉਦੋਂ ਜਾਨੀ ਜੂਨੀ ਕੋਈ ਨਹੀਂ ਸੀ, ਚਾय ਬਣਾ ਕੇ ਦੋ, ਪਿਆਰੀ ਸੀ ਆਪਣੇ ਹੱਥੋਂ ਸੇ ਬਣਾ ਕੇ ਦੋ, ਜਾਂ ਉਹ ਸਮਝ ਗਏ ਤੇ ਜਾਂ ਸਾਜੀ ਉਹਨਾਂ ਨੇ ਨਾ। ਤੇ ਹੁਣ ਜ਼ਾਹਰੀ ਵਾ ਵੀ ਉਸ ਟਾਈਮ ਪੀਸੀ 'ਚ ਬੈਠਾ ਮੈਂ, ਪੈਂਟ ਸ਼ਰਟ ਵੀ ਕਿੱਦਾਂ ਦੀ ਪਾਈ ਹੋਊ, ਕਿੰਨੀ ਕੁ ਮਹਿੰਗੀ ਪਾ ਲਈ, ਹਿਸਾਬ ਦੀ ਹੋਣੀ ਉਦੋਂ ਨਾ, ਜੁੱਤੀ ਵੀ ਮੈਂ ਕਿਹੜੀ ਪਾਈ, ਉਹ ਅਗਲੇ ਅੰਦਾਜ਼ਾ ਲਾ ਲੈਂਦੇ ਨੇ ਕਿ ਯਾਰ ਨਾਰਮਲ। ਤੇ ਖੈਰ ਉਸਤਾਦ ਜੀ ਉਸ ਤੋਂ ਬਾਅਦ ਮੈਂ ਉੱਥੋਂ ਉੱਠ ਕੇ ਆਇਆ, ਸਭ ਤੋਂ ਪਹਿਲੇ ਮੈਂ ਬਾਬਾ ਜੀ ਉਹਦੇ ਤੇ ਜਾਂਚ ਕੀਤੀ ਕਿ ਮੈਂ ਕਿਤੇ ਵੀ ਜਾਵਾਂ ਕਿਹੜੀ ਕਿਹੜੀ ਡਿਸ਼ਿਜ਼ ਹੁੰਦੀ ਹੈ, ਕਿਹੜੀ ਕਿਹੜੀ ਚੀਜ਼ ਹੁੰਦੀ ਹੈ, ਕਿੱਦਾਂ ਇਹਨੂੰ ਕਰਨਾ। ਮੈਂ YouTube ਤੇ ਉਹ ਜਿਹੜੇ ਸਿਖਾਉਂਦੇ ਨਹੀਂ ਤੁਹਾਡੀ ਪਰਸਨੈਲਿਟੀ ਟੈਬ, ਮੈਂ ਉਹ ਵੀਡੀਓ ਵੇਖ, ਮਤਲਬ ਇਹ ਮੈਂ ਸਿੱਖਣ ਦੀ ਕੋਸ਼ਿਸ਼ ਕੀਤੀ। ਉਹ ਤੋਂ ਬਾਹਰ ਆ ਕੇ ਇਹ ਨਹੀਂ ਕਹਾ ਹਾਂ ਚਲੋ ਮੁੱਕ ਗਿਆ ਕੰਮ, ਨਹੀਂ ਮੈਂ ਕਿਹਾ ਯਾਰ ਮੇਰਾ ਨੈਕਸਟ ਕਿਤੇ ਵੀ ਮੈਨੂੰ ਲੋੜ ਪੈ ਬਾਹਰ ਨਾ ਹੋਵੇ। ਮੈਂ ਉਹਨਾਂ ਨੂੰ ਕਿ ਤੁਸੀਂ YouTube ਤੇ ਮੈਂ ਹੁਣ ਲਿਖਣਾ ਸ਼ੁਰੂ ਕਰ ਦਿੱਤਾ। ਉਦੋਂ YouTube ਵੀ ਮਤਲਬ ਇੰਨੀ ਵੀਡੀਓਜ਼ ਨਹੀਂ ਸੀ ਹੁੰਦੀ, ਲੇਕਿਨ ਮੈਂ ਲੱਭ ਲਿਆ ਉਸਤਾਦ ਜੀ ਸਿਸਟਮ ਕਿ ਉਹ ਕੀ ਹੁੰਦਾ ਵਾ, ਉਹਦਾ ਕੀ ਸੈਟਅਪ ਹੁੰਦਾ ਵਾ, ਉਹਦਾ ਕੀ ਉਹਦੀ ਟਰੇ ਲੱਭ ਲਈ, ਉਹ ਫਲਾਣਾ, ਯਾਨੀ ਕਰਦੇ ਕੁਝ ਪੁੱਛਣ ਲੱਗ ਪਿਆ। ਜਿਹੜੇ ਮੇਰੇ ਦੋਸਤ ਸੀ ਯਾਰ ਇੰਜ ਮੈਂ ਰਾਤੀ ਗਿਆ ਤੇ ਉਹਨਾਂ ਨੇ ਕਿਹਾ ਇੰਜ ਤੂੰ ਬੇਵਕੂਫ ਇੰਜ ਕਰਨਾ ਸੀ, ਅੱਗੇ ਤੋਂ ਹੋਵੇ ਤੂੰ ਇੰਜ ਕਰਨਾ, ਤੂੰ ਨਾਰਮਲੀ ਪਲੇਟ ਲੈ ਕੇ, ਯਾਨੀ ਮਕਸਦ ਇਹ ਹੈ ਕਿ ਮੈਂ ਉਹਨੂੰ ਸਿੱਖ ਲਿਆ। ਹੁਣ ਮੈਂ ਕਿਤੇ ਵੀ ਬੈਠਾ ਹਾਂ ਦੁਨੀਆ ਦੇ ਕਿਸੇ ਵੀ ਹੋਟਲ ਤੇ, ਮੈਨੂੰ ਸਮਝ ਆਵੇ ਨਾ ਆਵੇ, ਮੈਨੂੰ ਇਹ ਤਰੀਕਾ ਆ ਗਿਆ ਕਿ ਜਦੋਂ ਐਸੀ ਸਿਚੁਏਸ਼ਨ ਹੋਵੇ ਤਾਂ ਉਦੋਂ ਕੀ ਕਰਨਾ, ਟੈਨਸ਼ਨ ਨਹੀਂ ਬੰਦੀ। ਸਮਝ ਆ ਰਹੀ ਨਾ ਗੱਲ ਦੀ। ਇਹ ਤਾਂ ਮੈਂ ਆਪਣੀ ਫੈਮਿਲੀ ਤੋਂ ਇਲਾਵਾ ਬਾਹਰੋਂ ਮਤਲਬ ਸੋਲੋ ਸਿੱਖਣਾ ਸ਼ੁਰੂ ਕੀਤਾ, ਜਿਹਦੇ ਪਿੱਛੇ ਮੇਰੇ ਮਾਂ ਪਿਓ ਦੀ ਪਰਵਰਿਸ਼ ਨਹੀਂ ਸੀ, ਮੈਂ ਲੋਕਾਂ ਦੇ ਕੋਲ ਪਰਵਰਿਸ਼ ਲੈਣੀ ਸ਼ੁਰੂ ਕੀਤੀ। ਜਿਹੜੇ ਲੋਕ ਜੀ ਜੋ ਹੋ ਰਿਹਾ ਉਹਨਾਂ ਕੋਲੋਂ ਲੈਣੀ ਸ਼ੁਰੂ ਕੀਤੀ ਕਿ ਯਾਰ ਹਾਲੇ ਵੀ ਚਵਲਾਂ ਬਹੁਤ ਵੱਜ ਜਾਂਦੀਆਂ ਨੇ, ਵਿੱਚੋਂ ਜਾਂਦਾ ਨਹੀਂ ਨਾ। ਹੁਣ ਇੱਥੇ ਬੈਠਾ ਮੈਂ ਕੋਈ ਚੀਜ਼ ਖਾਣਾ ਹੁੰਦਾ, ਉਹ ਚੀਜ਼ ਨਜ਼ਰ ਆ ਰਹੀ ਹੁੰਦੀ, ਮੈਂ ਅਕਸਰ ਵੀਡੀਓ ਵੇਖਦਾ, ਮੈਨੂੰ ਆਪ ਨੂੰ ਇੰਨੀ ਸ਼ਰਮਿੰਦਗੀ ਹੁੰਦੀ, ਮੈਂ ਕਹਿੰਦਾ ਨਹੀਂ ਯਾਰ ਹੋ ਜਾਂਦਾ ਵਾ। ਲੇਕਿਨ ਗੱਲ ਇਹ ਹੈ ਕਿ ਹੋਣ ਤੋਂ ਬਾਅਦ ਸ਼ਰਮਿੰਦਗੀ ਫੀਲ ਕਰਨਾ, ਹੋਣ ਤੋਂ ਬਾਅਦ ਦੇਖਣਾ ਨਹੀਂ ਆ ਰਿਹਾ ਬੁਰਾ ਲੱਗ ਰਿਹਾ, ਨਹੀਂ ਆ ਰਿਹਾ ਤਾਂ ਬਹੁਤ ਮਾੜਾ ਗਿਆ। ਇਹ ਵੀ ਰੱਬ ਕਿਸੇ ਨੂੰ ਅਕਲ ਦਿੰਦਾ ਜਿਹੜਾ ਹੋਣ ਤੋਂ ਬਾਅਦ ਇਹ ਸੋਚ ਲਵੇ। ਵਾਹ 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 ਵਾਹ, ਅੱਛੀ ਗੱਲ। ਇੱਥੇ ਰੌਲਾ ਇਹ ਆ ਕਿ ਇੱਥੇ ਸੋਚਣਾ ਤੱਕ ਨਹੀਂ ਆ ਬਿਲਕੁਲ ਇੱਥੇ ਸਾਡੀ ਕੀ ਬਾਤ ਹੈ ਕਿ 30 ਸਾਲ ਉਹਦੀ ਉਮਰ ਹੋ ਗਈ, 26 ਉਹਦੀ ਹੋ ਗਈ, 24 ਉਹਦੀ ਹੋ ਗਈ, ਅੱਜ ਮੈਂ ਸੈਟਅਪ ਬੰਦ ਹੋ ਜਾਂਦਾ, ਤੁਸੀਂ ਫਿਰ ਉੱਥੇ ਯਾਰ ਤੁਹਾਨੂੰ ਅੱਲਾ ਨੇ ਮੌਕਾ ਦਿੱਤਾ, ਤੁਸੀਂ ਆਪਣਾ ਘਰ ਨੂੰ ਆਪਣਾ ਘਰ ਨਹੀਂ, ਤੁਹਾਡੇ ਮਾਪਿਓ ਸਾਰਿਆਂ ਦੇ ਮਾਪਿਓ ਚਲੇ ਗਏ, ਉਹਨਾਂ ਦੇ ਮਾਪਿਓ ਚਲੇ ਗਏ, ਤੁਸੀਂ ਕੱਲ ਨੂੰ ਆਪਣੇ ਮਾਪਿਓ ਦੀ ਜਗ੍ਹਾ ਤੁਸੀਂ ਬੱਚੇ ਨੂੰ ਇਹੀ ਸਿਖਾ ਕੇ ਜਾਓਗੇ ਕਿ ਪੁੱਤ ਇੰਜ ਕਿਸੇ ਦੀ ਮੋਟਰਸਾਈਕਲ ਤੇਰੇ ਕੋਲ ਹੋਵੇ ਤੇ ਅੜਾ ਦੇਣੀ ਆ, ਤੂੰ ਨਹੀਂ ਦੇਖਣਾ ਕੁਝ ਵੀ। ਸਾਡਾ ਮੇਰਾ ਪਿਓ ਭਾਵੇਂ ਅਨਪੜ੍ਹ ਸੀ, ਭਾਵੇਂ ਨਹੀਂ ਪੜ੍ਹਿਆ ਲਿਖਿਆ ਸੀ, ਲਿਖਤ ਪੜ੍ਹਤ ਕਰਦਾ ਸੀ ਹਿਸਾਬ, ਲੇਕਿਨ ਉਹ ਤਾਲੀਮ ਨਹੀਂ ਸੀ ਕਿ ਜਿਹੜੀ ਬੰਦਾ ਕਵੇ। ਜੀ ਲੇਕਿਨ ਉਸਤਾਦ ਜੀ ਉਹਨੂੰ ਇਹ ਪਤਾ ਸੀ ਕਿ ਇਹ ਬੁਰੀ ਹਰਕਤ, ਇਹ ਤੇਰਾ ਹੈ ਹੀ ਨਹੀਂ, ਇਹ ਤੋਂ ਇਦਾਂ। ਇਸ ਤੋਂ ਤਰਬੀਅਤ ਦਾ ਕਿ ਵੀ ਰੌਲਾ ਹੁੰਦਾ ਹੈ ਕਿ ਤਰਬੀਅਤ 'ਚ ਤਾਲੀਮ ਨਹੀਂ, ਕੱਲੀ ਤਰਬੀਅਤ। ਉਹਨੂੰ ਕਹਿੰਦੇ ਤਾਲੀਮ, ਤਰਬੀਅਤ ਦੀ ਕਮੀ ਤਾਲੀਮ ਕਦੀ ਪੂਰੀ ਨਹੀਂ ਕਰ ਸਕਦੀ, ਭਾਵੇਂ 200 ਜਮਾਤ ਪੜ੍ਹੀ ਹੋਵੇ। ਤਰਬੀਅਤ ਇਹ ਹੈ ਕਿ ਬੇਟਾ ਤੂੰ ਇਹ ਜਦੋਂ ਇਹ ਤੇਰੀ ਚੀਜ਼ ਨਹੀਂ, ਤੂੰ ਕਿਉਂ ਇਹਦੇ ਨਾਲ ਇਹ ਹੱਕ ਦੇ ਨਾਲ ਇਹ ਕੀਤਾ, ਤੇਰਾ ਹੈ ਹੀ ਨਹੀਂ, ਤੂੰ ਖਿਲਾਰ ਦਿੰਦਾ, ਵਾਪਸ ਕਰ ਦਿੰਦਾ। ਉਹ ਤਰਬੀਅਤ ਹੀ ਨਹੀਂ। ਠਹਿਰ ਜਾ ਇੱਕ ਮਿੰਟ, ਇਹਨੂੰ ਨੈਗੇਟਿਵ ਨਹੀਂ ਲੈਣਾ, ਬਿਸਤੀ ਨਹੀਂ ਸਮਝਣੀ, ਇਹਨੂੰ ਸਿੱਖਣਾ ਵਾ। ਇਹਨੂੰ ਮੈਂ ਬੱਚਾ ਪੁੱਛੇ ਯਾਰ ਤੂੰ ਦਲੀਲਾਂ ਹੀ ਦੇਣੀਆਂ ਨੇ ਨਾ, ਮੈਂ ਟੈਟੂ ਪਵਾਉਣਾ ਹੀ ਸੀ, ਮੈਂ ਪਵਾਉਣਾ ਹੀ ਸੀ, ਚਲੋ ਸ਼ੁਗਲ ਵੀ ਲੱਗਾ ਨਾ, ਚਲੋ ਸ਼ੁਗਲ ਤੇ ਗੱਲ ਨਹੀਂ। ਹੋਰ ਇੱਥੇ ਬੜਾ ਕੁਛ ਐਸਾ ਹੁੰਦਾ ਕਿ ਯਾਰ
ਤੇਰਾ ਇਹ ਰੂਲ ਹੀ ਨਹੀਂ, ਤੇਰੇ ਕੋਲ ਰਾਈਟ ਹੀ ਨਹੀਂ ਇਸ ਚੀਜ਼ ਦਾ, ਤੇਰਾ ਇਹ ਕੰਮ ਹੀ ਨਹੀਂ। ਸਮਝ ਆ ਰਹੀ ਗੱਲ ਦੀ? ਤੇ ਜੇ ਤੁਸੀਂ ਜਾਓ ਨਾ ਇਸ ਪਾਸੇ ਕਿ ਹੱਕ ਕੀ ਆ ਔਰ ਕਰਨਾ ਕੀ ਔਰ ਤੇ ਇਹ ਪੱਖਾ ਤੁਹਾਡੀ ਜ਼ਿੰਮੇਵਾਰੀ ਹੈ, ਤੁਹਾਡੇ ਲਈ ਦਿੱਤਾ ਹੈ। ਇੱਥੇ ਕੋਈ ਵੀ ਨਹੀਂ ਬੇਟਾ, ਪੱਖਾ ਚੱਲ ਰਿਹਾ ਹੈ। ਅਗਰ ਤੁਸੀਂ ਜਾਓ ਨਾ ਸੱਚੀ ਮੁੱਚੀ ਡੀਪਲੀ ਜ਼ਿੰਮੇਵਾਰੀ ਗੱਲ, ਤੇ ਤੁਹਾਨੂੰ ਉਹਦਾ ਫਾਈਨ ਪੈਂਦਾ ਬਣਦਾ ਬਿਲਕੁਲ ਕਿ ਮੈਂ ਇਹਦਾ ਬਿੱਲ ਦੇ ਰਿਹਾ, ਥੱਲੇ ਕੋਈ ਨਹੀਂ ਹੈਗਾ, ਭਾਵੇਂ 4 ਆਨੇ ਉਹਦਾ ਬਿੱਲ ਆਵੇ, ਨੁਕਸਾਨ ਤੇ ਹੋ ਰਿਹਾ ਉਹ ਤੁਹਾਡੇ ਤੇ ਪੈਣਾ ਵਾ। ਬਿਲਕੁਲ ਏਦਾਂ ਜੇ ਤੁਸੀਂ ਹੋਰ ਡੀਪਲੀ ਚਲੇ ਜਾਓ, ਹੀ ਹਾਂ ਪਤਾ ਹੁੰਦੇ ਬਾਵਜੂਦ ਕਿ ਯਾਰ ਮੈਂ ਅੰਦਰ ਗਿਆ, ਪੱਖਾ ਮੈਂ ਤੁਰਦੇ ਫਿਰਦੇ ਰਾਤ ਸਾਰੀ, ਭਾਵੇਂ ਇੱਥੇ 8 ਜਣੇ ਸੁੱਤੇ ਹੋਣ, ਮੈਂ ਉੱਠ ਕੇ ਹਿਸਾਬ ਨਾਲ ਜਾ ਕੇ ਮੈਂ ਸਾਰੇ ਬਾਰੀਆਂ ਬੂਏ ਬਟਨ ਮੈਂ ਦੇਖਣੇ, ਤੇ ਮੈਨੂੰ ਕੋਈ ਨਾ ਕੋਈ ਲੱਭ ਜਾਂਦਾ ਕਿ ਯਾਰ ਸੈਟਅਪ ਇੱਥੇ ਰਹਿ ਗਏ। ਮੈਂ ਕਹਿ ਰਿਹਾ ਕਿ ਇੱਥੇ 14 ਜਾਣੇ ਨੇ, 12 ਜਾਣੇ, ਇੱਥੇ ਦਾ ਨਹੀਂ ਰੋਲਾ, ਇੱਥੇ ਤੇ ਲਾਣਤ ਭੇਜੋ, ਇੱਥੇ ਤੁਸੀਂ ਅੱਜ ਹੈਗੇ ਕੱਲ ਨਹੀਂ ਗਏ। ਯਾਰ ਆਪਣੀ ਤਾਂ ਲਾਈਫ ਠੀਕ ਕਰ ਲਓ, ਆਪਣੀ ਰੁਟੀਨ ਤੇ ਬਣਾ ਲਓ ਸਹੀ ਗੱਲ ਕਿ ਕੱਲ ਨੂੰ ਆਪਣੇ ਘਰਾਂ ਦੇ ਵਿੱਚ। ਲੇਕਿਨ ਮਜ਼ਾ ਤਾਂ ਆਦਾ ਕਿ ਤੁਸੀਂ ਕੱਲ ਨੂੰ ਜਦੋਂ ਹੁਣ ਤੁਸੀਂ ਆਪਣੇ ਘਰ ਹੋ ਤੇ ਆਪਣੇ ਘਰ ਤੁਹਾਨੂੰ ਫਿਕਰ ਹੁੰਦੀ ਸਾਡਾ ਪੱਖਾ ਅੰਦਰ ਕੋਈ ਵੀ ਨਹੀਂ, ਓਏ ਬਗੈਰ ਪੱਖਾ ਚੱਲਣ ਦੇ ਆ ਯਾਰ, ਬਿੱਲ ਤੇਰੇ ਪਿਆ। ਜੇ ਤੁਹਾਨੂੰ ਉੱਥੇ ਉਹ ਤਕਲੀਫ ਹੁੰਦੀ ਨਾ ਤੇ ਇੱਥੇ ਨਹੀਂ ਹੁੰਦੀ, ਫਿਰ ਤੁਸੀਂ ਮੁਨਾਫਕ ਆਦਮੀ। ਵਾਹ ਵਾਹ। ਤੇ ਜੇ ਤੁਹਾਡੇ ਘਰ ਵੀ ਉਦਾਂ ਹੀ ਹੁੰਦੀ ਆ, ਫਿਰ ਤੁਹਾਡੇ ਤੇ ਕੋਈ ਨਹੀਂ, ਕਿਉਂਕਿ ਤੁਸੀਂ ਹੈ ਹੀ ਉਦਾਂ ਦੇ। ਤੇ ਜੇ ਬਾਹਰ ਸੈਟਅਪ ਤੁਹਾਡਾ ਬਚਤ ਵਾਲਾ ਵਾ ਆਪਣੇ ਘਰ 'ਚ, ਤੇ ਇੱਥੇ ਤੁਹਾਨੂੰ ਉਹ ਨਹੀਂ ਹੈਗਾ, ਫਿਰ ਤੁਸੀਂ ਧੋਖੇਬਾਜ਼ ਵੀ ਹੋ, ਗੱਦਾਰ ਵੀ ਹੋ, ਮੁਨਾਫਕ ਵੀ ਹੋ। ਫਿਰ ਤੁਸੀਂ ਜਾਣ ਬੁੱਝ ਕੇ ਕਰ ਰਹੇ ਹੋ, ਫਿਰ ਤੁਹਾਨੂੰ ਇਹਦੀ ਪੁੱਛ ਵੀ ਹੋਣੀ। ਬਿਲਕੁਲ ਸਰ, ਇਦਾਂ ਹੀ ਸਮਝ ਆ ਰਹੀ ਗੱਲ? ਤੇ ਮੈਂ ਹੁਣ ਕਹਿ ਰਿਹਾ ਚੱਲ ਠੀਕ ਆ, ਆਦਤ ਹੁੰਦੀ ਕਈਆਂ ਦੀ, ਠਕ 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 ਆਪਣੇ, ਓਏ ਬੱਤੀ ਚਲਾ ਤੇ ਉਹਨੂੰ ਠਕ 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 ਠਕ, ਇਹ ਨੌਵਾਂ ਬਟਨ ਬੱਤੀ ਦਾ ਨਾ, ਤੇ ਬਾਕੀ 8 ਚੱਲ ਰਿਹਾ ਇਦਾਂ ਹੀ। ਸਾਜੀ ਉਹਨੂੰ ਇੰਨੀ ਅਕਲ ਨਹੀਂ ਗਈ ਕਿ 9ਵੇਂ ਤੇ ਬੱਤੀ ਚੱਲੀ, ਪਿਛਲੇ 8 ਮੈਂ ਕਿਉਂ ਚਲਾਏ। ਲੇਕਿਨ ਉਹਨਾਂ ਦੀ ਆਪਣੀ ਜ਼ਿੰਦਗੀ ਦੇ ਮਾਮਲਾਤ, ਮੋਬਾਈਲ, ਤਲਕ, ਬਾਹਰ ਅੰਦਰ ਯਾਰੀ, ਉਹਦੇ ਚੋਂ ਇੰਨੇ ਕੁ ਪਰਫੈਕਟ ਨੇ ਤੂੰ ਸੋਚ ਨਹੀਂ ਸਕਦਾ। ਇਸ ਤਰ੍ਹਾਂ ਸਰ, ਸਹੀ ਗੱਲ, ਬਿਲਕੁਲ ਇਸ ਤਰ੍ਹਾਂ। ਸਾਜੀ ਕੋਈ ਗੱਲ ਨਹੀਂ, ਆਸਤਾ ਸਿੱਖ ਜਾਣਗੇ, 13-14 ਸਾਲ ਲੱਗਣਗੇ ਹੋਰ ਤੁਹਾਡੇ ਕੋਲ ਬਹਿ ਕੇ। ਨਹੀਂ ਯਾਰ, ਉਸਤਾਦ ਜੀ ਦੀਆਂ ਗੱਲਾਂ ਜਿਹੜੀਆਂ ਸੀਰੀਅਸਲੀ ਪੱਲੇ ਬੰਨਣ ਵਾਲੀਆਂ ਵਾ, ਲੇਕਿਨ ਮੈਂ ਹੁਣ ਕੀ ਕਹਾਂ ਯਾਰ, ਫਿਰ ਮੇਰਾ ਅਸੀਂ ਵੀ ਉਸਤਾਦ ਜੀ ਦੇਖੋ ਤੁਹਾਡੇ ਕੋਲ ਆ ਕੇ ਕਈ ਚੀਜ਼ਾਂ ਸਿੱਖੀਆਂ, ਬਰਾਹੇ ਰਾਸਤ ਨਹੀਂ, ਤੁਹਾਨੂੰ ਦੇਖ ਕੇ ਕਿ ਯਾਰ ਇਸ ਤਰ੍ਹਾਂ ਮਾਮਲਾ, ਕੁਝ ਥੋੜਾ ਬਹੁਤ ਕੋਸ਼ਿਸ਼ ਕੀਤੀ, ਆਪਣੇ ਫਾਲਟ ਅੱਲਾਹ ਪਾਕ ਆਪੇ ਦੂਰ ਕਰ ਦੇਗਾ ਉਸਤਾਦ। ਨਹੀਂ ਯਾਰ, ਇਹਨਾਂ ਚੀਜ਼ਾਂ ਦਾ ਹੀ ਫਾਇਦਾ ਵਾ ਮੈਨੂੰ ਇਹ ਤੇ ਜ਼ਿਆਦਾ ਪ੍ਰੋਬਲਮ ਯਾਰ, ਇਹਨਾਂ ਦਾ ਕੀ ਹਿਸਾਬ ਕਿਤਾਬ ਹੋਏਗਾ, ਯਾਨੀ ਕਿ ਕੱਲ ਨੂੰ ਆਪਣਾ ਸੈਟਅਪ ਇਹਨਾਂ ਨੇ ਕਰਨਾ, ਕੱਲ ਨੂੰ ਆਪਣੇ ਇਹਨਾਂ ਦੇ ਧੀ ਪੁੱਤ ਹੋਣੇ, ਕੱਲ ਨੂੰ ਪਤਾ ਕੋਈ ਪਤਾ ਨਹੀਂ, ਅੱਲਾ ਇਹਨੂੰ 4 ਧੀਆਂ ਦੇ ਦੇਵੇ, ਅੱਲਾ ਇਹਨੂੰ 4 ਪੁੱਤਰ ਦੇ ਦੇਵੇ, ਅੱਲਾ ਉਹਨੂੰ ਮੈਰ ਨੂੰ, ਅੱਲਾ ਉਹਨੂੰ ਗੜਗੀਲੇ ਨੂੰ, ਕਿਸੇ ਨੂੰ ਜਿਹਨਾਂ ਨਹੀਂ ਹੈਗੇ 5 ਧੀਆਂ ਹੀ ਦੇ ਦਿੰਦਾ। 4 ਕੀ ਪਰਵਰਿਸ਼ ਕਰਨਗੇ ਇਸ ਦੌਰ ਦੇ ਵਿੱਚ ਉਹਨਾਂ ਨੂੰ ਕੀ ਸਿਖਾਉਣਗੇ? ਤਾਲੀਮ ਨਹੀਂ ਹੈਗੀ। ਇੰਨਾ ਕਿ ਤਾਂ ਸਿੱਖ ਲਓ ਕਿ ਉਹਨਾਂ ਦੀ ਜਿਹੜੀ ਸੂਝ-ਬੂਝ ਹੁੰਦੀ ਤੁਰਨ ਫਿਰਨ ਦੀ, ਉਹ ਹੀ ਨਹੀਂ ਸਿਖਾਈ ਇੱਥੇ ਮਾਂ ਪਿਓ ਨੇ, ਉਹਨਾਂ ਆਪ ਸਿੱਖੀ ਨਾ ਇੱਥੇ ਉਹ ਹੀ ਨਹੀਂ ਹੈਗੀ। ਹਾਂਜੀ ਮੈਂ ਗੱਲ ਕਰਾਂ, ਤੇ ਜੇ ਤੁਸੀਂ ਕਹਿਤਾ ਕਿ ਇਹ ਗੱਲ ਤੂੰ ਇਦਾਂ ਨਹੀਂ ਕੀਤੀ, ਤੇ ਅੱਗੋਂ ਇਹ ਨਹੀਂ ਕਹਿਣਾ ਕਿ ਸੌਰੀ ਮੇਰੇ ਕੋਲ ਨਹੀਂ ਹੋਈ, ਮੇਰੀ ਮਿਸਟੇਕ ਨਹੀਂ, ਅੱਗੋਂ ਫੌਰਨ ਉਹਦਾ ਬਹਾਨਾ ਇੱਕ ਪਾਉਣਾ, ਦਲੀਲਾਂ ਦੇਣਗੇ। ਹਾਂ, ਉਹ ਤੇ ਮੈਂ ਇਦਾਂ, ਉਹ ਤੇ ਮੈਂ ਇਦਾਂ, ਇਦਾਂ ਦਾ ਬੰਦਾ ਜ਼ਿੰਦਗੀ 'ਚ ਨਹੀਂ ਸਿੱਖ ਸਕਦਾ ਕਿਤੇ। ਚੱਲ ਕਰੋ ਜੀ ਗੱਲ, ਕਦੋਂ ਦਾ ਰੋਕੀ ਵੀ ਜਾਂਦਾ ਵਾ, ਚਲੋ ਜੀ ਕਰ ਲਓ ਗੱਲ। ਸਾਜੀ ਲੇਕਿਨ ਇਹ ਗਲਤੀ ਮੈਂ ਕਹਿੰਦਾ ਮੇਰੀ ਹੈ, ਮੈਂ ਐਂਡ ਤੇ ਜਾਂਦਾ, ਮੈਨੂੰ ਵੇਖਣਾ ਚਾਹੀਦਾ ਸਾਰਾ। ਭਾਜੀ ਤੁਹਾਡਾ ਵੈਸੇ ਵੀ ਐਂਡ ਚੱਲਣ ਡਿਆ ਵਾ, ਤੁਹਾਨੂੰ ਦਿਨੇ ਵੀ ਦੇਖਣਾ ਚਾਹੀਦਾ ਸਾਰੀਆਂ ਚੀਜ਼ਾਂ ਕਿ ਯਾਰ ਕੀ ਹੈ ਐਕਸਟਰਾ, ਉਹ ਸਾਰਾ ਰਾਤੀ ਮੇਰੇ ਸਾਹਮਣੇ ਉਸਤਾਦ ਸਲਮਾਨ ਸਾਹਿਬ ਨੇ ਸ਼ਰਾਜ਼ ਨੂੰ ਵੀ ਕਿਹਾ, ਸਾਰਿਆਂ ਨੂੰ ਕਹਾ ਯਾਰ ਲਾਈਟਾਂ ਸਾਰੀਆਂ ਚੈੱਕ ਕਰਕੇ, ਉੱਪਰ ਦਰਵਾਜ਼ਾ ਚੈੱਕ ਕਰਕੇ, ਹਰ ਚੀਜ਼ ਚੈੱਕ ਕਰਕੇ ਗਏ ਆ। ਲੇਕਿਨ ਭਾਈ ਹੁੰਦਾ ਵਾਕਈ ਜਿਹੜੇ ਬੰਦੇ ਇੱਥੇ ਰਿਹਾਇਸ਼ੀ ਜਿਹੜੇ ਇੱਥੇ ਰਹਿ ਰਹੇ ਆ, ਉਹਨਾਂ ਦਾ ਜ਼ਿਆਦਾ ਹੱਕ ਬਣਦਾ ਤੁਹਾਡਾ। ਨਹੀਂ, ਤੁਸੀਂ ਬੇਸਿਕਲੀ ਇਨਸਾਨ ਵਰਤ ਛੱਡ ਦਿਓ, ਤੁਸੀਂ ਬੇਸਿਕਲੀ ਜ਼ੁੰਬੀ ਹੋ। ਜ਼ੁੰਬੀ ਨਹੀਂ ਹੁੰਦੇ, ਤੁਸੀਂ ਬੇਸਿਕਲੀ ਜ਼ੁੰਬੀ ਹੋ। ਔਰ ਤੁਹਾਡੇ ਤੇ ਉਮੀਦ ਇਨਸਾਨਾਂ ਵਾਲੀ ਮੈਂ ਲਾ ਬੈਠਾਂਗਾ, ਨਹੀਂ ਤੁਸੀਂ ਇਨਸਾਨ ਹੋ, ਤੇ ਫਿਰ ਮੈਨੂੰ ਤਕਲੀਫ ਹੁੰਦੀ ਕਿ ਤੁਸੀਂ ਇਨਸਾਨ ਹੋ ਤੇ ਆ ਇਦਾਂ ਕਿੱਦਾਂ ਨਹੀਂ ਕਰਦੇ। ਤੁਸੀਂ ਬੇਸਿਕਲੀ ਤੁਸੀਂ ਜ਼ੁੰਬੀ ਹੋ ਸਾਰੇ, ਵੀ ਜਿੱਧਰ ਲੱਗੇ ਬਸ ਹੁਣ ਅਸੀਂ ਐਂ ਦੌੜ ਜਾਣਾ, ਤੇ ਹੁਣ ਅਸੀਂ ਐਂ ਦੌੜ ਜਾਣਾ ਬਸ। ਉਸਤਾਦ ਜੀ ਜ਼ੁੰਬੀ ਸਿੱਟੀ ਆ ਜ਼ੁੰਬੀ ਉਹ ਜਿਹੜੇ ਐਂ ਤੁਰਦੇ ਤਾਂ ਕਰਤਾ ਵਰ ਜਿਹਨਾਂ ਨੂੰ ਸਿਰਫ ਇਹ ਹੁੰਦਾ ਵੀ ਬਸ ਜਾਈ ਜਾਣਾ, ਇੱਕੋ ਪਾਸੇ ਤੁਰੀ ਜਾਣਾ, ਤੇ ਬਸ ਜ਼ੋਰ ਆਵੇ ਰਸਤੇ 'ਚ ਫੜੀ ਜਾਣਾ, ਤੇ ਬਸ ਕੋਈ ਭਾਰ ਨਹੀਂ ਹੁੰਦਾ। ਦਰਸ਼ ਭਾਈ ਇੱਕ ਮਿੰਟ, ਦਲੀਲ ਕੋ ਸੁਣਿਓ, ਕਦੋਂ ਦਾ ਰੁਕਿਆ ਵਾ? ਨਹੀਂ ਦਲੀਲ, ਹਾਂਜੀ ਦਲੀਲ ਸੁਣਾ। ਦਲੀਲ ਮੈਂ ਇਹ ਦੇਣਾ ਚਾਹੁੰਦਾ ਉਸਤਾਦ ਜੀ, ਮੈਨੂੰ ਅੱਜ ਤੱਕ ਤੁਸੀਂ ਮੇਰੇ ਉਹ ਚਪੇੜਾ ਮਾਰੀਆਂ ਨਾ, ਚਪੇੜਾ ਮਾਰੀਆਂ ਸਹੀ ਨਾ, ਮਤਲਬ ਗੁੱਸੇ ਹੋਏ, ਮੈਂ ਇੱਥੇ ਔਨ ਰਿਕਾਰਡ ਸਾਰੇ 4-5 ਦੱਸੇ ਕੈਮਰੇ ਚੱਲਣ ਡੇ ਆ, 4-5 ਬੰਦੇ ਸੁਣਨ ਡੇ, ਤੇ ਮੈਂ ਇਸ ਗੱਲ ਔਨ ਰਿਕਾਰਡ ਕਰਨਾ ਵਾ ਕਿ ਮੈਨੂੰ ਅੱਲਾ ਦੀ ਕਸਮ ਹੈ ਅੱਜ ਤੱਕ ਗੁੱਸਾ ਨਹੀਂ ਲੱਗਾ। ਉਹ ਟੁੰਡ ਵੀ ਨਹੀਂ ਪਿਆ ਸੀ ਗੱਡੀ ਦੇ ਵਿੱਚ, ਉਹ ਵੀ ਮੈਂ 1.5 ਮਿੰਟ 'ਚ ਸਹੀ ਹੋ ਗਿਆ। ਮੈਂ ਕਿਹਾ ਚਲੋ 1.5 ਮਿੰਟ 'ਚ ਗੁੱਸਾ ਕੀਤਾ ਵਾ, 1.5 ਮਿੰਟ ਗੁੱਸਾ 'ਚ ਬੜਾ ਪੈਣਾ। ਉਹਦੇ ਨਾਲ ਸਾਜੀ ਤੁਸੀਂ ਮੇਰੀ ਤਸੱਲੀ ਕਰਾਤੀ ਸੀ। ਠੀਕ ਆ ਜੀ, ਮੈਂ ਜਿੱਦਾਂ ਮੈਂ ਸੋਚਦਾ ਕਿ ਜਿੱਦਾਂ ਮੇਰਾ ਆਪਾ ਬੋਲਦਾ ਉਦਾਂ ਹੀ ਤੁਸੀਂ ਬੋਲਦੇ,
ਯਾਨੀ ਮੈਂ ਹਾਂ ਵੀ ਜਦੋਂ ਉਹ ਭੌਂਕਦਾ ਉਵੇਂ ਇਹ ਭੌਂਕਦਾ ਉਹ ਨਹੀਂ ਉਸਤਾਦ ਜੀ ਓਏ ਬੜੀ ਵੱਡੀ ਗੱਲ ਉਸਤਾਦ ਜੀ ਨੇ ਕੀਤੀ ਕਿ ਮੈਂ ਇਹੀ ਸਮਝਦਾ ਕਿ ਜਿੱਦਾਂ ਉਹ ਬੋਲਦਾ ਉਵੇਂ ਇਹ ਬੋਲਦਾ ਨਹੀਂ ਸਰ ਬੋਲਦੇ ਤੂੰ ਮੁਰਾਦ ਅੱਲਾ ਮਾਫੀ ਦੇਵੇ ਇਹ ਨਹੀਂ ਮੈਂ ਕਹਿ ਰਿਹਾ ਯਾਨੀ ਉਹਨਾਂ ਨੂੰ ਵੀ ਕੁਝ ਇਹਦਾ ਮਤਲਬ ਇਹ ਹੈ ਕਿ ਦੇਖ ਰਿਹਾ ਦਾ ਮਤਲਬ ਹੈ ਕਿ ਉਹਨਾਂ ਵਿਚਾਰਿਆਂ ਦਾ ਕੋਈ ਕਸੂਰ ਨਹੀਂ, ਉਹ ਬੋਲਦੇ ਨੇ, ਹਾਂਜੀ। ਉਹ ਦੱਸਦੇ ਨੇ। ਉਹਦਾ ਵੀ ਅਸਰ ਨਹੀਂ ਹੋਇਆ, ਤੁਹਾਡਾ ਵੀ ਨਹੀਂ ਹੋਇਆ। ਬਾਜੀ ਇਹਦੇ ਵਾਲਸਾ ਤੇ ਨਿਹਾਇਤ ਸ਼ਰੀਫ ਆਦਮੀ ਹੈ, ਕੋਈ ਗੱਲ ਕਹਿੰਦੇ ਹੀ ਨਹੀਂ, ਯਕੀਨ ਮੰਨ। ਹੁਣ ਮੈਂ ਨਹਾ ਕੇ ਨਿਕਲਿਆ ਮੈਂ ਤੇ ਅੱਬੂ ਫਿਰ ਕਹਿੰਦੇ ਆ ਕਿਦਾਂ ਦਾ ਨਹਾ ਕੇ ਨਿਕਲਿਆ ਵਾਂ? ਚੱਲ ਵਾਪਸ ਨਹਾ ਗਿਆ ਉਹ ਫਿਰ ਉਸ ਤੋਂ ਬਾਅਦ ਜਾਣ ਨਹਾਣ ਇਹ ਜਾਣਾ ਕਿੱਦਾਂ ਦਾ ਨਹਾ ਕੇ ਨਿਕਲਿਆ? ਆਹ ਵੀ ਅੱਧਾ ਸੁੱਕਾ ਅੱਧਾ ਗਿੱਲਾ ਮੈਂ ਦੇਖਿਆ ਨਾ ਵੀ ਆਉਣ ਜਾਣ। ਉਹ ਫਿਰ ਦੁਬਾਰਾ ਨਹਾਣ ਜਾਣਾ ਨੂੰ ਇਦਾਂ ਲੱਗਦਾ ਕਿ ਖਰੇ ਹੁਣ ਫਿਰ ਉਹ ਜਾਣਾ ਹੀ ਪੈਂਦਾ ਵਾ, ਜਾਣਾ ਹੀ ਆ ਫਿਰ ਨਾ ਨਹੀਂ ਘਰ ਵੀ ਛੋਟਾ ਨਾ, ਅੱਧਾ ਗੁਸਲਖਾਨੇ ਚ ਜਿਹੜਾ ਨਹਾ ਲਿਆ ਬਾਕੀ ਸੁੱਕਾ ਹੀ ਆ, ਬਾਅਦ ਚ ਉਧਰਲੀ ਸਾਈਡ ਨਾਲ ਲਈ ਇਹਨੂੰ ਵੜ ਕੇ ਨਹਾਉਂਦੇ ਸਾਰੇ। ਯਾਰ ਇਹਦੇ ਵਾਲਸਾ ਸੀਰੀਅਸਲੀ ਬਹੁਤ ਨਿਹਾਇਤ ਸ਼ਰੀਫ ਆਦਮੀ। ਸਾਈ ਤੁਸੀਂ ਮਿਲਿਓ ਕਿਤੇ, ਕੋਈ ਯਾਦ ਤੁਸੀਂ ਆ ਕੇ ਨਾ ਸਾਈ ਚਾਚਾ ਜੀ ਨੋਨੀ ਨੂੰ ਬੁਲਾਓ, ਭਾਈ ਆਪ ਬਿਠਾ ਲਓ, ਮੇਰੀ ਨਹੀਂ ਮੰਨਦਾ। ਮੇਰੇ ਸ਼ਰੀਫ ਆਦਮੀ ਵਿਚਾਰੇ, ਮਾਂ ਜੀ ਤੇ ਉਹ ਤੋਂ ਵੀ ਸ਼ਰੀਫ ਵਿਚਾਰੇ ਸਾਹਮਣੇ ਬੈਠਾ ਹੋਊਗਾ। ਮੈਂ ਕਹਿੰਦਾ ਮਾਂ ਜੀ ਨੋਨੀ ਕਿਤੇ, ਪਤਾ ਨਹੀਂ ਪਰ ਸਾਨੂੰ ਤਾਂ ਨਹੀਂ ਪਤਾ, ਆ ਬੈਠਾ ਸਾਹਮਣੇ ਬੈਠਾ ਲੈ ਸੰਦਰ ਬਤਾ ਬੇਟਾ ਇਹ ਅੱਛਾ ਸ਼ਰੀਫ ਆਦਮੀ। ਓਕੇ ਓਕੇ ਮੈਂ ਸਾਜੀ ਸੱਚੀ ਮੰਜੀ ਪਿਓ ਬਜਾ ਤੁਹਾਨੂੰ ਮੰਨਦਾ ਵਾਂ, ਭਾਵੇਂ ਇੱਥੇ ਹੋਵਾਂ ਜੇ ਮੈਂ 6-7 ਮਹੀਨੇ ਸਾਲ ਜਿਹੜਾ ਨਹੀਂ ਵੀ ਆਇਆ ਉਹ ਚ ਵੀ ਮੈਂ ਪਿਓ ਬਜਾ ਮੰਨਣ ਦੀ ਨਹੀਂ ਗੱਲ ਹੁੰਦੀ, ਗੱਲ ਹੁੰਦੀ ਹੈ ਕਿ ਪਿਓ ਦੀ ਮੂੰਹ ਨਿਕਲੀ ਗੱਲ ਜਾਂ ਪਿਓ ਦੀ ਗੱਲ ਵੀ ਪਿਓ ਨੂੰ ਸਵੇਰੇ ਉਹਨੇ ਕਿਹਾ ਕੰਮ ਨਾ ਕਰ, ਦੁਪਹਿਰ ਨੂੰ ਫੇਰ ਕਰਿਆ, ਤੈਨੂੰ ਕਿਹਾ ਸੀ ਹਟ ਜਾ, ਫਿਰ ਰਾਤ ਨੂੰ ਕਹਿ ਰਿਹਾ ਹਟ। ਪਿਓ ਨੂੰ ਪਤਾ ਨਹੀਂ ਲੱਗਦਾ ਵੀ ਇਹ ਮੇਰੀ ਜਿਹੜੀ ਮਨ ਤੇ ਲਈ ਮੰਨ ਤੇ ਲਈ, ਲੇਕਿਨ ਪਿਓ ਦਾ ਮਕਸਦ ਇਹ ਹੈ ਕਿ ਇਹ ਕੰਮ ਹਟ ਜਾ, ਇਹਨੂੰ ਇਦਾਂ ਸਿੱਖ ਲਾ। ਉਹ ਨਹੀਂ ਸਿੱਖਣਾ ਉਹਨੂੰ। ਪਿਓ ਸਵੇਰ ਸ਼ਾਮ ਬੋਲੀ ਜਾ ਰਿਹਾ ਤੇ ਤੁਸੀਂ ਕੋਈ ਬਦਤਮੀਜ਼ੀ ਵੀ ਨਹੀਂ ਕਰ ਰਹੇ। ਤੇ ਮਨ ਵੀ ਯਾਨੀ ਮੈਂ ਤੈਨੂੰ ਕਿਹਾ ਯਾਰ ਨੋਨੀ ਜਦੋਂ ਵਾਸ਼ਰੂਮ 'ਚ ਨਿਕਲਿਆ ਨਾ ਬੱਤੀ ਬੰਦ ਕਰਕੇ, ਲਾਈਕ ਇੱਕ ਮਿਸਾਲ ਦੇ ਰਿਹਾ, ਪੁੱਤ ਲਾਈਟ ਬੰਦ ਕਰਕੇ ਆਈ ਦੀ ਹੁੰਦੀ। ਹੁਣ ਉਸ ਤੋਂ ਬਾਅਦ ਮੈਂ ਦੇਖਿਆ 6 ਘੰਟੇ ਬਾਅਦ ਫੇਰ ਨੋਨੀ ਨਿਕਲ ਰਿਹਾ। ਨੋਨੀ ਤੈਨੂੰ ਕਿੰਨੀ ਵਾਰੀ ਕਿਹਾ ਯਾਰ ਲਾਈਟ ਆਪਾਂ ਤੈਨੂੰ ਸਵੇਰੇ ਵੀ ਕਿਹਾ ਸੀ। ਅੱਛਾ ਅੱਬੂ ਜੀ। ਹੁਣ ਰਾਤ ਨੂੰ 12 ਵਜੇ ਵੀ ਮੈਂ ਦੇਖਿਆ ਤੇ ਬੂਆ ਲਾਈਟ ਚੱਲਣ ਦੀ। ਨੋਨੀ ਨੇ ਵਾਸ਼ਰੂਮ ਤੂੰ ਗਿਆ ਸੀ? ਹਾਂਜੀ। ਤੈਨੂੰ ਪੁੱਤ ਮੈਂ ਕਿੰਨੀ ਵਾਰੀ ਕਿਹਾ ਲਾਈਟ ਬੰਦ। ਅੱਛਾ ਅੱਬੂ ਜੀ। ਇਹਨੂੰ ਤੂੰ ਅਦਬ ਕਰੀ ਜਾ ਰਿਹਾ, ਲੇਕਿਨ ਇਹ ਤੂੰ ਜ਼ਲੀਲ ਕਰ ਰਿਹਾ, ਤੂੰ ਅਦਬ ਨਹੀਂ ਕਰ ਰਿਹਾ। ਬੇਸਿਕਲੀ ਤੂੰ ਇਹ ਅਦਬ ਨਹੀਂ ਕਰ ਰਿਹਾ। ਨਹੀਂ ਤੇ ਤੁਸੀਂ ਤੀਸਰੀ ਵਾਰੀ ਜਦੋਂ ਮੈਂ ਕਹਿੰਦਾ ਕਈ ਸਾਲ ਲੰਘ ਗਏ, ਮੈਂ ਤਾਂ 3 ਵਾਰੀ ਦੀ ਮਿਸਾਲ ਦਿੱਤੀ ਆ। ਕਈ ਸਾਲ ਲੰਘ ਗਏ, ਯਾਨੀ ਮੈਨੂੰ ਤੇ ਉਹਦੇ ਮਕਸਦ ਇਹ ਹੈ ਕਿ ਤੂੰ ਕਹਿੰਦਾ ਮੈਂ ਪਿਓਆਂ ਬਜਾ ਸਮਝਦਾ। ਤੂੰ ਮੈਨੂੰ ਇੱਕ ਪਿਓਆਂ ਬਜਾ ਛੱਡ ਕੇ ਤੂੰ ਮੈਨੂੰ ਕੋਈ ਨਾਰਮਲ ਜਾਂ ਪੁਰਾਣਾ ਵਾਕਫ ਸਮਝ ਲਾ। ਲੇਕਿਨ ਜਦੋਂ ਮੈਂ ਕਹਿਤਾ ਨਾ ਨੋਨੀ ਵੀਰੇ ਲਾਈਟ ਬੰਦ ਕਰ ਦਿਆ ਕਰ, ਤੇ ਅੱਗੇ ਤੋਂ ਲਾਈਟ ਬੰਦ ਹੋਣੀ ਚਾਹੀਦੀ, ਤੂੰ ਮੈਨੂੰ ਨਾ ਪਿਓ ਸਮਝ ਮੇਰੇ ਬਾਰੇ ਚ, ਮੈਨੂੰ ਲਾਈਟ ਬੰਦ ਚਾਹੀਦੀ। ਤੂੰ ਨਾ ਪਿਓ ਸਮਝ ਮੈਨੂੰ, ਤੇਰਾ ਪਿਓ ਸਮਝ ਮੈਂ ਕੋਈ ਭਾਰ ਨਹੀਂ ਵੀ ਮੈਂ ਪਿਓ ਸਮਝ ਕੇ ਜ਼ਲੀਲ ਹੁੰਦਾ ਰਵਾਂ ਵੀ ਮੈਂ ਕਹੀ ਜਾਵਾਂ ਯਾਰ ਆ ਇਦਾਂ ਤੇ ਆ ਇਦਾਂ ਤੇ ਇਦਾਂ। ਤੂੰ ਨਾ ਪਿਓ ਸਮਝ, ਤੂੰ ਮੈਨੂੰ ਕੋਈ ਆਪਣਾ ਮੁਖਾਲਫ ਟੈਪ ਸਮਝ ਲੈ। ਲੇਕਿਨ ਤੂੰ ਇਹ ਸਮਝ ਲੈ ਕਿ ਯਾਰ ਇਸ ਬੰਦੇ ਨੇ ਗੱਲ ਸਹੀ ਕੀਤੀ ਹੈ, ਮੈਂ ਅੱਗੇ ਤੋਂ ਇਹ ਕਰ ਰਹੀ, ਮੈਂ ਉਹ ਚ ਬਹੁਤਾ ਖੁਸ਼ ਹੋਊਂ। ਲੋਕਾਂ ਨੇ ਕਹਿੰਦੇ ਮੇਰੇ ਮੁਖਾਲਫ ਪਾਲਣ ਦਾ। ਮੈਂ ਕਹਿ ਦੂੰ ਮੇਰੇ ਮੁਖਾਲਫ ਪਾਲਣ ਦਾ ਮੈਂ ਕਹਿ ਦੂੰਗਾ, ਲੇਕਿਨ ਪਿਓ ਨੂੰ ਚਾਹੀਦਾ ਨਾ ਜਦੋਂ 3 ਵਾਰੀ ਗਿਆ ਵਾ, 3 ਵਾਰੀ ਲਾਈਟ ਨਹੀਂ ਬੰਦੀ, ਮਾਰੇ ਸ਼ਰਾਟਾ ਇੱਕ ਥੱਪੜਾਂ ਦਾ ਪੂਰਾ ਰੱਖ ਕੇ। ਨਹੀਂ ਮਾਰਦਾ ਸੀ ਪਿਓ ਨੇ, ਮਾਰੇ ਨਹੀਂ ਸੀ। ਨਹੀਂ ਪਿਓ ਦਾ ਹੱਕ ਬੜਾ, ਪਿਓ ਮਾਰੇ ਜੱਬ ਤੇ ਆਪ ਜਾ ਕੇ ਬੰਦ ਕਰ ਦਿੱਤਾ ਫੜ। ਉਸਤਾਦ ਜੀ ਤੁਸੀਂ ਦੱਸੋ ਕਿ ਮੈਂ ਉਹ ਬੰਦਾ ਜਿਹਦੇ ਤੋਂ ਤੁਹਾਨੂੰ ਸਭ ਤੋਂ ਘੱਟ ਸ਼ਿਕਾਇਤਾਂ ਹੋਣਗੀਆਂ, ਮੇਰੇ ਤੋਂ ਵੀ, ਲੇਕਿਨ ਸਭ ਤੋਂ ਯਾਰ ਸਾਰਿਆਂ ਨੂੰ ਇਹੀ ਲੱਗਦਾ ਕਿ ਮੇਰੇ ਤੋਂ ਉਸਤਾਦ ਜੀ ਨੂੰ ਘੱਟ ਸ਼ਿਕਾਇਤਾਂ। ਨੋਨੀ ਨੂੰ ਮੈਂ ਕਦੀ ਕਿਹਾ ਸੀ, ਮੈਂ ਕਿਹਾ ਮਤ ਸੋਚੀ ਨੋਨੀ ਐ ਦੱਸ, ਮੈਂ ਕਿਹਾ ਤੇ ਜਿਹੜੀ ਤੂੰ ਸੋਚਦਾ ਉਸਤਾਦ ਜੀ ਨੂੰ ਵੀ ਪਤਾ ਹੁੰਦਾ ਹਰ ਸ਼ਾਇ ਕਹਿੰਦਾ ਕਿ ਉਸਤਾਦ ਜੀ ਹਾਂ ਮਸਲਾ ਏਦਾਂ ਵਾ, ਤੂੰ ਲੁਕੋਇਆ ਨਾ ਕਰਕੇ ਸਾਰੀ ਆ ਏਦਾਂ ਵਾ ਏਦਾਂ। ਮੈਂ ਕਿਹਾ ਉਹਨੂੰ ਪਤਾ ਹੁੰਦਾ ਸਾਰਾ। ਉਸਤਾਦ ਜੀ ਮੇਰੀ ਖਿੜਕੀ ਲੈ ਲੋਕਾਂ ਮੇਰੇ ਤੋਂ ਘੱਟ ਸ਼ਿਕਾਇਤਾਂ, ਇਹਨਾਂ ਕੋਲ ਮੇਰੇ ਤੋਂ ਘੱਟ ਸ਼ਿਕਾਇਤਾਂ, ਮੈਨੂੰ ਸਾਰਿਆਂ ਨੂੰ ਇਹੀ ਲੱਗਦਾ। ਲੇਕਿਨ ਅਸੀਂ ਸਾਰੇ ਹੀ ਇੱਕੋ ਘੜੇ ਦੇ ਢੱਕਣ ਹਾਂ ਢੱਕਣ ਦੇ ਘੜੇ ਆ। ਅਸੀਂ ਕੋਈ ਇਹ ਨਹੀਂ ਕਹਿੰਦਾ ਕਿ ਮੈਂ ਦੁੱਧ ਦਾ ਧੁਲਿਆ ਵਾਂ ਜਿਸ ਸਕਿਨ ਤੋਂ ਭਾਵੇਂ ਲੱਗਦਾ ਹੋਵੇ। ਤੁਸੀਂ ਹਲਕਾ ਦੁੱਧ ਪਾ ਕੇ ਦੇਖਣਾ ਆਪਣੇ ਤੇ। ਤੈਨੂੰ ਆਵਾਜ਼ ਆਏਗੀ ਇੱਕ ਬਹੁਤ ਬੁਰੀ ਕਰਕੇ। ਮੈਂ ਹੱਦ ਤੋਂ ਇਮਕਾਨ ਕੋਸ਼ਿਸ਼ ਕਰਦਾ ਵਾਂ ਕਿ ਉਸਤਾਦ ਜੀ ਮੈਨੂੰ ਇੱਕ ਵਾਰੀ ਤੋਂ ਬਾਅਦ ਦੂਸਰੀ ਵਾਰੀ ਕੋਈ ਕੰਮ ਨਾ ਕਹਿਣ, ਉਹ ਮੈਂ ਕਰਨਾ ਵਾ। ਇੱਕ ਗਲਤੀ ਇੱਕ ਵਾਰੀ ਕਰਨੀ ਹੈ। ਉਸਤਾਦ ਜੀ ਆਪ ਸਮਝਦੇ ਵੀ ਯਾਰ ਇਹਨੂੰ ਦੂਜੀ ਵਾਰੀ ਮੈਂ ਨਹੀਂ ਕਹਿਣਾ। ਉਸਤਾਦ ਜੀ ਮੇਰੀ ਕੀ ਨਹੀਂ ਕਰਦੀ ਸੁਣ। ਹਾਂਜੀ ਮੈਂ ਦੇਣਾ ਜਾਨੀ ਤੁਸੀਂ ਜਦੋਂ ਕਿਸ ਟਾਈਮ ਬੋਲੇ ਨਾ, ਫਿਰ ਮੈਨੂੰ ਨਾ ਡਰ, ਯਾਨੀ ਤੁਸੀਂ ਕਿਸੇ ਨੂੰ ਵੀ ਬੋਲਣੇ ਨਾ, ਮੇਰੇ ਦਿਮਾਗ ਦੇ ਵਿੱਚ ਜੋ ਚੱਲਣਾ, ਫਿਰ ਮੈਂ ਨਾ ਥੋੜਾ ਜਿਹਾ ਘਬਰਾਇਆ ਰਹਿਣਾ ਵਾ, ਕਿਉਂ ਨਾ ਇੱਟਾਂ ਮੇਰੇ ਤੇ ਨਾ ਡਿੱਗ ਜਾਣ, ਹਨਾ। ਫਿਰ ਡਰ ਕੇ ਕੰਮ ਯਾਰ ਸਾਡੇ ਕਿੰਨਾ ਡਰਿਆ ਵਾ, ਕਿੰਨਾ ਆ ਤੁਸੀਂ ਏਦਾਂ ਦਿਲ ਪੜਾਓ, ਤੁਹਾਡਾ ਦਿਲ ਥੱਲੇ ਨਹੀਂ ਆਉਣਾ। ਤੁਹਾਨੂੰ ਪਹਿਲੇ ਕਹਿਣਾ ਸਾਜੀ ਮੈਂ ਜਾਵਾਂ ਘਰ। ਨਹੀਂ ਆ ਦੇਖਿਓ ਜਿਹੜੀ ਉਹਨੇ ਤੇਰੇ ਨਾਲ ਜਾਣਾ ਵਾ, ਜਦੋਂ ਤੂੰ ਜਾਣਾ ਉਦੋਂ ਇਹਨੇ ਜਾਣਾ। ਮੈਂ ਫਸਿਆ ਹੋਇਆ ਵਾ ਮਿੱਠਾ ਜੀ। ਲੇਕਿਨ ਉਸਤਾਦ ਜੀ ਦਾ ਇੱਕ ਸਮਝਾਉਣ ਦਾ ਤੇ ਡਾਂਟਣ ਦਾ ਸਟਾਈਲ ਆ, ਉਹ ਮਤਲਬ ਕਿ ਨੋਨੀ ਨੂੰ ਵੀ ਡਾਂਟ ਰਹੇ ਆ ਨਾ, ਤੇ ਅਸੀਂ ਵੀ ਅੰਦਰੋਂ ਅੰਦਰ ਉਨੇ ਹੀ ਡਾਂਟੇ ਜਾਂਦੇ। ਸਮਝ ਆਉਂਦੀ ਸਾਰਿਆਂ ਨੂੰ। ਮੇਰੇ ਅੱਬੂ ਸੱਚੀ ਮੁੱਚੀ ਪਹਿਲਾਂ ਕੀ ਕਹਿੰਦੇ, ਇੱਕ ਬੰਦੇ ਦੀ ਗਲਤੀ ਯਾਨੀ ਇੱਕ ਘਰ 'ਚ ਇੱਕ ਫਰਦ ਦੀ ਗਲਤੀ ਹੈ ਨਾ,
ਤੇ ਉਹਨਾਂ ਨੇ ਇੱਥੋਂ ਸ਼ੁਰੂ ਨਾ ਤੁਸੀਂ ਹਾਂ ਤੁਹਾਨੂੰ, ਆਹ ਇਦਾਂ ਹੀ ਹੁੰਦਾ ਵਾ ਤੁਹਾਡੇ ਇਹ ਇਦਾਂ ਹੀ ਹੁੰਦਾ ਵਾ ਹੁਣ ਐਡੀ ਮੈਂ ਲੈਦਾ ਸੈਟਅਪ ਕਰਕੇ ਕੀ ਕਰਾਂ ਵੀ ਹੁਣ ਮੈਂ ਜੋ ਰਾਤੀ ਦੇਖਿਆ ਸਾਰੇ ਚਲੇ ਗਏ ਮੈਂ ਦੇਖਿਆ ਸਾਰੇ ਬਟਨ ਥੱਲੇ ਆ ਹੁਣ ਮੈਨੂੰ ਤਾਂ ਨਹੀਂ ਪਤਾ ਕਿੰਨੇ ਚਲਾਏ ਤੇ ਮੈਂ ਇਹ ਤੇ ਕਹਿਣਾ ਯਾਰ ਤੁਸੀਂ ਇੰਨੀ ਅਕਲ ਨਹੀਂ ਕਰਦੇ ਤੁਸੀਂ ਜਾਂ ਮੈਨੂੰ ਤੁਸੀਂ ਬੰਦਾ ਅੱਜ ਸਾਰੇ ਆਉਂਦੇ ਨਾ ਬੰਦਾ ਲੱਭ ਕੇ ਇੱਕ ਦੇ ਦਿਓ ਮੈਨੂੰ ਇਕੱਲੇ ਨੂੰ ਕਹਿ ਦੋ ਸਾਰੀ ਤੁਹਾਡੀ ਗੱਲ ਦਾ ਹਰ ਬੰਦਾ ਅਸਰ ਲਏਗਾ ਔਰ ਤੂੰ ਬੁੱਢਾ ਹੋ ਜਾਏਗਾ ਜੇ ਤੂੰ ਕਿਸੇ ਨੂੰ ਮਨਾ ਜਾਏਗਾ ਮੈਂ ਬਟਨ ਸਾਰੇ ਥੱਲੇ ਛੱਡੇ ਚ ਹਾਂਜੀ ਕਿਉਂਕਿ ਕੀਤੇ ਹੀ ਇਹਨੇ ਆ ਚੋਰ ਵੀ ਕਹੇ ਚੋਰ ਚੋਰ ਨਹੀਂ ਮੈਂ ਨਹੀਂ ਉਸਤਾਦ ਜੀ ਹੁਣ ਮੈਂ ਇੱਕ ਦਾਵਾ ਕਰਦਾ ਤੁਹਾਡੇ ਸਾਹਮਣੇ ਨਹੀਂ ਨਹੀਂ ਦਾਵਾ ਨਹੀਂ ਉਹ ਮਿੱਠੇ ਵਾਦਾ ਦਾ ਨਾਂ ਲੈ ਯਾਰ ਉਹ ਦਾਵਾ ਨਹੀਂ ਵਾਦਾ 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 ਇਹ ਕਰਦਾ ਕਿ ਮੈਂ ਰਾਤ ਨੂੰ ਜਦੋਂ ਸਾਰੇ ਕੰਮ ਤੋਂ ਫ੍ਰੀ ਹੋ ਗਏ ਨਾ 1.5-2 ਮਿੰਟ 2 ਮਿੰਟ ਦਾ ਹੀ ਕੰਮ ਹੈ ਬਹੁਤਾ ਨਹੀਂ ਹੈਗਾ ਉਹ ਪਿਛਲੇ ਕਮਰੇ ਤੇ ਲੈ ਕੇ ਨਾ ਇਹ ਜ਼ਿੰਮੇਵਾਰੀ ਤੁਸੀਂ ਮੇਰੇ ਤੇ ਛੱਡ ਦਿਓ ਅਗਰ ਤੁਹਾਨੂੰ ਕੋਈ ਗੱਲ ਨੂੰ ਬਲਬ ਚੱਲਦਾ ਨਜ਼ਰ ਆ ਗਿਆ ਤੁਸੀਂ ਕਿਸੇ ਨੂੰ ਨਹੀਂ ਕਹਿਣਾ ਤੁਸੀਂ ਕਹਿਣਾ ਰਾਨੋ ਨਹੀਂ ਬਸ ਠੀਕ ਤੂੰ ਇਹ ਕਿਉਂ ਕਹਿੰਦਾ ਇਹ ਜ਼ਿੰਮੇਵਾਰੀ ਮੈਂ ਆਪਣੇ ਸਿਰ ਤੇ ਲੈਣਾ 4-5-10 ਕੈਮਰੇ ਚੱਲਣ ਡਿਆ 4 ਬੰਦੇ ਸੁਣਨ ਡਿਆ ਕੋਈ ਰੋਲਾ ਡਨ ਹੋ ਗਿਆ ਚਲੋ ਸਾਰੀ ਤੁਹਾਡੀ ਗੱਲ ਦਾ ਹਰ ਬੰਦਾ ਅਸਰ ਲੈਂਦਾ ਵਾ ਲੇਕਿਨ ਭਾਈ ਇਮਦਾਦ ਤੁਹਾਡੀ ਗੱਲ ਦਾ ਅਸਰ ਨਹੀਂ ਲੈਂਦਾ ਉਹ ਸੇਂਜ ਹੁੰਦਾ ਯਾਰ ਉਸਤਾਦ ਮੇਰੇ ਤੋਂ 3 ਸਾਲ ਛੋਟਾ ਵਾ ਮੈਂ ਕੀ ਗੱਲ ਉਹ ਤੁਹਾਡੇ ਆ ਬੜੀ ਯਾਰ ਓਕੇ